ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज़ महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब। अज 16 जून 2023 दो हार्ड नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬੈਲਫਾਰਮ ਕੈਲੰਡਰ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਤੇ ਦੁਆ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਗੱਲਬਾਤ ਕਰਾਂਗੇ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਜਿਹੜੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵੈਨਕੂਵਰ ਤੋਂ ਵੀਰ ਧਰਮਿੰਦਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਸਿੱਖ ਮਸਲਿਆਂ ਵਿੱਚ ਭਾਰਤੀ ਦਖਲ ਅੰਦਾਜ਼ੀ ਅਤੇ ਸਿੱਖਾਂ ਨੂੰ ਖੁੱਲ੍ਹੇਆਮ ਚੜਾਉਣ ਬਾਰੇ ਸਵਾਲ ਕੀਤਾ ਹੈ ਔਰ ਸਿੱਖ ਕਾਰਕੁਨਾਂ ਦੇ ਅਕਾਲ ਚਲਾਣੇ ਤੇ ਜਿਵੇਂ ਹਿੰਦੂ ਤਵੀ ਖੁਸ਼ ਹੁੰਦੇ ਹਨ ਅਤੇ ਸਾਨੂੰ ਚੜਾਉਂਦੇ ਹਨ, ਇਹ ਵਰਤਾਰਾ ਕੀ ਹੈ? ਕਿ ਇਹ ਪਹਿਲਾਂ ਵੀ ਇਵੇਂ ਹੀ ਹੁੰਦਾ ਸੀ? ਜੇ ਤਾਂ ਹੈ ਤਾਂ ਦੱਸੋ। ਔਰ ਅੱਜ ਕਈਆਂ ਦੀ ਜਿਹੜੀ ਅੱਖਾਂ ਨੇ ਉਹ ਬੰਦ ਹੋਈਆਂ ਪਈਆਂ ਨੇ। ਇੰਜ ਲੱਗ ਰਿਹਾ ਜਿਵੇਂ ਇਹ ਲੋਕ ਸਾਰੀਆਂ ਵੀ ਦੁਨਿਆਵੀ ਕਦਰਾਂ ਕੀਮਤਾਂ ਜਿਹੜੇ ਨੇ ਉਹ ਤਿਆਗ ਚੁੱਕੀਆਂ ਹਨ ਅਤੇ ਕਿਸੇ ਵੀ ਹੱਦ ਤੱਕ ਜਿਹੜੇ ਨੇ ਉਹ ਜਾ ਸਕਦੇ ਨੇ। ਸੋ ਅਸੀਂ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਧਰਮਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਜਿਹੜੇ ਪਹਿਲੇ ਸੈਗਮੈਂਟ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਗੁਰਬਾਣੀ ਦੀ ਤੁਕ ਤੋਂ। ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹੀਂ ਆਇਓ। ਸੋ ਵਿਊਅਰਸ ਅੱਜ ਸ਼ਹੀਦਾਂ ਦੀ ਸਰਤਾਜ ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਜਿਹੜਾ 417ਵਾਂ ਸ਼ਹੀਦੀ ਦਿਨ ਹੈ। ਸੋ ਅੱਜ ਦਾ ਸਮੁੱਚਾ ਪ੍ਰੋਗਰਾਮ ਅਸੀਂ ਪੰਜਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਨ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ ਔਰ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਅਤੇ ਸ਼ਹਾਦਤ ਤੇ ਪੰਛੀ ਝਾਤ ਮਾਰਦਿਆਂ ਸਿੱਖ ਕੌਮ ਦੇ 417 ਵਰਿਆਂ ਦੇ ਸ਼ਹੀਦਾਂ ਦੇ ਮਾਣ ਮੱਤੇ ਇਤਿਹਾਸ ਦੀ ਵੀ ਗੱਲ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਧਰਮਿੰਦਰ ਸਿੰਘ ਜਿਹੜੇ ਵੈਨਕੂਵਰ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਵਾਸੀ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਜ਼ਾਹਰ ਹੈ ਜਿਹੜੀ ਘਟਨਾ UK ਦੇ ਵਿੱਚ ਹੋਈ ਹੈ ਭਾਈ ਅਵਤਾਰ ਸਿੰਘ ਖੰਡਾ ਉਹਨਾਂ ਦੀ ਜਿਹੜੀ ਜ਼ਿੰਦਗੀ ਦੇ ਇਹ ਸਾਰੇ ਐਂਡ ਨੂੰ ਲੈ ਕੇ ਜਿਹੜੀਆਂ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਸੀ ਹੁਣ ਕਾਫੀ ਕੁਝ ਉਧਰ ਵਾਲੀ ਪੁਆਇੰਟ ਆਊਟ ਕਰ ਰਿਹਾ। ਬਿਲਕੁਲ। ਔਰ ਸਾਡੇ ਕੋਲ ਲੇਟੈਸਟ ਜਾਣਕਾਰੀ ਹੈ ਕਿ ਉਹਨਾਂ ਦੀ ਬਾਡੀ ਨੂੰ ਵੀ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਔਰ ਉਹਨਾਂ ਦੀ ਜਿੱਥੇ ਪਹਿਲੀ ਆਟੋਪਸੀ ਹੋਈ ਹੈ ਹੁਣ ਦੁਬਾਰਾ ਆਟੋਪਸੀ ਦੀ ਤਿਆਰੀ ਹੈ। ਸੋ ਜ਼ਾਹਰ ਹੈ ਕਿ ਜਿਹੜੀ ਕੁਛ ਨਾ ਕੁਛ ਫਾਊਲ ਪਲੇ ਉਹਨਾਂ ਨੂੰ ਨਜ਼ਰ ਆ ਰਿਹਾ। ਔਰ ਇਸ ਸਾਰੇ ਦੇ ਚਲਦੇ ਆ ਜਦੋਂ ਉਹਨਾਂ ਨੇ ਧਰਮਿੰਦਰ ਸਿੰਘ ਹੋਰਾਂ ਨੇ ਚੜਾਉਣ ਦੀ ਗੱਲ ਕੀਤੀ ਹੈ ਕਿ ਇਹ ਜਿਵੇਂ ਤੁਸੀਂ ਸੋਸ਼ਲ ਮੀਡੀਆ ਤੇ ਜਾਂ ਉਹਦੀ ਸੈਲੀਬ੍ਰੇਸ਼ਨ ਔਰ ਈਵਨ ਇੱਕ ਆਪਣੇ ਆਪ ਨੂੰ ਸਿੱਖ ਕਹਿਣ ਵਾਲੀ ਬੀਬੀ UK ਤੋਂ ਜਿਸ ਨੇ ਇਸ ਦੇ ਉੱਤੇ ਜਿਹੜਾ ਇੱਕ ਵੀਡੀਓ ਪਾਈ ਕਿ ਜੀ ਜਿਨ੍ਹਾਂ ਨੇ ਮੇਰੇ ਸਟੋਰ ਤੇ ਔਰ ਦੂਜਿਆਂ ਨੇ ਕੀਤਾ ਸੀ ਪਤਾ ਨਹੀਂ ਕਿਸ ਘਟਨਾ ਦਾ ਜ਼ਿਕਰ ਮੇਰੇ ਟੱਬਰ ਨੂੰ ਇਹ ਕਿਹਾ ਸੀ ਉਹ ਕਿਹਾ ਸੀ ਰੱਬ ਨੇ ਉਹਦਾ ਬਦਲਾ ਲੈਣਾ ਸ਼ੁਰੂ ਕਰ ਦਿੱਤਾ ਉਹਦਾ ਇੱਕ ਸ਼ਿਕਾਰ ਹੋਇਆ ਬਾਕੀ ਵੀ ਸ਼ਿਕਾਰ ਹੋਣਗੇ। ਸੋ ਇੱਕ ਪਾਸੇ ਇਸ ਕਿਸਮ ਦਾ ਔਰ ਦੂਸਰੇ ਪਾਸੇ ਉਹ ਵੀ ਨੇ ਜਿਹੜੇ ਕਹਿੰਦੇ ਨੇ
ਕਿ ਜੀ ਬਾਹਰ ਬੈਠੇ ਇੱਕ ਦੀ ਵਾਰੀ ਹੁਣ ਆਏਗੀ, ਹੁਣ ਇਹ ਤੁਸੀਂ ਕਰਕੇ ਦਿਖਾਓ, ਪ੍ਰੋਟੈਸਟ ਕਰਕੇ ਦਿਖਾਓ, ਡੈਮੋਨਸਟ੍ਰੇਸ਼ਨ। ਪਰ ਇਸ ਤੋਂ ਵੀ ਵਰਸਟ ਪਾਰਟ ਜਿਹੜੀ ਜਦੋਂ ਅਸੀਂ ਝੂਠੇ ਜਿਹੜੇ ਨੇ ਉਹ ਇਲਜ਼ਾਮ ਲਾਣੇ ਜਾਂ ਕਰੈਕਟਰ ਅਸੈਸੀਨੇਸ਼ਨ, ਜਿਵੇਂ ਅਸੀਂ ਦੇਖਦੇ ਹਾਂ ਕਿ ਹਰ ਇੱਕ ਦੇ ਤੁਰ ਜਾਣ ਬਾਅਦ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਜਿਨ੍ਹਾਂ ਨੂੰ ਲਾਹੌਰ ਦੇ ਵਿੱਚ ਸ਼ਹੀਦ ਕੀਤਾ ਇੰਡੀਅਨ ਏਜੰਸੀਆਂ ਨੇ, ਕਿਵੇਂ ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਗਈ। ਹਾਲਾਂ ਉਹਨਾਂ ਦਾ ਰਿਸਪੌਂਸ ਜਿਸ ਕਿਸਮ ਦਾ ਹਿੰਦੂ ਤਵੀਆਂ ਦਾ ਜਾਂ ਉਹਨਾਂ ਦੇ ਪਹਾੜੇ ਦੇ ਟੱਟੂਆਂ ਦਾ ਜਾਂ ਓਵਰਆਲ ਵੀ ਜਿਹੜੀ ਮੈਜੋਰਿਟੀ ਕਮਿਊਨਿਟੀ ਦੀ ਜ਼ਹਿਨੀਅਤ ਹੈ ਉਹ ਇਸ ਕਿਸਮ ਦੀ ਘਟੀਆ ਜਿਹੜੀ ਹੈ ਕਾਰਗੁਜ਼ਾਰੀ ਨਾਲ ਹੀ ਜੁੜੀ ਹੋਈ ਹੈ। ਪਰ ਮੈਂ ਸਮਝਦਾ ਵੀ ਇਸ ਗੱਲ ਦੇ ਉੱਤੇ ਕਿ ਭਾਈ ਉਹਨਾਂ ਨੇ ਇਹੀ ਕੁਛ ਜੂਨ 84 ਜਿਵੇਂ ਧਰਮ ਸਿੰਘ ਹੋਰਾਂ ਨੇ ਪੁੱਛਿਆ ਵੀ ਪਹਿਲੇ ਪੀਰੀਅਡ 'ਚ ਇਹੀ ਕੁਛ ਇਹਨਾਂ ਨੇ ਉਦੋਂ ਕੀਤਾ ਸੀ। ਉਦੋਂ ਵੀ ਇੱਕ ਦੂਜੇ ਨੂੰ ਵਧਾਈਆਂ ਵੀ ਦਿੱਤੀਆਂ, ਔਰ ਅੰਮ੍ਰਿਤਸਰ ਦੇ ਹਵਾਲੇ ਨਾਲ ਤਾਂ ਅਸੀਂ ਦੇਖਦੇ ਹਾਂ ਕਿ ਕਿਵੇਂ ਉਹਨਾਂ ਦੇ ਅੰਮ੍ਰਿਤਸਰ ਸ਼ਹਿਰ ਦੇ ਵੱਡੀ ਗਿਣਤੀ 'ਚ ਹਿੰਦੂਆਂ ਨੇ ਫੌਜੀਆਂ ਨੂੰ ਗਰਮ ਗਰਮ ਪੂੜੀਆਂ, ਛੋਲੇ ਔਰ ਦੂਸਰੀਆਂ ਸਹੂਲਤਾਂ ਔਰ ਦੂਸਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਲਿਆ ਕੇ ਪ੍ਰੋਵਾਈਡ ਕੀਤੀਆਂ, ਔਰ ਉਹ ਸਾਰਾ ਦਿਨ ਉਹਨਾਂ ਦਾ ਵਧਾਈਆਂ ਦਾ ਸਿਲਸਿਲਾ ਜਾਰੀ ਰਿਹਾ। ਔਰ ਇਹੀ ਸਾਰੇ ਪਾਸੇ ਰਿਹਾ। ਨਵੰਬਰ 84 ਵੇਲੇ ਵੀ ਅਸੀਂ ਦੇਖਿਆ ਕਿ ਕੋਈ ਆਵਾਜ਼ ਐਵੇਂ ਕਹਿਣ ਨੂੰ ਕਹੀ ਜਾਓ ਜੀ ਗਵਾਂਢੀਆਂ ਨੇ ਬਚਾ ਦਿੱਤਾ, ਦੂਜਾ ਰਾਦਰ ਇੱਕ ਸੈਲੀਬ੍ਰੇਸ਼ਨ ਸੀ, ਔਰ ਹਰ ਇੱਕ ਨੇ ਇਹੀ ਕਿਹਾ ਵੀ ਨਹੀਂ ਇਹ ਸਿੱਖ ਬੜੇ ਜਿਹੜੇ ਨੇ ਇਹ ਸਮਝਦੇ ਸੀ ਵੀ ਅਸੀਂ ਇਤਿਹਾਸ ਰਚਣ ਵਾਲੇ ਹਾਂ, ਇਹਨਾਂ ਨੂੰ ਸਬਕ ਸਿਖਾਉਣਾ ਬੜਾ ਜ਼ਰੂਰੀ ਸੀ। ਸੋ ਇਹ ਇਹਨਾਂ ਦਾ ਦੇਖੋ, ਜਦੋਂ ਅਸੀਂ ਸ਼ਿਵਲਰੀ ਦੀ ਗੱਲ ਕਰਦੇ, ਸ਼ਿਵਲਰੀ ਬਹਾਦਰੀ ਨੂੰ ਕਹਿੰਦੇ ਨੇ। ਹੁਣ ਬੇਸ਼ੱਕ ਗ੍ਰੀਕਸ ਦੀ ਹਿਸਟਰੀ ਦੇ ਵਿੱਚ ਜਾਂ ਜੇ ਹੁਣ ਤੁਸੀਂ ਅਲੈਗਜ਼ੈਂਡਰ ਦਾ ਜਾਂ ਸਿਕੰਦਰ ਦਾ ਦੁਨੀਆ ਫਤਿਹ ਕਰਨ ਦਾ ਡ੍ਰੀਮ ਵੀ ਦੇਖੋ, ਬੇਸ਼ੱਕ ਉਹਦੇ ਨਾਲ ਅਸੀਂ ਇਖਤਲਾਫਾਤ ਕਰ ਸਕਦੇ ਹਾਂ। ਜਿਹੜਾ ਉਹਨੂੰ ਅਖੀਰ 'ਚ ਜਦੋਂ ਉਹਨੇ ਕਿਹਾ ਕਿ ਮੇਰੀਆਂ ਬਾਹਾਂ ਮੇਰੇ ਕਫਨ 'ਚੋਂ ਬਾਹਰ ਕੱਢ ਦਿਓ, ਮੇਰੇ ਹੱਥ ਔਰ ਮੇਰਾ ਸਾਰਾ ਖਜ਼ਾਨਾ ਵੀ ਨਾਲ ਰੱਖੋ ਤਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਅੱਧੀ ਦੁਨੀਆ ਫਤਿਹ ਕਰਨ ਵਾਲਾ ਸਿਕੰਦਰ ਖਾਲੀ ਹੱਥ ਗਿਆ। ਲੇਕਿਨ ਜੇ ਤੁਸੀਂ ਈਵਨ ਇਹ ਲਗਭਗ 2500 ਸਾਲ ਪਹਿਲਾਂ ਦਾ ਵਾਕਿਆ, ਜਦੋਂ ਸਿਕੰਦਰ ਔਰ ਪੋਰਸ ਜਿਹੜਾ ਪੰਜਾਬ ਦੇ ਲਹਿੰਦੇ ਪੰਜਾਬ ਦਾ ਜਿਹੜਾ ਏਰੀਆ ਉਸ ਦਾ ਉਹ ਬਾਦਸ਼ਾਹ ਸੀ, ਉਹਨਾਂ ਦੀ ਜੰਗ ਹੁੰਦੀ ਹੈ ਔਰ ਪੋਰਸ ਦੀ ਫੌਜ ਹਾਰਦੀ ਹੈ, ਪੋਰਸ ਨੂੰ ਕੈਦੀ ਬਣਾ ਲਿਆ ਜਾਂਦਾ ਔਰ ਉਹ ਜਦੋਂ ਉਹਨੂੰ ਪੁੱਛਦਾ ਹੈ ਕਿ ਵੀ ਤੂੰ ਦੱਸ ਤੇਰੇ ਨਾਲ ਕੀ ਸਲੂਕ ਕੀਤਾ ਜਾਏ, ਤਾਂ ਉਹਨੇ ਕਿਹਾ ਵੀ ਜਿਵੇਂ ਇੱਕ ਬਹਾਦਰ ਰਾਜਾ ਇੱਕ ਬਹਾਦਰ ਰਾਜੇ ਦੇ ਨਾਲ ਕਰਦਾ। ਔਰ ਉਹਨੇ ਤਾਂ ਚਲੋ ਆਪਣੀ ਜਿਹੜੀ ਸ਼ਿਵਲਰੀ ਔਰ ਆਪਣੀ ਗੈਰਤ ਦਿਖਾਈ, ਲੇਕਿਨ ਦੁਸ਼ਮਣ ਦੇ ਐਂਗਲ ਤੋਂ ਦੇਖੋ ਕਿ ਸਿਕੰਦਰ ਨੇ ਨਾ ਸਿਰਫ ਉਹਦਾ ਰਾਜ ਉਹਨੂੰ ਵਾਪਸ ਕੀਤਾ ਜੋ ਵੀ ਕਹਾਣੀ ਚੱਲਦੀ ਹੈ, ਬਲਕਿ ਉਹਨੂੰ ਇੱਜ਼ਤ ਮਾਣ ਦੇ ਨਾਲ ਵਿਦਾ ਕੀਤਾ ਕਿ ਇਹ ਹੈ। ਸੋ ਇਹ ਹੈ ਜਦੋਂ ਅਸੀਂ ਸ਼ਿਵਲਰੀ ਦੀ ਗੱਲ ਕਰਦੇ। ਹੁਣ ਇਸੇ ਤਰ੍ਹਾਂ ਬੇਸ਼ੱਕ ਅਸੀਂ ਜਦੋਂ ਮੁਗਲਾਂ ਦੇ ਜ਼ੁਲਮਾਂ ਦੀ ਗੱਲ ਕਰਦੇ ਹਾਂ ਜਾਂ ਅਫਗਾਨਾਂ ਦੇ ਹਮਲਿਆਂ ਦੀ ਗੱਲ ਕਰਦੇ ਹਾਂ, ਹੁਣ ਜੇ 18ਵੀਂ ਸਦੀ ਦੇ ਇਤਿਹਾਸ 'ਚ ਅਸੀਂ ਸਿੱਖ ਕਰੈਕਟਰ ਨੂੰ ਦੇਖਣਾ, ਸਾਨੂੰ ਕੋਈ ਬਹੁਤਾ ਸਿੱਖ ਇਤਿਹਾਸਕਾਰ ਨਜ਼ਰ ਨਹੀਂ ਆਉਂਦਾ। ਉਹ ਤਾਂ 19ਵੀਂ ਸਦੀ 'ਚ ਜਾ ਕੇ ਆਉਂਦੇ ਨੇ ਭਾਈ ਰਤਨ ਸਿੰਘ ਭੰਗੂ, ਪ੍ਰਾਚੀਨ ਪੰਥ ਪ੍ਰਕਾਸ਼, ਉਹ ਕਾਜ਼ੀ ਨੂਰ ਮੁਹੰਮਦ ਜਿਹੜਾ ਅਬਦਾਲੀ ਦੇ ਨਾਲ ਆਇਆ। ਉਹ ਬੇਸ਼ੱਕ ਕਿਉਂਕਿ ਉਹਦਾ ਆਪਣੇ ਬਾਦਸ਼ਾਹ ਦੇ ਨਾਲ ਵਫਾਦਾਰੀ ਹੈ, ਉਹ ਸਿੱਖਾਂ ਨੂੰ ਸੱਗ ਕਹਿੰਦਾ ਕੁੱਤੇ। ਲੇਕਿਨ ਜੇ ਬਹਾਦਰੀ ਦੇ ਕੋਈ ਕਿੱਸੇ ਅਸੀਂ ਅੱਜ ਵੀ ਉਹਨਾਂ ਦੇ ਸਿੱਖਾਂ ਦੇ اخلاق ਦੇ ਔਰ ਉਹਨਾਂ ਦੀ ਜੁਰਤ ਦੇ ਬਿਆਨਦੇ ਆ, ਸਾਡੇ ਢਾਡੀ ਵੀ ਬਿਆਨਦੇ ਨੇ, ਤਾਂ ਉਹਦਾ ਸੋਰਸ ਉਹੀ ਹੈ ਕਿ ਕਾਜ਼ੀ ਨੂਰ ਮੁਹੰਮਦ ਪਰਸ਼ੀਅਨ ਜੋ ਨੇ ਕਿਹਾ, ਉਹਨੇ ਕਿਹਾ ਨਹੀਂ ਇਹ ਸਿੱਖਾਂ ਵਰਗੀ ਕੌਮ ਜਦ ਅਸੀਂ ਦੇਖਣਾ ਹੈ ਤਲਵਾਰਬਾਜ਼ੀ ਕਿਹਨੂੰ ਕਹਿੰਦੇ ਨੇ, ਆ ਕੇ ਜ਼ਰਾ ਸਿੱਖਾਂ ਦੇ ਸਾਹਮਣੇ ਮੈਦਾਨ ਦੇ ਵਿੱਚ ਦੇਖੋ। اخلاق ਕਿਹਨੂੰ ਕਹਿੰਦੇ ਨੇ, ਦੁਸ਼ਮਣ ਦੀ ਔਰਤ ਵੱਲ ਵੀ ਕਦੇ ਨਜ਼ਰ ਨਹੀਂ ਚੁੱਕਦੇ ਹੈ, ਔਰ ਜੇ ਦੁਸ਼ਮਣ ਦੀਆਂ ਔਰਤਾਂ ਇਹਨਾਂ ਦੇ ਕੈਦ 'ਚ ਗ੍ਰਿਫਤ 'ਚ ਆ ਜਾਣ ਤੇ ਉਹਨਾਂ ਨੂੰ ਵੀ ਆਨਰ ਕਰਕੇ ਜਿਹੜਾ ਉਹ ਵਾਪਸ ਖੈਮੇ ਦੇ ਵਿੱਚ ਪਹੁੰਚਾਉਂਦੇ ਨੇ। ਹੁਣ ਇਹ ਹੈ ਬਹਾਦਰੀ, ਕਿਉਂਕਿ ਉਹਨਾਂ ਦਾ ਵੀ ਇੱਕ ਆਪਣਾ ਬਹਾਦਰੀ ਦਾ ਕਰੈਕਟਰ ਹੈ। ਔਰ ਸਿੱਖਾਂ ਦੇ ਮਾਮਲੇ 'ਚ ਤਾਂ ਮੈਂ ਸਮਝਦਾ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਜਿਸ ਨੇ ਬੜੇ ਛੋਟੇ ਟਾਈਮ ਦੇ ਵਿੱਚ ਲਗਭਗ 18-19 ਸਾਲ ਤੋਂ ਆਪਣੀ ਉਮਰ ਲਾਹੌਰ ਕੰਕਰ ਕਰਨ ਤੋਂ ਬਾਅਦ ਕਿ ਜਿੱਥੇ ਵੀ ਮੁਲਤਾਨ ਜਾਂ ਲਦਾਖ ਜਾਂ ਪੇਸ਼ਾਵਰ ਤੱਕ ਫਤਿਹ ਕੀਤੀ, ਉਹਨੇ ਹਰ ਇੱਕ ਜਿਹਦਾ ਇਲਾਕਾ ਫਤਿਹ ਕੀਤਾ ਉਹਨੂੰ ਕਿਸੇ ਦੀ ਪਰਸੀਕਿਊਸ਼ਨ ਨਹੀਂ ਕੀਤੀ, ਕਿਸੇ ਨੂੰ ਡਿਸਆਨਰ ਨਹੀਂ ਕੀਤਾ, ਹਰ ਇੱਕ ਨੂੰ ਬਣਦੀ ਜਗੀਰ ਦਿੱਤੀ ਤਾਂ ਕਿ ਉਹ ਆਪਣੀ ਜਿਹੜੀ ਜ਼ਿੰਦਗੀ ਹੈ ਉਹ ਇੱਜ਼ਤ ਮਾਣ ਦੇ ਨਾਲ ਗੁਜ਼ਾਰ ਸਕੇ। ਸੋ ਇਹ ਸ਼ਿਵਲਰੀ ਹੁੰਦੀ ਹੈ ਜਿਹਨੂੰ ਤੁਸੀਂ ਬਹਾਦਰੀ ਦਾ, ਲੇਕਿਨ ਬਹਾਦਰੀ ਦਾ ਗੁਣ ਉਹੀ ਰੱਖਦਾ ਜਿਹੜਾ ਖੁਦ ਬਹਾਦਰ ਹੁੰਦਾ। ਜਿਹੜੇ ਕਾਵਰਡ ਹੁੰਦੇ ਨੇ, ਡਰਪੋਕ ਹੁੰਦੇ ਨੇ, ਸਾਜ਼ਿਸ਼ਾਂ ਕਰਨ ਵਾਲੇ ਹੁੰਦੇ ਨੇ, ਔਰ ਜਿਸ ਕਿਸਮ ਦਾ ਹਿੰਦੂਤਵੀ ਕਿਰਦਾਰ ਜਾਂ ਬ੍ਰਾਹਮਣਵਾਦੀਆਂ ਦਾ
ਤੁਸੀਂ ਕੁੱਲ ਮਿਲਾ ਕੇ ਦੇਖੋ ਜੇ ਪਿੱਠ ਛੁਰਾ ਹੁਣ ਜੇ ਸਿੱਖ ਕਰੈਕਟਰ ਚ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਾਂ ਉਸ ਤੋਂ ਪਹਿਲਾਂ 6ਵੇਂ ਪਾਤਸ਼ਾਹ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਭਾਈ ਜਿਹੜਾ ਵਾਰ ਹੈ ਉਹ ਪਿੱਠ ਤੇ ਨਹੀਂ ਕਰਨਾ, ਕਿਸੇ ਦੇ ਭੱਜੇ ਜਾਂਦੇ ਦੁਸ਼ਮਣ ਤੇ ਵਾਰ ਨਹੀਂ ਕਰਨਾ, ਔਰਤ ਦੇ ਉੱਤੇ ਵਾਰ ਨਹੀਂ ਕਰਨਾ। ਔਰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੇ 4 ਜੰਗਾਂ ਆਪਣੇ ਜੀਵਨ 'ਚ ਲੜਦੇ ਨੇ ਤੇ ਉਸ ਤੋਂ ਜੰਗ ਜਦੋਂ ਖਤਮ ਹੋ ਜਾਂਦੀ ਹੈ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਜਿਹੜੇ ਮੁਸਲਮਾਨ ਜ਼ਾਹਰ ਹੈ ਕਿ ਲਾਹੌਰ ਦੀ ਫੌਜ ਹੋਏ ਜਾਂ ਜਲੰਧਰ ਦੇ ਸੂਬੇਦਾਰ ਦੀ ਹੋਏ, ਮੁਸਲਮਾਨ ਫੌਜੀ ਸਨ, ਉਹਨਾਂ ਦੇ ਜਿਹੜੇ ਮ੍ਰਿਤਕ ਸਰੀਰ ਨੇ ਉਹਨਾਂ ਨੂੰ ਇਕੱਠੇ ਕਰਕੇ ਬਰਾਬਰ ਉਹਨਾਂ ਦੀਆਂ ਕਬਰਾਂ 'ਚ ਉਹਨਾਂ ਨੂੰ ਦਫਨਾਇਆ ਜਾਣਾ ਔਰ ਉਹ ਸਦਕੇ ਜਿਹੜਾ ਧਾਰਮਿਕ ਵਿਅਕਤੀ ਹੈ ਮੁੱਲਾ ਜਾਂ ਜਿਹੜਾ ਵੀ ਉਸ ਨੂੰ ਤਾਂ ਕਿ ਇਹਨੂੰ ਡਿਗਨਿਟੀ ਇਨ ਡੈਥ। ਸੋ ਇਹ ਜਿਹੜੀ ਪਰੰਪਰਾ ਐਸਟੈਬਲਿਸ਼ ਕੀਤੀ 6ਵੇਂ ਪਾਤਸ਼ਾਹ ਨੇ ਕਿ ਭਾਈ ਅੱਜ ਜਦੋਂ ਅਸੀਂ ਜਨੀਵਾ ਕਨਵੈਨਸ਼ਨ ਜਾਂ ਪ੍ਰੋਟੋਕੋਲ ਜਾਂ ਦੂਜੇ ਦੀ ਗੱਲ ਕਰਦੇ ਹਾਂ ਕਿ ਕਿਸੇ ਦੀ ਡੈੱਡ ਬਾਡੀ ਨੂੰ ਜਿਹਨੂੰ ਤੁਸੀਂ ਜਿੱਤਿਆ ਤੁਸੀਂ ਐਜ਼ ਏ ਟਰਾਫੀ ਨਹੀਂ ਇਸਤੇਮਾਲ ਕਰ ਸਕਦੇ, ਉਹਦਾ ਪਬਲਿਕ ਡਿਸਪਲੇ ਨਹੀਂ ਕਰ ਸਕਦੇ। ਇਹ ਉਹਨਾਂ ਵੈਲਿਊ ਇਹ 4 ਸਦੀਆਂ ਪਹਿਲਾਂ ਗੁਰੂ ਸਾਹਿਬ ਨੇ ਐਸਟੈਬਲਿਸ਼ ਕੀਤੀਆਂ ਵੈਲਿਊਜ਼, ਲੇਕਿਨ ਇਸ ਦੇ ਉਲਟ ਤੁਸੀਂ ਇਹਨਾਂ ਦਾ ਜੇ ਕਿਰਦਾਰ ਦੇਖਣਾ ਹੋਏ ਤੇ ਫਿਰ ਈਵਨ ਆ ਜੂਨ 84 ਦੇ ਵੇਲੇ ਜਿਸ ਕਿਸਮ ਦਾ ਹੁਣ ਜਿਵੇਂ ਉਹਨਾਂ ਨੇ ਜਨਰਲ ਸੁਬੇਗ ਸਿੰਘ, ਕਿਉਂਕਿ ਉਹਨਾਂ ਦੀ ਸ਼ਹਾਦਤ ਅਕਾਲ ਤਖਤ ਸਾਹਿਬ ਦੀ ਜਿਹੜੀ ਗਰਾਊਂਡ ਫਲੋਰ ਦੇ ਉੱਤੇ ਹੁੰਦੀ ਜਿਹਨੂੰ ਇਹ ਤਹਿਖਾਨਾ ਕਹਿੰਦੇ ਨੇ, ਕਿਵੇਂ ਰੱਸੀਆਂ ਨਾਲ ਬੰਨ੍ਹ ਕੇ ਔਰ ਉਹਨਾਂ ਨੂੰ ਘੜੀਸ ਕੇ ਜਿਹੜਾ ਉਹਨਾਂ ਦੀ ਡੈੱਡ ਬਾਡੀ ਲਿਆਂਦੀ ਗਈ ਔਰ ਉਸ ਦੇ ਉੱਤੇ ਜਿਹੜਾ ਉਸ ਨੂੰ ਅਪਮਾਨਿਤ ਕੀਤਾ ਗਿਆ। ਇਸ ਗੱਲ ਦੀਆਂ ਕਿੰਨਾ ਹੀ ਉਹਨਾਂ ਦੀ ਈਵਨ ਉਹ ਪਿਕਚਰਸ ਵੀ ਸਾਹਮਣੇ ਨੇ ਵੀ ਕਿਸ ਕਿਸਮ ਦਾ ਜਿਹੜਾ ਵਰਤਾਰਾ ਕੀਤਾ ਗਿਆ। ਪਰ ਇਹੀ ਹਾਲ ਅਸੀਂ ਅਦਰਵਾਈਜ਼ ਇਹਨਾਂ ਦੇ ਕਰੈਕਟਰ ਦਾ ਦੇਖਦੇ ਹਾਂ। ਸੋ ਜੇ ਭਾਈ ਧਰਮਿੰਦਰ ਸਿੰਘ ਜੀ ਇਹ ਤੁਸੀਂ ਇਹਨਾਂ ਦੇ ਚੜਾਣ ਜਾਂ ਦੂਜੇ ਤੋਂ ਦੇਖ, ਇਹਨਾਂ ਨੇ ਆਪਣਾ ਕਿਰਦਾਰ ਨਿਭਾਉਂਦੇ ਰਹਿਣਾ। ਜੋ ਜੇ ਕੁੱਤੇ ਦੀ ਖਸਲਤ ਭੌਂਕਣਾ ਤੇ ਉਹਨੇ ਭੌਂਕਣਾ ਹੀ ਹੈ ਔਰ ਜੇ ਸ਼ੇਰ ਦੀ ਖਸਲਤ ਜਿਹੜੀ ਹੈ ਉਹ ਉਸ ਦੀ ਭਬਕਾਰ ਹੈ ਔਰ ਉਸ ਦੇ ਆਪਣੇ ਗੁਣ ਨੇ। ਕਦੇ ਵੀ ਜਿਵੇਂ ਇਹ ਹੁੰਦਾ ਹੈ ਕਿ ਭਾਈ ਜੇ ਜਿਹੜਾ ਚੋਰ ਹੈ ਉਹ ਚੋਰੀ ਕਰਨੋਂ ਨਹੀਂ ਹਟਦਾ ਤੇ ਜਿਹੜਾ ਚੌਕੀਦਾਰ ਹੈ ਉਹ ਹੌਕਾ ਦੇਣੋਂ ਕਿਉਂ ਹਟ ਜਾਏ। ਨਹੀਂ, ਜੇ ਤੁਸੀਂ ਉਸ ਕਿਰਦਾਰ ਦੀ ਗੱਲ ਕਰਦੇ ਹੋ ਔਰ ਅੱਜ ਜਦੋਂ ਅਸੀਂ ਸ਼ਹੀਦਾਂ ਦੇ ਸਰਤਾਜ 5ਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦਾ 417ਵਾਂ ਸ਼ਹੀਦੀ ਦਿਨ ਮਨਾ ਰਹੇ ਤੇ ਜੇ ਤੁਸੀਂ ਦੇਖੋ ਵੀ ਜਦੋਂ ਅਸੀਂ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਨੂੰ ਯਾਦ ਕਰਦੇ ਹਾਂ ਤਾਂ ਸਾਡੀਆਂ ਮਨ ਦੀਆਂ ਅੱਖਾਂ ਦੇ ਸਾਹਮਣੇ ਤੱਤੀ ਤਵੀ ਉਸ ਤੇ ਬੈਠੇ ਸ਼ਾਂਤਚਿਤ ਗੁਰੂ ਅਰਜਨ ਸਾਹਿਬ, ਤੇਰਾ ਕੀਆ ਮਿੱਠਾ ਲਾਗੇ, ਉਹਨਾਂ ਦੇ ਸਿਰ ਦੇ ਉੱਤੇ ਪੈ ਰਹੀ ਰੇਤ ਜਾਂ ਗਰਮ ਵੱਡੇ ਉਸ ਦੇਗਵਾਰੇ ਦੇ ਵਿੱਚ ਕੌਲਡਰੋਨ ਦੇ ਵਿੱਚ ਉਬਾਲੇ ਜਾਂਦੇ। ਹੁਣ ਉੱਪਰ ਵੀ ਅੱਗ ਹੈ ਜਿਹੜੀ ਰੇਤ ਦੇ ਰੂਪ ਚ ਪੈ ਰਹੀ ਹੈ, ਥੱਲੇ ਵੀ ਅੱਗ ਹੈ ਤੇ ਸਿੱਖ ਕਿਵੇਂ ਯਾਦ ਕਰਦੇ ਨੇ 5ਵੇਂ ਪਾਤਸ਼ਾਹ ਦੇ ਸ਼ਹੀਦੀ ਦਿਨ ਨੂੰ ਛਬੀਲ ਲਾ ਕੇ, ਬਿਲਕੁਲ ਉਹ ਵੀ ਮਿੱਠੇ ਪਾਣੀ ਦੀ। ਇਹ ਜਵਾਬ ਹੁਣ ਜੇ ਉਹੀ ਨਫ਼ਰਤ ਦੀ ਗੱਲ ਹੁੰਦੀ ਤੇ ਫਿਰ ਨਫ਼ਰਤ ਦੀ ਅੱਗ 'ਚ ਤਾਂ ਤੁਸੀਂ ਸੜਦੇ ਰਹੋ, ਸਦਾ ਸੜਦੇ ਰਹੋ, ਤਾਂ ਕਦੇ ਨਾ ਬੁਝਣ ਵਾਲੀ ਅੱਗ ਹੁੰਦੀ ਹੈ। ਪਰ ਤੁਸੀਂ ਇਹੀ ਨਹੀਂ ਕਿ ਵੀ ਨਫ਼ਰਤ ਦੀ ਅੱਗ ਨੂੰ ਪਰਉਪਕਾਰ ਜਾਂ ਭਲੇ ਦੇ ਨਾਲ, ਕਿਉਂਕਿ ਜਦੋਂ ਗੁਰੂ ਅਰਜਨ ਸਾਹਿਬ ਨੇ ਵੀ ਜਿਹੜਾ ਸਾਈਂ ਮੀਆਂ ਮੀਰ ਜਿਹੜੇ ਜਿਨ੍ਹਾਂ ਨੂੰ ਕਦੇ ਗੁਰੂ ਅਰਜਨ ਸਾਹਿਬ ਪਾਲਕੀ ਭੇਜ ਕੇ ਲਾਹੌਰ ਤੋਂ ਅੰਮ੍ਰਿਤਸਰ ਇਨਵਾਈਟ ਕਰਦੇ ਨੇ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣ ਦੇ ਲਈ ਔਰ ਉਹੀ ਟੈਸਟੀਮਨੀ ਨੇ ਸਾਈਂ ਮੀਆਂ ਮੀਰ ਅਖੀਰਲੇ ਉਹਨਾਂ ਪਲਾਂ ਦੀ ਜਦੋਂ ਚੰਦੂ ਦੀ ਲਾਲ ਹਵੇਲੀ ਦੇ ਵਿੱਚ ਗੁਰੂ ਅਰਜਨ ਸਾਹਿਬ ਨੂੰ ਟਾਰਚਰ ਕੀਤਾ ਜਾ ਰਿਹਾ 3 ਦਿਨ ਲਗਾਤਾਰਤਾ ਦੇ ਨਾਲ, ਉਹਨਾਂ ਦੇ ਗ੍ਰਿਫਤਾਰੀ ਤੋਂ ਬਾਅਦ ਭੁੱਖੇ ਰੱਖਿਆ ਗਿਆ, ਫਿਰ ਇੱਕ ਦਿਨ ਜਿਹੜਾ ਉਹ ਤੱਤੀ ਤਵੀ ਦੇ ਉੱਤੇ ਬਿਠਾਇਆ ਗਿਆ, ਰੇਤ ਪਾਈ ਗਈ, ਅਗਲੇ ਦਿਨ ਜਿਹੜਾ ਉਹ ਦੇਗ ਚੋਂ ਬਾਲਿਆ ਗਿਆ ਔਰ ਫਿਰ ਕਿਆ ਗੁਰੂ ਅਰਜਨ ਦਰਿਆਏ ਨਹੀਂ ਬੋੜਿਓ, ਫਿਰ ਉਹਨਾਂ ਦੇ ਪਵਿੱਤਰ ਸਰੀਰ ਨੂੰ ਦਰਿਆ ਰਾਵੀ ਦੇ ਵਿੱਚ ਜਿਹੜਾ ਉਹ ਰੋੜ ਦਿੱਤਾ ਗਿਆ। ਲੇਕਿਨ ਜਿਹੜੀ ਸਟੇਟ ਆਫ ਮਾਈਂਡ ਹੈ ਗੁਰੂ ਅਰਜਨ ਸਾਹਿਬ ਦੀ ਤਾਂ ਹੈ ਹੀ ਸੀ ਔਰ ਉਸ ਨੂੰ ਜਦੋਂ ਮੈਂ ਅਕਸਰ ਪ੍ਰਿੰਸੀਪਲ ਗੰਗਾ ਸਿੰਘ ਦੀਆਂ ਇਹ ਲਾਈਨਾਂ ਦੁਹਰਾਉਂਦਾ ਕਿ ਜਦੋਂ ਉਹ ਕੋਲ ਨੇ ਸਾਈਂ ਮੀਆਂ ਮੀਰ ਗੁੱਸੇ 'ਚ ਨੇ, ਰੋਹ 'ਚ ਨੇ, ਵਿਰਾਗ 'ਚ ਨੇ ਔਰ ਗੁਰੂ ਅਰਜਨ ਸਾਹਿਬ ਜਿਹੜਾ ਉਹਨਾਂ ਦਾ ਉਹ ਡਾਇਲੌਗ ਹੈ ਅਖੀਰਲੇ ਪੀਰੀਅਡ ਦਾ, ਉਸ 'ਚ ਉਹ ਕਹਿੰਦੇ ਨੇ ਕਿ ਵੀ ਪ੍ਰਿੰਸੀਪਲ ਗੰਗਾ ਸਿੰਘ ਕੇ ਚਾਰ ਤਰਫ ਅੱਗ ਬਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ, ਸੱਚੀ ਸਰਕਾਰ ਦਾ ਸਾਈਂ ਮਈਆਂ ਮੀਰ ਡਿੱਠਾ, ਹਾਲ ਆ ਜਦ ਯਾਰ ਦਾ, ਉਹ ਹੋ ਵਿਆਕੁਲ ਰੋ ਪਿਆ ਰੋਏ ਤੇ ਤਾਂ ਹੀ ਮਾਰਦਾ,
सुन कहा सतगुर मियाँ छोड़ो प्रीति चाम से क्या हुआ तन जल रहा हम शांत हैं हरि नाम से। ਹੁਣ ਇਹ ਜਿਹੜੇ ਰੂਹਾਨੀ ਸ਼ਖਸੀਅਤਾਂ ਨੇ, ਰੱਬੀ ਸ਼ਖਸੀਅਤਾਂ ਨੇ, ਜਿਨ੍ਹਾਂ ਦੇ ਸਵਾਲ ਜਵਾਬ, ਜਿਨ੍ਹਾਂ ਦੇ ਸਾਈਨ, ਜਿਨ੍ਹਾਂ ਦੇ ਹਿੰਦਸੇ ਇੱਕ ਦੂਜੇ ਦੇ ਨਾਲ ਜੁੜੇ ਹੁੰਦੇ ਨੇ, ਇਹ ਉਸ ਲੈਵਲ ਦੀ ਗੱਲ ਹੁੰਦੀ ਹੈ, ਬਹੁਤ ਵਾਰ ਆਮ ਲੋਕਾਂ ਦੀ ਸਮਝ ਤੋਂ ਪਰੇ ਹੁੰਦੀ ਹੈ। ਔਰ ਐਸਾ ਸਾਡੇ ਇਤਿਹਾਸ ਦਾ ਇੱਕ ਵਾਕਿਆ ਹੈ ਕਿ ਜਿਹਦੇ 'ਚ ਜਦੋਂ ਗੁਰੂ ਅਰਜਨ ਸਾਹਿਬ ਜਿਨ੍ਹਾਂ ਦੀ ਸੁਖਮਣੀ ਹਰ ਇੱਕ ਨੂੰ ਸੁਖ ਦੇਣ ਵਾਲੀ ਹੈ, ਅੱਜ ਵੀ ਤੁਸੀਂ ਸੁਖਮਣੀ ਦਾ ਜਾਪ ਪੜ੍ਹਦੇ ਹੋ, ਪਾਠ ਕਰਦੇ ਹੋ, ਅੰਦਰ ਠੰਡਾ ਹੁੰਦਾ। ਔਰ ਉਹਦੇ 'ਚ ਇੱਕ ਅਸ਼ਟਪਦੀ ਦੇ ਵਿੱਚ ਜਿਹੜਾ ਹੈ ਉਸ ਦਾ ਇੱਕ ਪਦਾ ਕਿ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀ ਹੈ ਜੀਵਨ ਮੁਕਤ। ਔਰ ਇਸ ਦੇ ਉੱਤੇ ਸਾਈਂ ਮੀਆਂ ਮੀਰ ਨੇ ਕਦੇ ਪੁੱਛਿਆ ਸੀ ਕਿ ਇਸ ਪਾਤਸ਼ਾਹ ਇਸ ਕਿਸਮ ਦਾ ਕੋਈ ਹੈ ਵਰਤਾਰਾ ਸੱਚਮੁੱਚ ਜਿੱਥੇ ਹਰਖ ਤੇ ਸੋਗ, ਆਨੰਦ ਤੇ ਵਿਯੋਗ, ਸੋਨਾ ਤੇ ਮਿੱਟੀ, ਇਹ ਸਾਰੇ ਨੂੰ ਅੰਮ੍ਰਿਤ ਤੇ ਜ਼ਹਿਰ, ਮਾਨ ਤੇ ਅਪਮਾਨ, ਰਾਜਾ ਤੇ ਰੰਕ, ਉਸ ਦੇ ਵਿੱਚ ਜਿਹੜੀ ਆ ਉਹ ਸਮਤਾ ਹੋਏ, ਬਰਾਬਰੀ ਦੇਖਣ ਵਾਲਾ ਹੋਏ। ਔਰ ਗੁਰੂ ਸਾਹਿਬ ਨੇ ਕਿਹਾ ਵੀ ਜਿਹੜੀ ਮੁਕਤੀ ਦੀ ਗੱਲ ਹੈ, ਮਰਨ ਤੋਂ ਬਾਅਦ ਦੀ ਮੁਕਤੀ ਨਾਲ ਅਸੀਂ ਯਕੀਨ ਨਹੀਂ ਰੱਖਦੇ। ਉਹ ਇਨਸਾਨ ਜਿਹੜਾ ਜੀਵਨ ਮੁਕਤ ਹੈ, ਜਿਹੜਾ ਇਹਨਾਂ ਸਾਰਿਆਂ ਚੋਂ ਗੁਜ਼ਰ ਕੇ ਵੀ ਜਿਹੜਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਨੌਵੇਂ ਪਾਤਸ਼ਾਹ ਸੁਖ ਸਨੇ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਜਾਣੇ। ਹੁਣ ਪਰਖ ਉਹੀ ਚੱਲ ਰਹੀ ਹੈ, ਉਹਨੂੰ ਆਪਣੇ ਸਿੱਖਾਂ ਨੂੰ ਦੱਸਣ ਦੇ ਲਈ, ਕੁੱਲ ਦੁਨੀਆ ਨੂੰ ਦੱਸਣ ਦੇ ਲਈ ਗੁਰੂ ਸਾਹਿਬਾਨ ਆਪਣੇ ਤੇ ਲੈ ਰਹੇ ਨੇ। ਔਰ ਇਹ ਦੱਸਦੇ ਨੇ ਕਿ ਭਾਈ ਜੇ ਇਹੋ ਜਿਹੀ ਸਟੇਜ ਵੀ ਆ ਜਾਏ ਤੇ ਤਨ ਕਦੇ, ਉਹਨਾਂ ਦੇ ਹੀ ਪਿਤਾ ਗੁਰੂ ਰਾਮਦਾਸ ਜੀ ਨੇ ਬਾਣੀ ਦੇ ਵਿੱਚ ਇਹ ਫਰਮਾਇਆ ਸੀ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿਜ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾਂ ਜੋ ਦੇਵੈ ਸੋ ਖਾਈ। ਕਿ ਆਪਣਾ ਤਨ ਤੇ ਮਨ, ਹੁਣ ਮਨ ਨੂੰ ਅੱਗ 'ਚ ਸਾੜਨਾ ਤੇ ਉਹ ਨਿਰੰਕਾਰ ਜਾਣਦਾ ਕਿਹਦੇ ਮਨ 'ਚੋਂ ਵਿਕਾਰ ਸੜੇ ਨੇ, ਲੇਕਿਨ ਤਨ ਨੂੰ ਸੜਦਾ ਤੇ ਅਸੀਂ ਦੇਖ ਰਹੇ, ਤਨ ਨੂੰ ਸੜਦਾ ਤੇ ਸਾਈਂ ਮੀਆਂ ਮੀਰ ਦੇਖ ਰਹੇ ਨੇ। ਔਰ ਉਹ ਦੇਖ ਰਹੇ ਨੇ ਕਿ ਭਾਈ ਕਿੱਥੇ ਹਰਮੰਦਰ ਦੇ ਉਸ ਪਵਿੱਤਰ ਸਰੋਵਰ ਦੀ ਠੰਡਕ ਤੇ ਕਿੱਥੇ ਇਹ ਤੱਤੀ ਤਵੀ ਔਰ ਰੇਤ ਔਰ ਉਬਲਦਾ ਪਾਣੀ, ਲੇਕਿਨ ਉਸ ਦੇ ਉੱਤੇ ਚੌਂਕੜਾ ਮਾਰ ਕੇ ਬੈਠੇ ਗੁਰੂ ਅਰਜਨ ਸਾਹਿਬ ਯਾਦ ਦਹਾਨੀ ਕਰਵਾ ਰਹੇ ਨੇ ਕਿ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ। ਹੁਣ ਇੱਥੋਂ ਅਸੀਂ ਜਦੋਂ ਸ਼ਹਾਦਤ ਦੀ ਗੱਲ ਕਰਦੇ ਹਾਂ ਤਾਂ ਇਹ ਸਾਰੇ 417 ਵਰਿਆਂ ਦੇ ਸਫ਼ਰ ਨੂੰ 1606 ਈਸਵੀ ਜਿਹੜਾ ਕਿ 16 ਜੂਨ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਮੁਤਾਬਕ ਬਣਦਾ ਹੈ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ। ਔਰ ਇਹ ਪਹਿਲੇ ਸ਼ਹੀਦ ਗੁਰੂ ਨੇ। ਔਰ ਗੁਰੂ ਅਰਜਨ ਸਾਹਿਬ ਲਗਭਗ 18 ਸਾਲ ਦੀ ਉਮਰ 'ਚ ਗੁਰਗੱਦੀ ਤੇ ਬੈਠਦੇ ਨੇ, ਲਗਭਗ 42 ਸਾਲ ਦੀ ਉਮਰ 'ਚ ਜੋਤੀ ਜੋਤ ਸਮਾਉਂਦੇ ਨੇ। ਔਰ ਇਸ ਸਾਰੇ ਪੀਰੀਅਡ 'ਚ ਬਹੁਤ ਵਾਰ ਕਿਉਂਕਿ ਸ਼ਹਾਦਤ ਹੀ ਇੰਨੀ ਵੱਡੀ ਹੈ ਤੇ ਸ਼ਹੀਦੀ ਦੇ ਸਫ਼ਰ ਤੋਂ ਹੀ ਜਿਹੜਾ ਸਿੱਖ ਕੌਮ ਦਾ ਵੀ ਸ਼ਹੀਦੀਆਂ ਦਾ ਸਫ਼ਰ ਸ਼ੁਰੂ ਹੁੰਦਾ ਹੈ, ਇਸ ਲਈ ਉਹਨਾਂ ਦੇ ਜੀਵਨ ਦੇ ਬਾਕੀ ਆਸਪੈਕਟਸ ਦੇ ਉੱਤੇ ਬਹੁਤੀ ਗੱਲ ਨਹੀਂ ਹੁੰਦੀ। ਜਾਂ ਬਹੁਤ ਵਾਰ ਮੈਨੂੰ ਯਾਦ ਹੈ ਕਿ ਇੱਕ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਨੂੰ ਰਿਪਰੈਜ਼ੈਂਟ ਕਰਨ ਵਾਲੇ ਉਹਨਾਂ ਦੇ ਨੈਸ਼ਨਲ ਅਸੈਂਬਲੀ ਦੇ ਮੈਂਬਰ ਸਨ, ਸ਼ਾਇਦ ਲਾਸਟ ਨੇਮ ਕਾਲੋਂ ਉਹਨਾਂ ਦਾ, ਤੇ ਉਹ ਮੈਨੂੰ ਕਹਿਣ ਲੱਗੇ, ਕਹਿੰਦਾ ਜੀ ਮੈਂ 10 ਗੁਰੂ ਸਾਹਿਬਾਨ ਦੀ ਹਿਸਟਰੀ ਪੜ੍ਹੀ ਹੈ ਔਰ ਮੈਂ ਜ਼ਾਹਰ ਹੈ ਕਿ ਵੀ ਬਾਬਾ ਨਾਨਕ ਦੇ ਨਾਲ ਸਿੱਖ ਕੌਮ ਦੀ ਸ਼ੁਰੂਆਤ ਹੁੰਦੀ ਹੈ, ਪਰ ਉਹਨਾਂ ਨੇ ਕਿਹਾ ਜੀ ਮੈਂ 5ਵੇਂ ਪਾਤਸ਼ਾਹ ਦੇ ਜੀਵਨ ਤੋਂ ਬਹੁਤ ਮੁਤਾਸਰ ਹੋਇਆ ਕਿ ਜਿਹੜਾ ਸਿੱਖੀ ਦੀਆਂ ਫਾਊਂਡੇਸ਼ਨਸ ਨੂੰ ਜਿਵੇਂ ਇੰਸਟੀਟਿਊਸ਼ਨਲਾਈਜ਼ 5ਵੇਂ ਪਾਤਸ਼ਾਹ ਨੇ ਕੀਤਾ। ਉਹਨਾਂ ਨੇ ਕਿਹਾ ਵੀ ਜਿਹੜਾ ਅੱਡ ਕੌਮ ਦਾ ਵੀ ਗੁਰੂ ਨਾਨਕ ਸਾਹਿਬ ਤੋਂ 5ਵੇਂ ਪਾਤਸ਼ਾਹ ਤੱਕ ਤਾਂ ਇੱਕ ਓਪਨ ਥਾਟ ਸੀ ਜਿਸ ਦੇ ਵਿੱਚ ਜਿਹੜਾ ਆਪਣਾ ਸਿਧਾਂਤ ਫਿਲਾਸਫੀ ਦਿੱਤੀ ਗਈ, ਪਰ ਉਹਨਾਂ ਨੇ ਕਿਹਾ ਵੀ ਜਿਹੜਾ ਸਿੱਖ ਧਰਮ ਦੀ ਜੇ ਬੁਨਿਆਦ ਰੱਖ ਕੇ ਉਹਨੂੰ ਇੰਸਟੀਟਿਊਸ਼ਨਲਾਈਜ਼ ਕੀਤਾ ਤੇ ਉਹ ਗੁਰੂ ਅਰਜਨ ਸਾਹਿਬ ਨੇ ਕੀਤਾ। ਔਰ ਮੈਂ ਉਸ ਤੋਂ ਬਾਅਦ ਇਸ ਦੇ ਉੱਤੇ ਹੋਰ ਵੀ ਸੋਚਣਾ ਸ਼ੁਰੂ ਕੀਤਾ। ਮੈਂ ਕਿਹਾ ਵੀ ਬਿਲਕੁਲ ਜੇ ਤੁਸੀਂ ਦੇਖਦੇ ਹੋ ਕਿ ਭਾਈ ਜੇ ਗੁਰੂ ਅਰਜਨ ਸਾਹਿਬ ਦਾ ਤੁਸੀਂ ਓਵਰਆਲ ਪਾਰਟ ਦੇਖੋ, ਔਰ ਬਹੁਤ ਵਾਰ ਅਸੀਂ ਇੰਨੀਆਂ ਉਮਰਾਂ ਭੋਗ ਰਹੀਆਂ ਨੇ, ਕੋਈ ਸਾਥੋਂ ਸਰਿਆ ਬਣਿਆ ਨਹੀਂ,
ਕੁਛ ਅਸੀਂ ਕਰਨ ਜੋਗੇ ਨਹੀਂ। ਲੇਕਿਨ ਕਿਨਾਂ ਹਾਲਾਤਾਂ 'ਚ ਇੱਕ ਤਾਂ ਡਿਵਿਨਿਟੀ ਹੈ, ਰੱਬੀ ਪਾਰਟ ਹੈ, ਲੇਕਿਨ ਦੱਸੋ ਹੀ ਗੁਰੂ ਸਾਹਿਬਾਨ ਨੇ ਸਰੀਰਕ ਜਾਮਿਆਂ ਦੇ ਵਿੱਚ ਉਹ ਕੁਝ ਕੀਤਾ ਜੋ ਕੁਝ ਇਨਸਾਨ ਕਰਨ ਦੇ ਸਮਰੱਥ ਹੈ। ਬਿਲਕੁਲ। ਔਰ ਇਹ ਦੱਸਿਆ ਗੁਰੂ ਸਾਹਿਬ ਨੇ ਕਿ ਭਾਈ ਉਹਨਾਂ ਨੇ ਆਪਣੀਆਂ ਅਲੌਕਿਕ ਤਾਕਤਾਂ ਦਾ ਇਸਤੇਮਾਲ ਨਹੀਂ ਕੀਤਾ ਹੈ, ਉਹ ਉਹਨਾਂ ਦੇ ਵਿੱਚ ਇਨਹੈਰੈਂਟ ਨੇ, ਉਹਨਾਂ ਦੇ ਬੋਲਾਂ 'ਚ ਨੇ, ਉਹਨਾਂ ਦੇ ਵਾਕਾਂ 'ਚ ਨੇ, ਪਰ ਉਸ ਧਰਤੀ ਤੇ ਉਵੇਂ ਹੀ ਵਿਚਰੇ ਨੇ, ਉਵੇਂ ਹੀ ਉਹ ਸਾਰੇ ਪਰਿਵਾਰਕ ਕਲੇਸ਼ 'ਚੋਂ ਵੀ ਗੁਜ਼ਰੇ। ਉਹਨਾਂ ਸਾਰੇ, ਜੇ ਅਸੀਂ ਪ੍ਰਿਥੀ ਚੰਦ ਮਹਾਦੇਵ, ਉਹ ਸਾਰਾ ਪਾਠ ਉਹਨਾਂ ਦੇ ਵੱਡੇ ਪੁੱਤਰਾਂ ਦਾ ਹਾਲ ਦੇਖਦੇ ਤੇ ਉਵੇਂ ਹੀ ਅਸੀਂ ਆਪਣੇ ਘਰਾਂ 'ਚ ਦੇਖਦੇ ਹਾਂ। ਲੇਕਿਨ ਉਸ ਸਭ ਦੇ ਚੱਲਦਿਆਂ ਵੀ ਜੇ ਤਿਆਗ ਹੈ ਤੇ ਉਹ ਸਿਖਰ ਦਾ, ਜੇ ਕ੍ਰੀਏਟਿਵਨੈਸ ਹੈ। ਹੁਣ ਗੁਰੂ ਅਰਜਨ ਸਾਹਿਬ ਨੇ ਕਿੰਨੇ, ਉਹਨਾਂ ਦਾ ਜਨਮ ਗੁਰੂ ਅਰਜਨ ਸਾਹਿਬ ਦਾ ਗੋਇੰਦਵਾਲ ਸਾਹਿਬ ਹੁੰਦਾ ਹੈ, ਲੇਕਿਨ ਜਿਹੜਾ ਉਹਨਾਂ ਦੇ ਅਸੀਂ ਦੇਖਦੇ ਹਾਂ ਕਿ ਭਾਈ ਕਿਵੇਂ ਉਹਨਾਂ ਨੇ ਸ਼ਹਿਰ ਵਸਾਏ ਨੇ। ਇਕੱਲਾ ਇਹੀ ਨਹੀਂ ਕਿ ਅੰਮ੍ਰਿਤਸਰ ਨੂੰ ਚੱਕ ਰਾਮਦਾਸ ਤੋਂ ਵੱਡੇ ਇੱਕ ਜਿਹਦੇ 'ਚ ਕਿ 52 ਕਿੱਤਿਆਂ ਦੇ ਲੋਕ ਆ ਕੇ ਵਸਦੇ ਨੇ। ਅੱਜ ਛੇਹਰਟਾ ਜਿਹੜਾ ਉਹ ਬਿਲਕੁਲ ਅੰਮ੍ਰਿਤਸਰ ਦੇ ਨਾਲ ਲੱਗ ਗਿਆ, ਲੇਕਿਨ ਉਹ ਤਾਂ ਬਾਹਰ ਸੀ ਜਦੋਂ ਗੁਰੂ ਸਾਹਿਬ ਨੇ ਆਪਣੇ ਭਰਾ ਦੀ ਈਰਖਾ ਕਰਕੇ ਉਹ ਛੱਡ ਕੇ ਉਹਨੂੰ ਦੇ ਕੇ ਚਲੇ ਗਏ ਬਾਹਰ, ਔਰ ਉੱਥੇ ਆਬਾਦ ਹੋਏ। ਤੇ ਉੱਥੇ ਇਹ ਹਰਟ, ਜਾਂ ਪੰਜਾਬੀ 'ਚ ਕਈ ਵਾਰ ਇਹਨੂੰ ਹਲਟ ਵੀ ਕਿਹਾ ਜਾਂਦਾ ਹੈ, ਪਰਸ਼ੀਅਨ ਵੀਲ, ਕਿ 6 ਹਲਟਾਂ ਵਾਲਾ ਖੂਹ ਜਿਹੜਾ ਹੈ। ਇਹ ਜੇ ਤੁਸੀਂ ਐਗਰੀਕਲਚਰ ਦੀ ਦੁਨੀਆ 'ਚ ਚੇਂਜ ਦੇਖੋ ਤੇ ਇੱਕ ਬਹੁਤ ਵੱਡੀ ਗੱਲ ਸੀ ਕਿ 6 ਹਲਟਾਂ ਨਾ ਹੀ ਉਹਦਾ ਤਾਂ ਪਿਆ ਕਿ ਗੁਰੂ ਅਰਜਨ ਸਾਹਿਬ ਨੇ ਉੱਥੇ ਖੇਤੀਬਾੜੀ ਦੇ ਲਈ 6 ਹਲਟ ਜੋੜੇ, ਔਰ ਉਹ ਜਿਹੜਾ ਉਹਦੇ ਰਾਹੀਂ ਖੇਤੀ ਕੀਤੀ। ਔਰ ਉਸ ਮੁਕਾਮ ਦੇ ਉੱਤੇ ਹੀ ਜਿਹੜਾ ਫਿਰ ਅੱਜ ਜਦੋਂ ਅਸੀਂ ਦੇਖਦੇ ਕਿ ਜੇ ਸ਼ਹਿਰਾਂ ਦੇ, ਉਹ ਇੱਕ ਆਪਣੇ ਆਪ ਦੇ ਵਿੱਚ ਸ਼ਹਿਰ ਵਸ ਜਾਂਦਾ ਜਿੱਥੇ ਗੁਰੂ ਅਰਜਨ ਬੈਠਦੇ ਨੇ। ਤਰਨਤਾਰਨ ਸਾਹਿਬ ਲਗਭਗ 15 ਕਿਲੋਮੀਟਰ ਅੰਮ੍ਰਿਤਸਰ ਤੋਂ, ਉਸ ਸ਼ਹਿਰ ਨੂੰ ਗੁਰੂ ਸਾਹਿਬ ਵਸਾਉਂਦੇ ਨੇ। ਔਰ ਕਰਤਾਰਪੁਰ ਸਾਹਿਬ ਜਿਹੜਾ ਜਲੰਧਰ ਤੋਂ ਲਗਭਗ 15 ਕਿਲੋਮੀਟਰ ਹੈ, ਇਹ ਗੁਰੂ ਅਰਜਨ ਸਾਹਿਬ ਦਾ ਵਸਾਇਆ ਸ਼ਹਿਰ ਹੈ। ਹਰਗੋਬਿੰਦਪੁਰ ਬੇਸ਼ੱਕ 6ਵੇਂ ਪਾਤਸ਼ਾਹ ਦਾ ਜਾਂ ਬਾਅਦ 'ਚ ਉਹਨਾਂ ਨੇ ਡਿਵੈਲਪ ਕੀਤਾ, ਲੇਕਿਨ ਇਸ ਦੇ ਉੱਤੇ ਵੀ ਜਿਹੜਾ ਇਸ ਦੀ ਸ਼ੁਰੂਆਤ ਗੁਰੂ ਅਰਜਨ ਸਾਹਿਬ ਦੇ ਨਾਲ ਜੁੜੀ ਹੋਈ ਹੈ। ਔਰ ਇਹੀ ਨਹੀਂ, ਇਹ ਉਹ ਪੀਰੀਅਡ ਹੈ ਜਦੋਂ ਅਸੀਂ 17ਵੀਂ ਸਦੀ ਦੀ ਬਿਗਨਿੰਗ ਦੇਖਦੇ ਹਾਂ, ਕਿਉਂਕਿ 16ਵੀਂ ਸਦੀ ਦਾ ਐਂਡ ਉਹ ਪੀਰੀਅਡ ਹੈ। ਪੰਜਾਬ ਦੇ ਵਿੱਚ ਅਕਾਲ ਵੀ ਪੈਂਦੇ ਨੇ, ਜਿਹੜਾ ਚੇਂਜ ਆਫ ਥਰੋਨ ਅਕਬਰ ਤੋਂ ਜਹਾਂਗੀਰ ਤੱਕ ਪਹੁੰਚਦਿਆਂ ਦਾ ਟਰਬੂਲੈਂਟ ਪੀਰੀਅਡ ਵੀ ਹੈ। ਉਸ ਸਾਰੇ 'ਚ ਬਿਮਾਰੀ ਵੀ ਪੈਂਦੀ ਹੈ, ਪਲੇਗ ਆਉਂਦੀ ਹੈ, ਅਕਾਲ ਪੈਂਦਾ ਹੈ। ਔਰ ਕਿਵੇਂ ਗੁਰੂ ਸਾਹਿਬ ਲੋਕਾਂ ਦੇ ਨਾਲ ਜੇ ਮੌਤਾਂ ਹੋ ਰਹੀਆਂ ਨੇ, ਲਾਹੌਰ ਦੇ ਵਿੱਚ ਉਹ ਹੱਥ ਪਹੁੰਚ ਜਾਂਦੇ ਨੇ, ਲੰਗਰ ਵੀ ਚੱਲ ਰਿਹਾ, ਹੱਥੀਓਂ ਮੁਰਦੇ ਦਫਨਾ ਵੀ ਰਹੇ ਨੇ, ਸੰਸਕਾਰ ਵੀ ਕਰ ਰਹੇ ਨੇ। ਜੇ ਇੰਨੀ ਕੁ ਜਿਹੜਾ ਅਕਾਲ ਪੈ ਜਾਂਦਾ, ਮੀਂਹ ਨਹੀਂ ਪੈਂਦੇ, ਬਾਦਸ਼ਾਹ ਨੂੰ ਅਪਰੋਚ ਕਰਕੇ ਮਾਲੀਆ ਮੁਆਫ ਕਰਾ ਰਹੇ ਨੇ ਕਿ ਭਾਈ ਕਿਸਾਨਾਂ ਨੂੰ ਤਕਲੀਫ ਨਾ ਹੋਏ, ਉਹਨਾਂ ਦਾ ਮਾਲੀਆ ਮਾਫ ਹੋਏ। ਔਰ ਜੇ ਤੁਸੀਂ ਖੂਹ ਲਵਾਉਣ ਦਾ ਪਾਣੀ, ਜਿਹੜੀ ਬੇਸਿਕ ਨੈਸੈਸਿਟੀ ਹੈ, ਕਿੰਨੇ ਖੂਹ ਮਾਝਾ ਔਰ ਉਸ ਸਾਰੇ ਇਲਾਕੇ ਦੇ ਵਿੱਚ ਗੁਰੂ ਸਾਹਿਬ ਨੇ ਲਵਾਏ ਨੇ। ਔਰ ਫਿਰ ਜਿਹੜੀ ਸਾਂਝ ਦਾ ਮੈਸੇਜ ਹੈ, ਜਿਸ ਚੋਂ ਅਲਟੀਮੇਟਲੀ ਅਸੀਂ ਦੇਖਦੇ ਹਾਂ ਕਿ ਹਰਮੰਦਰ ਸਾਹਿਬ ਨਿਕਲਦਾ ਹੈ, ਕਿਵੇਂ ਨਹੀਂ ਪੱਥਰ ਸਾਈਂ ਮੀਆਂ ਮੀਰ ਰੱਖਦੇ ਨੇ। ਔਰ ਉਸ ਸਾਰੇ ਪੀਰੀਅਡ ਦੇ ਵਿੱਚ ਹਰਮੰਦਰ ਦੇ ਬਣਨ ਦੇ ਵਿੱਚ ਸ਼ਾਇਦ ਲਗਭਗ 12 ਤੋਂ 15 ਸਾਲ ਦਾ ਵਕਤ ਹੈ ਜਦੋਂ ਕਾਰ ਸੇਵਾ ਹੋ ਕੇ ਕੰਮ ਮੁਕੰਮਲ ਹੁੰਦਾ ਹੈ। ਲੇਕਿਨ ਉਸ ਦੇ ਵਿੱਚ, ਉਸ ਖਿੱਤੇ ਦੇ ਅੰਦਰ ਜਿਸ ਕਦਰ ਗੁਰੂ ਅਰਜਨ ਸਾਹਿਬ ਦਾ ਪਿਆਰ ਦਾ, ਪਰਉਪਕਾਰ ਦਾ ਸੁਣਿਆ ਜਾਂਦਾ ਹੈ ਕਿ ਉਸ ਵੇਲੇ 3 ਰੀਜਨਸ ਦੇ ਵਿੱਚ, ਪੰਜਾਬ ਦੇ ਵਿੱਚ ਬਹੁਤ ਵੱਡਾ ਜ਼ੋਰ ਸੀ ਜਿਹੜਾ ਨਗਾਈਆ ਪੀਰ ਕਰਕੇ ਜਿਹਨੂੰ ਕਿਹਾ ਜਾਂਦਾ ਸਖੀ ਸਰਵਰ, ਔਰ ਉਹਨਾਂ ਦੇ 3 ਵੱਡੇ ਜਿਹੜੇ ਹੈੱਡਕੁਆਟਰ ਜਿਹੜੇ ਪ੍ਰਚਾਰ ਦੇ ਸਨ। ਝਬਾਲ ਦੇ ਵਿੱਚ ਚੌਧਰੀ ਲੰਗਾਹ ਜਿਹੜਾ ਚੌਧਰੀ ਵੀ ਸੀ, ਦੁਆਬੇ ਦੇ ਵਿੱਚ ਜਿਹੜਾ ਜਿਹਨੂੰ ਬਾਅਦ ਦੇ ਵਿੱਚ ਇਹ ਸਾਰਾ ਇਲਾਕਾ ਦੁਆਬੇ ਦਾ, ਉਸ ਦੇ ਇੰਚਾਰਜ ਭਾਈ ਮੰਝ ਜਿਹੜੇ ਨੇ ਉਹ ਸਖੀ ਸਰਵਰ ਦੇ ਪੁਜਾਰੀ ਸੀ। ਕੰਗਾ ਮਾਈ ਕੀਆਂ, ਕੰਗਾ ਮਾਈ ਕੀ, ਇਸ ਕਿਸਮ ਦਾ ਟਾਂਡੇ ਦੇ ਨੇੜੇ ਤੇੜੇ ਹੀ ਉਹ ਮੈਂ ਗਿਆ ਵੀ ਹੋਇਆ ਉੱਥੇ। ਔਰ ਮਾਲਵੇ ਦੇ ਵਿੱਚ ਉਹਦਾ ਹੈੱਡਕੁਆਟਰ ਜਿਸ 'ਚੋਂ ਭਾਈ ਬਹਿਲੋ। ਹੁਣ ਤੁਸੀਂ ਦੇਖਦੇ ਹੋ ਕਿ ਵੀ ਇਹ ਉਹੀ ਪੀਰੀਅਡ ਹੈ, ਹਰਮੰਦਰ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਹੈ, ਗੁਰੂ ਸਾਹਿਬ ਦਾ ਜਿਹੜਾ ਸੁਨੇਹਾ ਸਰਬੱਤ ਦੇ ਭਲੇ ਦਾ ਸਭ ਤੱਕ ਪਹੁੰਚ ਰਿਹਾ ਹੈ। ਚੌਧਰੀ ਲੰਗਾਹ ਵੀ ਗੁਰੂ ਕਾ ਸਿੱਖ ਬਣਦਾ ਤੇ ਸਿੱਖੀ ਮਾਝੇ ਫਿਰ ਚੌਧਰੀ ਲੰਗਾਹ ਢਿੱਲੋਂ ਦੀ ਕੁਰਬਾਨੀ ਜਿਹੜੀ ਹੈ, ਜਿਨ੍ਹਾਂ ਦੇ ਖਾਨਦਾਨ ਚੋਂ ਫਿਰ ਅਲਟੀਮੇਟਲੀ ਮਾਈ ਭਾਗੋ ਨਿਕਲਦੀ ਹੈ। ਜਾਂ ਅੱਜ ਵੀ ਜਦੋਂ ਅਸੀਂ ਪਰਮਜੀਤ ਸਿੰਘ ਪੰਜਵਾੜ ਔਰ ਸਾਰਾ
ਜਿਹੜੇ ਢਿੱਲੋਆਂ ਦੇ ਪਿੰਡ ਨੇ, ਝਬਾਲ ਦੇ ਆਲੇ ਦੁਆਲੇ ਸਾਰੇ, ਇਹ ਉਸ ਪੀਰੀਅਡ ਤੋਂ ਅਸੀਂ ਜੇ ਅੱਜ ਤੱਕ ਦੇਖੀਏ ਤੇ ਬਹੁਤ ਵੱਡੀ ਜਿਹੜੀ ਹੈ ਤਬਦੀਲੀ ਹੁੰਦੀ ਹੈ। ਇਕੱਲਾ ਇਹੀ ਨਹੀਂ, ਫਿਰ ਉਸ ਲੈਵਲ ਦਾ ਪਿਆਰ ਚੌਧਰੀ ਲੰਗਾ ਜਿਹੜਾ ਗੁਰੂ ਦਾ ਲੈਂਦੇ ਨੇ ਕਿ ਜਦੋਂ 5 ਸਿੱਖਾਂ ਦੇ ਨਾਲ ਗੁਰੂ ਅਰਜਨ ਸਾਹਿਬ ਸ਼ਹਾਦਤ ਦੇ ਅਖੀਰਲੇ ਸਫ਼ਰ ਤੇ ਅੰਮ੍ਰਿਤਸਰੋਂ ਲਾਹੌਰ ਨੂੰ ਨਿਕਲਦੇ ਨੇ ਤਾਂ ਉਹਨਾਂ 5 ਸਿੱਖਾਂ ਦੇ ਵਿੱਚ ਵੀ ਲੰਗਾ ਵੀ ਹੈ, ਭਾਈ ਪਿਰਾਣਾ ਵੀ ਹੈ, ਭਾਈ ਜੇਠਾ ਵੀ ਹੈ। ਹੁਣ ਇਸੇ ਤਰ੍ਹਾਂ ਜੇ ਅਸੀਂ ਦੁਆਬੇ ਦੇ ਵਿੱਚ ਜਿੱਥੇ ਬਹੁਤ ਵੱਡਾ ਜ਼ੋਰ ਸੀ ਇਹ ਸਖੀ ਸਰਵਰ ਔਰ ਕਬਰਾਂ ਪੂਜਣ ਔਰ ਇਸ ਕਿਸਮ ਦਾ, ਭਾਈ ਮੰਝ ਉਹ ਰੁਤਬਾ ਹਾਸਲ ਕਰਦੇ ਨੇ ਕਿ ਭਾਈ ਉਹ ਸਿੱਖੀ ਦਾ ਵੀ ਸੈਂਟਰ ਬਣਦਾ ਔਰ ਉਸ ਨੂੰ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਮੰਝ ਪਿਆਰਾ ਗੁਰੂ ਕੋ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹ ਥਾ ਜਗ ਲੰਘਣ ਹਾਰਾ। ਔਰ ਇਹ ਸਾਰਾ ਹੀ ਪਾਰਟ ਚੇਂਜ ਹੋ ਜਾਂਦਾ। ਮਾਲਵਾ ਭਾਈ ਬਹਿਲੋ ਜਿਹੜੇ ਜਦੋਂ ਤੁਸੀਂ ਹਰਮੰਦਰ ਸਾਹਿਬ ਦੀ ਕਾਰ ਸੇਵਾ ਵਾਲੇ ਪਾਸਿਓਂ ਦੇਖੋ ਕਿ 4 ਪਾਸਿਓਂ ਕਿਵੇਂ ਕਿਵੇਂ ਸੇਵਾ ਹੋ ਰਹੀ ਹੈ, ਤੇ ਭਾਈ ਬਹਿਲੋ ਵੀ ਇਸ ਗੁਰੂ ਦੇ ਦਰ ਤੇ ਆਉਂਦੇ ਨੇ। ਔਰ ਜਦੋਂ ਇਹ ਈਵਨ ਗੁਰੂ ਸਾਹਿਬ ਦਾ ਅਸੀਂ ਇਹ ਬਚਨ ਦੇ ਭਾਈ ਬਹਿਲੋ ਸਭ ਤੋਂ ਪਹਿਲੋਂ ਇਹ ਰੁਤਬਾ ਹਾਸਲ ਹੁੰਦਾ। ਹੁਣ ਇਹ ਹੈ ਜਦੋਂ ਅਸੀਂ ਬੈਕਗ੍ਰਾਉਂਡ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਕਾਰਨਾਂ ਵੱਲ ਇੱਕ ਪੰਛੀ ਝਾਤ ਮਾਰਾਂਗੇ ਤੇ ਸਾਨੂੰ ਇਹ ਸਮਝਣ ਦੀ ਲੋੜ ਹੈ ਵੀ ਜਹਾਂਗੀਰ ਦੀ ਆਟੋਬਾਇਓਗ੍ਰਾਫੀ ਤੌਜ਼ਕੇ ਜਹਾਂਗੀਰੀ 'ਚ ਉਹ ਕਿਉਂ ਇਹ ਕਹਿੰਦਾ ਕਿ ਭਾਈ ਇਹ ਜਿਹੜੀ ਉਹਨਾਂ ਦੀ ਝੂਠ ਦੀ ਦੁਕਾਨ ਗੁਰੂ ਨਾਨਕ ਸਾਹਿਬ ਤੋਂ ਦੁਕਾਨੇ ਬਾਤਲ 3-4 ਪੀੜ੍ਹੀਆਂ ਤੋਂ ਬੜੀ ਗਰਮ ਸੀ, ਜਿਸ ਤੋਂ ਕੁਛ ਹਿੰਦੂ ਤੇ ਭੋਲੇ ਭਾਲੇ ਮੁਸਲਮਾਨ ਵੀ ਸੌਦਾ ਲੈਣ ਲੱਗ ਗਏ ਸਨ। ਹੁਣ ਇਹ ਜਿਹੜਾ ਭੋਲੇ ਭਾਲੇ ਮੁਸਲਮਾਨਾਂ ਦੀ ਗੱਲ ਕਰਦਾ ਇਹ ਜ਼ਾਹਰ ਹੈ ਕਿ ਵੀ ਜਿਹੜੇ ਇੱਕ ਪਾਸੇ ਨਕਸ਼ਬੰਦੀ ਥਾਟ ਵਾਲੇ ਜਿਹੜਾ ਸ਼ੇਖ ਅਹਿਮਦ ਸਰਹੰਦੀ ਜਿਸ ਨੂੰ ਤਕਲੀਫ ਸੀ ਕਿ ਭਾਈ ਇਹ ਗੁਰੂ ਅਰਜਨ ਸਾਹਿਬ ਦਾ ਸਰਬ ਸਾਂਝੀ ਵਾਲਤਾ ਦਾ, ਕਿਉਂਕਿ ਵਿਦਿਨ ਇਸਲਾਮ ਵੀ 2 ਕਰੰਟ ਰਹੇ ਨੇ ਹਮੇਸ਼ਾ, ਇੱਕ ਬਹੁਤ ਸ਼ਰੀਅਤ ਦੇ ਉੱਤੇ ਹੀ ਖੜਾ ਤੇ ਇੱਕ ਪਿਆਰ ਨੂੰ ਪਹਿਲਾ ਪ੍ਰਾਇੋਰਟੀ ਦੇ ਕੇ ਜਿਹਨੂੰ ਅਸੀਂ ਸੂਫੀ ਇਸਲਾਮ ਕਹਿੰਦੇ ਹਾਂ। ਹਾਲਾਂ ਉਹ ਪ੍ਰੈਕਟਿਸਿੰਗ ਮੁਸਲਮਾਨ ਸੀ ਲੇਕਿਨ ਜਿਸ ਦੇ ਵਿੱਚ ਪਿਆਰ ਜਿਹੜਾ ਹੈ, ਇਸ਼ਕ ਔਰ ਇਸ਼ਕ ਹਕੀਕੀ ਜਿਹੜਾ ਹੈ ਉਹ ਉਸ ਦਾ ਮੁਕਾਮ ਹੈ, ਬਾਕੀ ਚੀਜ਼ਾਂ ਪਿੱਛੇ ਨੇ। ਸੋ ਜਿਹੜਾ ਇਹ ਕਰੰਟ ਸੀ ਇਸ਼ਕ ਹਕੀਕੀ ਨੂੰ ਮੰਨ ਕੇ ਇਹਨਾਂ ਦੀ ਤਾਂ ਸਿੱਖਾਂ ਦੇ ਨਾਲ ਜਾਂ ਗੁਰੂ ਸਾਹਿਬਾਨ ਦੇ ਵੇਲੇ ਤੋਂ ਹੀ ਇੱਕ ਦੋਸਤਾਨਾ ਸੰਬੰਧ ਹੈ, ਪਰ ਟਕਰਾਅ ਉਹਦੇ ਨਾਲ ਹੀ ਹੋਇਆ ਉਸ ਥਾਟ ਨਾਲ ਜਿਹੜਾ ਕਿ ਆਪਣੇ ਬਿਨਾਂ ਕਿਸੇ ਹੋਰ ਨੂੰ ਟੋਲਰੇਟ ਨਹੀਂ ਸੀ ਕਰਦਾ। ਹੁਣ ਹਰਮੰਦਰ ਸਾਹਿਬ ਦਾ ਕਾਨਸੈਪਟ 4 ਦਰਵਾਜ਼ੇ ਕਬੀਰ ਜਹ ਦਰ ਆਵਤ ਜਾਤੇ ਹੋ ਹਟਕਾ ਨਾ ਹੀ ਕੋਏ ਸੋ ਦਰ ਕੈਸੇ ਛੋੜੀ ਹੈ ਜੋ ਦਰ ਐਸਾ ਹੋਏ। ਫਿਰ ਉਸ ਦੀ ਨੀਂਹ ਪੱਥਰ ਹੁਣ ਕਿੱਥੇ ਬ੍ਰਾਹਮਣ ਹੁਣ ਵੀ ਤੁਸੀਂ ਇਹਨਾਂ ਦੇ ਜਿੰਨੇ ਮੰਦਰਾਂ ਦਾ ਜਾਂ ਦੂਜੇ ਦੇਖੋ ਕਿਤੇ ਦੇਖਿਓ ਕਿ ਕੋਈ ਸ਼ੂਦਰ ਵੀ ਉਹ ਫਾਊਂਡੇਸ਼ਨ ਰੱਖਦੇ ਹੋ ਤਾਂ ਬ੍ਰਾਹਮਣ ਨੇੜੇ ਨਹੀਂ ਲੱਗਣ ਦਿੰਦੇ ਹੈ। ਲੇਕਿਨ ਉਸ ਜ਼ਮਾਨੇ 'ਚ ਉਸ ਇਸਲਾਮ ਨੂੰ ਮੰਨਣ ਵਾਲੇ ਜਿਨ੍ਹਾਂ ਦਾ ਛੋਇਆ ਪਾਣੀ ਪਿੱਟ ਜਾਂਦਾ ਸੀ, ਜਿਨ੍ਹਾਂ ਨੂੰ ਹਿੰਦੂਆਂ ਨੇ ਮਲੇ ਚਲਾਨਿਆ ਹੋਇਆ ਸੀ, ਉਹਨਾਂ ਨੂੰ ਸੱਦ ਕੇ ਜਿਹੜਾ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਹੈ, ਜਿਹੜਾ ਭਵਿੱਖ ਦਾ ਸੈਂਟਰ ਬਣਨਾ ਉਹਦਾ ਨੀਂਹ ਪੱਥਰ ਰਖਾਣਾ ਇਹ ਛੋਟੀ ਤਬਦੀਲੀ ਨਹੀਂ ਸੀ। ਬਿਲਕੁਲ। ਫਿਰ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਔਰ ਗੁਰੂ ਗ੍ਰੰਥ ਸਾਹਿਬ 'ਚ ਆਪਣੇ ਨਾਲ ਉਹਨਾਂ ਨੂੰ ਬਿਠਾਣਾ ਜਿਨ੍ਹਾਂ ਨੂੰ ਬ੍ਰਾਹਮਣ ਨੇ ਸ਼ੂਦਰ ਬਣਾਇਆ ਹੋਇਆ, ਭਗਤ ਕਬੀਰ ਨੇ, ਰਵਿਦਾਸ ਜੀ ਨੇ, ਸਦਨਾ ਸੈਨ ਨੇ ਔਰ ਤੁਸੀਂ ਧੰਨਾ ਭਗਤ ਨੇ, ਉਹਨਾਂ ਭਗਤ ਨਾਮਦੇਵ ਨੇ, ਹੁਣ ਤੁਸੀਂ ਉਹਨਾਂ ਦਾ ਔਰ ਬਾਬਾ ਫਰੀਦ ਨੇ। ਹੁਣ ਇਹ ਇੱਕ ਬਹੁਤ ਵੱਡੀ ਤਬਦੀਲੀ ਇੱਕ ਦੁਨੀਆ ਦੀ ਨਹੀਂ ਹੈ, ਗੁਰੂ ਅਰਜਨ ਸਾਹਿਬ ਦੀ ਸ਼ਖਸੀਅਤ ਨੇ ਔਰ ਉਹ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਜਿਹੜਾ ਕੁੱਲ ਇਨਸਾਨੀਅਤ ਲਈ ਹੈ, ਜਿਸ ਨੂੰ 10ਵੇਂ ਪਾਤਸ਼ਾਹ ਜੋਤੀ ਜੋਤ ਸਮਾਨ ਤੋਂ ਪਹਿਲਾਂ ਗੁਰਗੱਦੀ ਬਖਸ਼ਦੇ ਨੇ। ਔਰ ਕਿਸ ਕਦਰ ਬਾਣੀ ਨੂੰ ਉਹ ਮੁਕਾਮ ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਇਹ ਪੋਥੀ ਪਰਮੇਸ਼ਰ ਕਾ ਥਾਨ, ਇਸ ਨੂੰ ਪਹਿਲਾਂ ਨਾ ਗੁਰੂ ਗ੍ਰੰਥ ਸਾਹਿਬ ਕਹਿਣ ਤੋਂ ਪਹਿਲਾਂ ਪੋਥੀ ਸਾਹਿਬ ਕਿਹਾ ਜਾਂਦਾ ਕਿ ਇਹਦਾ ਰੁਤਬਾ ਜਿਹੜਾ ਹੈ ਉਹ ਰੱਬ ਦਾ, ਕਿਉਂਕਿ ਤੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ। ਔਰ ਇੱਕ ਵਾਰ ਜਦੋਂ ਹਰਮੰਦਰ ਸਾਹਿਬ ਬਣ ਜਾਂਦਾ ਤੇ ਫਿਰ ਉਸ ਪਾਸੇ ਰਾਮਸਰ ਦੇ ਮੁਕਾਮ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਸੰਪਾਦਨਾ ਸ਼ੁਰੂ ਹੁੰਦੀ ਹੈ, ਭਾਈ ਗੁਰਦਾਸ ਜੀ ਸਕਰਾਈਬ ਨੇ। ਔਰ ਫਿਰ ਜਦੋਂ ਉਹ ਮੁਕੰਮਲ ਹੋ ਜਾਂਦਾ ਹੁੰਦਾ ਕਿ ਭਾਈ ਇਹਨੂੰ ਹੁਣ ਕਿੱਥੇ ਸਥਾਪਿਤ ਕਰੀਏ, ਉਹੀ ਰੱਬ ਦਾ ਘਰ ਹਰਿਮੰਦਰ ਜਿਸ ਪਰ ਥਾਏ ਗੁਰੂ ਸਾਹਿਬ ਨੇ ਖੁਦ ਫਰਮਾਇਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਹੁਣ ਉੱਥੇ ਔਰ ਕਿਵੇਂ ਕਿਸ ਕਦਰ
ਬੀੜ ਆਦ ਬੀੜ ਬਾਬਾ ਬੁੱਢਾ ਜੀ ਦੇ ਸੀਸ ਤੇ ਟਿਕਦੀ ਹੈ। ਗੁਰੂ ਅਰਜਨ ਸਾਹਿਬ ਹੱਥ 'ਚ ਚੌਰ ਲੈ ਕੇ ਜਿਹੜਾ ਹੈ ਉਹ ਰਾਮਸਰ ਤੋਂ ਹਰਮੰਦਰ ਸਾਹਿਬ ਤੱਕ ਆਉਂਦੇ ਨੇ। ਔਰ ਇਹ ਜਿਹੜਾ ਨਜ਼ਾਰਾ ਹੈ ਜਿਹੜਾ, ਔਰ ਉਸ ਤੋਂ ਬਾਅਦ ਜਦੋਂ ਇੱਕ ਵਾਰ ਸਥਾਪਿਤ ਹੋ ਜਾਂਦਾ ਹੈ ਫਿਰ ਗੁਰੂ ਸਾਹਿਬ ਕਦੇ ਵੀ, ਜਦੋਂ ਜਿਹਨੂੰ ਕੋਠਾ ਸਾਹਿਬ ਕਿਹਾ ਜਾਂਦਾ, ਅੱਜ ਵੀ ਜਦੋਂ ਅਕਾਲ ਤਖਤ ਸਾਹਿਬ ਤੇ ਵਾਪਸ ਸ਼ਾਮ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਿਹੜੀ ਹੈ ਉਹ ਸੁਭਾਇਮਾਨ ਕੀਤੀ ਜਾਂਦੀ ਹੈ, ਜਿਹੜਾ ਸੁਖਾਸਨ ਕੀਤਾ ਜਾਂਦਾ ਤੇ ਥੱਲੇ ਇੱਕ ਚਿੱਟੀ ਚਾਦਰ ਵਿਛਾਈ ਜਾਂਦੀ ਹੈ, ਕਿਉਂਕਿ ਇੱਕ ਵਾਰ ਜਦੋਂ ਉੱਥੇ ਸਥਾਪਿਤ ਹੋ ਗਈ ਫਿਰ ਉਹ ਬੀੜ ਪਲੰਗ ਤੇ ਹੁੰਦੀ ਸੀ ਤੇ ਗੁਰੂ ਅਰਜਨ ਸਾਹਿਬ ਆਪ ਜ਼ਮੀਨ ਤੇ ਸੌਂਦੇ ਸੀ। ਹੁਣ ਇਹ ਜਿਹੜਾ ਜਦੋਂ ਅਸੀਂ ਇਸ ਸਾਰੇ ਪਾਰਟ ਨੂੰ ਦੇਖਦੇ ਹਾਂ, ਫਿਰ ਕੱਲਾ ਇਹ ਨਹੀਂ ਹੈ। ਪ੍ਰੋਫੈਸਰ ਪੂਰਨ ਸਿੰਘ, ਜਦੋਂ ਤੁਸੀਂ ਉਹਨਾਂ ਦੀਆਂ ਰਚਨਾਵਾਂ ਦੇਖਦੇ ਹੋ ਤੇ ਮਾਤਾ ਗੰਗਾ ਔਰ ਗੁਰੂ ਅਰਜਨ ਸਾਹਿਬ ਕਿਤੇ ਆਪਣੇ ਘਰ ਦੇ ਵਿੱਚ ਤੁਹਾਨੂੰ ਆਰਾਮ ਕਰਦੇ ਨਜ਼ਰ ਨਹੀਂ ਆਉਂਦੇ। ਜੇ ਸੰਗਤਾਂ ਦੂਰ ਦਰਾਡਿਓਂ ਆਈਆਂ ਨੇ ਔਰ ਅੰਮ੍ਰਿਤਸਰ ਦੀਆਂ ਐਂਟਰੀਜ਼ ਸੀ, ਖਾਸ ਤੌਰ ਤੇ ਲਾਹੌਰ ਵੱਲੋਂ ਜਿਹੜੀ ਆਉਣ ਵਾਲੀ ਐਂਟਰੀ ਹੈ ਜਿੱਥੇ ਪਿਪਲੀ ਸਾਹਿਬ ਔਰ ਪੁਤਲੀ ਘਰ ਆਊਟਸਕਰਟਸ ਨੇ ਅੰਮ੍ਰਿਤਸਰ ਦੀਆਂ, ਤੇ ਉਹਨਾਂ ਸੰਗਤਾਂ ਨੂੰ ਜਿਹੜਾ ਰਾਤ ਜਿਹੜਾ ਉਹ ਲੰਗਰ ਤਿਆਰ ਕਰਕੇ ਮਾਤਾ ਗੰਗਾ ਗੁਰੂ ਅਰਜਨ ਸਾਹਿਬ ਪਹੁੰਚਦੇ ਨੇ, ਸੰਗਤਾਂ ਨੂੰ ਛਕਾ ਰਹੇ ਨੇ, ਉਹਨਾਂ ਦੀ ਮੁੱਠੀ ਚਾਪੀ ਕਰ ਰਹੇ ਨੇ, ਫਿਰ ਸਵੇਰ ਹੁੰਦਿਆਂ ਤੱਕ ਵਾਪਸ ਆਉਂਦੇ ਨੇ ਤੇ ਉਹ ਸੰਗਤਾਂ ਹੈਰਾਨ ਹੁੰਦੀਆਂ ਨੇ ਵੀ ਜਿਹੜੀ ਜੋੜੀ ਸਾਡੀ ਰਾਤ ਸੇਵਾ ਕਰਦੇ ਰਹੇ ਨੇ ਉਹੀ ਗੁਰੂ ਅਰਜਨ ਨੇ ਤੇ ਉਹੀ ਮਾਤਾ ਗੰਗਾ ਨੇ। ਸੋ ਇਹ ਜਦੋਂ ਸੇਵਾ ਦਾ ਐਸਪੈਕਟ ਅੱਜ ਦੁਨੀਆ ਸਮਝਣਾ ਚਾਹੁੰਦੀ ਹੈ ਵੀ ਸਿੱਖਾਂ 'ਚ ਐਸਾ ਕੀ ਬਿਲਟ ਇਨ ਹੈ, ਤਾਂ ਫਿਰ ਇਹ ਦੇਖਣਾ ਪਏਗਾ ਕਿ ਭਾਈ ਇਹ ਕਿਵੇਂ ਕਿਸ ਕਦਰ ਔਰ ਸ਼ਹਾਦਤ ਤਾਂ ਫਿਰ ਉੱਥੇ ਤੁਹਾਨੂੰ ਲਿਆ ਕੇ ਖੜਾ ਕਰ ਦਿੰਦੇ ਆ। ਔਰ ਮੈਂ ਜਦੋਂ ਇਹਨਾਂ 417 ਵਰਿਆਂ ਦੇ ਸਫ਼ਰ ਨੂੰ ਦੇਖਦਾ, ਮੈਂ ਅਕਸਰ ਇੱਕ ਵਾਕਿਆ ਸੁਣਾਇਆ ਅੱਗੇ ਵੀ ਕਿ ਜਦੋਂ ਅਸੀਂ ਕਰੰਟ ਮੌਜੂਦਾ ਸਟਰਗਲ ਦੇ ਉੱਤੇ ਜਿਹੜੀ ਸਕਾਲਰ ਮੇਨ ਯੂਨੀਵਰਸਿਟੀ 'ਚ ਅਸਿਸਟੈਂਟ ਪ੍ਰੋਫੈਸਰ ਆਫ ਐਂਥਰੋਪੋਲੋਜੀ ਸੀ ਡਾਕਟਰ ਸਿੰਥੀਆ, ਉਹਨਾਂ ਨੇ ਕੰਮ ਸ਼ੁਰੂ ਕੀਤਾ 1993 ਦੇ ਨੇੜੇ ਤੇੜੇ। 4-5 ਸਾਲ ਦੀ ਉਹਨਾਂ ਦੇ ਜਿਹੜਾ ਮਿਹਨਤ ਤੋਂ ਬਾਅਦ ਇੰਟਰਵਿਊਜ਼ ਉਹਨਾਂ ਨੇ ਅਕ੍ਰੋਸ ਅਮਰੀਕਾ ਕੈਨੇਡਾ ਕੀਤੇ ਔਰ ਫਿਰ ਉਹ ਕਿਤਾਬ ਫਾਈਟਿੰਗ ਫॉर ਫੇਥ ਐਂਡ ਨੇਸ਼ਨ ਡਾਇਲੌਗਸ ਵਿਦ ਸਿੱਖ ਮਿਲੀਟੈਂਟਸ ਆਈ। ਤੇ ਮੈਂ ਕਿਉਂਕਿ ਉਹਨਾਂ ਦੇ ਨਾਲ ਹੀ ਮੋਸਟਲੀ ਟਰੈਵਲ ਕਰਕੇ ਉਹਨਾਂ ਇੰਟਰਵਿਊਜ਼ ਨੂੰ ਸਕੇਜੂਲ ਕਰਦਾ ਸੀ ਤੇ ਇੰਟਰਪ੍ਰੇਟ ਵੀ ਮੈਂ ਟਰਾਂਸਲੇਟ ਵੀ ਕਰਦਾ ਸੀ। ਔਰ ਇੱਕ ਸਿੰਘ ਜਿਹੜਾ ਸ਼ਾਇਦ ਸਰੀ ਦੇ ਵਿੱਚ ਉਹਦਾ ਕੈਨੇਡਾ 'ਚ ਇੰਟਰਵਿਊ ਚੱਲ ਰਿਹਾ ਸੀ ਤੇ ਉਹ ਬਿਆਨ ਕਰ ਰਿਹਾ ਸੀ ਕਿ ਵੀ ਜਦੋਂ ਉਹਨੂੰ ਪੁਲਿਸ ਨੇ ਫੜਿਆ ਕਿਵੇਂ ਟਾਰਚਰ ਕੀਤਾ, ਕਿਵੇਂ ਨੋਹ ਖਿੱਚੇ, ਕਿਵੇਂ ਪੁੱਠਾ ਲਟਕਾਇਆ, ਕਿਵੇਂ ਪ੍ਰਾਈਵੇਟ ਪਾਰਟਸ ਤੇ ਇਲੈਕਟ੍ਰਿਕ ਕਰੰਟ ਲਾਏ। ਤੇ ਕਈ ਵਾਰ ਉਹ ਇੰਟਰਵਿਊ ਚੱਲਦੇ ਆ ਉਹ ਮੈਨੂੰ ਰੋਕਣਾ ਪੈਂਦਾ ਸੀ ਕਿਉਂਕਿ ਉਹ ਇੰਨੀ ਭਾਵਕ ਹੋ ਜਾਂਦੀ ਸੀ ਬੀਬੀ ਸਿੰਥੀਆ ਕਿ ਉੱਥੇ ਰੋਕਣਾ ਪੈਂਦਾ ਸੀ ਇੰਟਰਵਿਊ ਐਂਡ ਅਗੇਨ। ਔਰ ਜਦੋਂ ਉਹਨੇ ਆਪਣਾ ਉਹ ਸਾਰਾ ਕਰ ਲਿਆ ਤੇ ਉਹਨੂੰ ਪੁੱਛਿਆ ਕਿ ਵੀ ਇੰਨੇ ਟਾਰਚਰ 'ਚੋਂ ਤੂੰ, ਔਰ ਇਹ ਕਹਾਣੀ ਆਲਮੋਸਟ ਬਹੁਤਿਆਂ ਦੀ ਸੀ ਜਿਹੜੇ ਪੁਲਿਸ ਕਸਟਡੀ 'ਚ ਰਹੇ ਕਿਉਂਕਿ ਉੱਥੇ ਤਾਂ ਨੋਰਮ ਸੀ ਇਹ। ਤਾਂ ਉਹਨੂੰ ਪੁੱਛਿਆ ਕਿ ਵੀ ਇਹ ਤੂੰ ਕਿਵੇਂ ਇਹ ਸਾਰਾ ਸੀ। ਔਰ ਮੈਨੂੰ ਬਾਅਦ 'ਚ ਇੱਕ ਵਾਰ ਉਹਨੇ ਕਿਹਾ ਵੀ ਕਈ ਵਾਰ ਸ਼ਾਇਦ ਜੱਜਾਂ ਲਈ ਇਹ ਬਿਲੀਵ ਕਰਨਾ ਔਖਾ ਹੁੰਦਾ ਹੋਣਾ। ਮੈਂ ਕਿਹਾ ਕਿਉਂ? ਕਹਿੰਦੇ ਵੀ ਜਦੋਂ ਬਿਆਨ ਵੀ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਕੋਈ ਇਹ ਨਹੀਂ ਹੁੰਦਾ ਕਿ ਵੀ ਉਹ ਕਿਸੇ 'ਚ ਗੁਜ਼ਰੇ ਨੇ, ਉਹਨਾਂ ਦੇ ਲਈ ਉਹ ਸਹਿਜ ਹੀ ਬਿਆਨ ਹੁੰਦਾ। ਔਰ ਮੈਨੂੰ ਇਹ ਰਿਅਲਾਈਜੇਸ਼ਨ ਬਹੁਤ ਬਾਅਦ 'ਚ ਹੋਈ ਕਿ ਵੀ ਇਹ ਝੂਠ ਨਹੀਂ ਹੈ, ਇਹਨਾਂ ਨੂੰ ਇਹ ਸਭ ਕੁਝ ਕਰਕੇ ਵੀ ਉਹ ਹੁੰਦਾ ਕਿ ਵੀ ਉਹ ਆਪਣੀ ਜ਼ਿੰਦਗੀ ਇਵੇਂ ਸ਼ੁਰੂ ਕਰ ਰਹੇ ਨੇ ਜਿਵੇਂ ਕੁਝ ਨਹੀਂ ਵਾਪਰਿਆ ਉਹਨਾਂ ਦੇ ਨਾਲ, ਕਿਉਂਕਿ ਵਿਕਟਮਹੁੱਡ ਨਹੀਂ ਹੈ। ਔਰ ਉਹਨੂੰ ਜਦੋਂ ਉਹਨੇ ਪੁੱਛਿਆ ਕਿ ਵੀ ਇਹ ਕਿਵੇਂ, ਉਹਨੇ ਕਿਹਾ ਮੈਡਮ ਮੇਰੇ ਸਾਹਮਣੇ ਮੈਨੂੰ ਤਾਂ ਕੋਈ ਤਕਲੀਫ ਹੋਈ ਨਹੀਂ। ਮੈਂ ਜਦੋਂ ਸ਼ੁਰੂ 'ਚ ਕਹਿੰਦੇ ਜਦੋਂ ਪਹਿਲਾਂ ਮੈਨੂੰ ਉਹਨਾਂ ਨੇ ਫੜ ਕੇ ਸੁੱਟਿਆ, ਮਾਰਿਆ, ਝੰਬਿਆ ਬੈਲਟ ਨਾਲ, ਉਦੋਂ ਮੈਨੂੰ ਪੀੜ ਹੋਈ। ਫਿਰ ਕਹਿੰਦਾ ਵੀ ਮੈਂ ਅੱਖਾਂ ਬੰਦ ਕੀਤੀਆਂ ਤੇ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਸੀ, ਸਿਰ ਤੇ ਰੇਤ ਪੈ ਰਹੀ ਸੀ। ਤਾਂ ਉਹਨਾਂ ਨੇ ਕਿਹਾ ਪੁੱਤਰ ਇਹ ਡੋਲਣ ਦਾ ਕੰਮ ਥੋੜੀ ਹੈ, ਤੂੰ ਸਿੱਖ ਹੈ, ਇਹ ਰਸਤਾ ਹੀ ਇਹ ਹੈ ਕਿ ਭਾਈ ਇਹ ਇਸ ਰਸਤੇ ਤੋਂ ਹੀ ਜਿਹੜਾ ਤੁਰਨਾ। ਔਰ ਅਸੀਂ ਸਮਝਦੇ ਹਾਂ ਕਿ 417 ਵਰੇ ਦਾ ਇਹ ਸਫ਼ਰ ਜਿਹੜਾ ਫਿਰ ਕੌਮ ਨੂੰ ਜੇ ਸ਼ਹੀਦਾਂ ਦੇ ਸਰਤਾਜ ਨੇ ਦੱਸ ਦਿੱਤਾ ਕਿ ਭਾਈ ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ, ਇਹ ਵੀ ਇਸ਼ਕ ਦਾ ਇੱਕ ਪੜਾਅ ਸਮਝੀ, ਆਪਣਾ ਪ੍ਰੀਤਮ ਜਿੱਥੇ ਰਿਝਾਈ ਦਾ ਏ, ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ ਉਹਦੇ ਹੁਕਮ ਵਿੱਚ ਖੁਸ਼ੀ ਮਨਾਈ ਦਾ ਏ। ਹੁਣ ਇਹ ਇਸ਼ਕ ਹੈ, ਇਸ਼ਕ ਹਕੀਕੀ ਹੈ, ਆਪਣੇ ਪਿਆਰੇ ਨੂੰ ਰਿਝਾਣਾ। ਔਰ ਇਹੀ ਉਹ ਮੁਕਾਮ ਗੁਰੂ ਅਰਜਨ ਸਾਹਿਬ ਨੇ ਆਪਣੇ ਜੀਵਨ ਦੇ ਅੰਦਰ ਹਾਸਿਲ ਕੀਤਾ ਜਿਸ ਪ੍ਰਥਾਏ ਫਿਰ ਪੱਟਾਂ ਨੇ ਫਰਮਾਇਆ ਜਬ ਲੋ ਨਹੀਂ ਭਾਗ ਲਿਲਾਰ ਉਦੈ, ਤਬ ਲੋ ਭ੍ਰਮਤੇ ਫਿਰਤੇ ਬਹੁਤ ਆਇਓ,
कल घोर समुद्र में बूढ़त थे, कब हूँ मिट है नहीं, रे पछतायो तत् विचार यह मथुरा, जग तारन को अवतार बनायो, जप्यो जिन अर्जन देव गुरु, फिर संकट जोन गर्भ नहीं आयो। सो गुरु अर्जन साहब पातशाह की रहमत दे नाल उन्हां दी कौम बेशक इन्हां 4 सदियां च अड ਜ਼ਾਲਮ ਹਾਕਮਾਂ ਦੇ ਹੱਥਾਂ 'ਚ ਵਰਸਟ ਟੌਰਚਰ ਔਰ ਸ਼ਹੀਦੀਆਂ ਦੇ ਦੌਰ 'ਚੋਂ ਗੁਜ਼ਰੀ ਹੈ, ਅੱਜ ਵੀ ਗੁਜ਼ਰ ਰਹੀ ਹੈ। ਪਰ ਅਲਟੀਮੇਟਲੀ ਅਸੀਂ ਇਹ ਮੰਨਦੇ ਹਾਂ ਕਿ ਭਾਈ ਅਸੀਂ ਇਸ ਧਰਤੀ ਦੇ ਉੱਤੇ ਇੱਕ ਐਸਾ ਨਿਜ਼ਾਮ ਕਾਇਮ ਕਰਨਾ ਹੈ ਜਿਹੜਾ ਜਿਸ ਦਾ ਨਕਸ਼ਾ ਵੀ ਗੁਰੂ ਅਰਜਨ ਸਾਹਿਬ ਨੇ ਖਿੱਚਿਆ ਹੋਇਆ ਹੈ। ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨਾ ਕਿਸੇ ਰੰਝਾਣ ਦਾ, ਸਭ ਸੁਖਾਲੀ ਉਠਿਆ ਇਹ ਹੋਆ ਹਲੀਮੀ ਰਾਜ ਜਿਉ। कि ये मेहरबान दा निरंकार दा हुक्म है कि एक ऐसा सिस्टम जिथे कोई किसी नूं तंग ना करे, रिंझाए ना, सारे सुखी वसन। यही हलेमी राज है, यही खालिस्तान है, यही वो आइडियल स्टेट है जिसनूं ड्रीम कीता सी भगत रविदास जी ने। बेगमपुरा शहर को नाओ, दुख अंदो नहीं तय ठाओ, ना तशवीश खराज ना माल, खौफ ना खता ना तरस जवाल, अब मोहे खूब वतन कह पाई, ऊहा खैर सदा मेरे भाई। जी डॉक्टर साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟਰਾਈ ਸਟੇਟ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ, ਜਿਵੇਂ ਕਿ ਆਪ ਜੀ ਨੂੰ ਪਤਾ ਆ ਕਿ ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਆਉਣ ਵਾਲੀ 22 ਜੂਨ ਨੂੰ ਵਾਈਟ ਹਾਊਸ ਦੇ ਵਿੱਚ ਆ ਰਿਹਾ ਆ। ਸੋ ਪੰਥਕ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ, ਸਿੱਖ ਸੰਗਤਾਂ ਵੱਲੋਂ ਸਾਂਝੇ ਤੌਰ ਤੇ ਇੱਕ ਵੱਡੇ ਰੂਪ ਦੇ ਵਿੱਚ ਰੈਲੀ ਉਲੀਕੀ ਗਈ ਆ, ਜਿਹੜੀ ਕਿ ਵਿਰੋਧ ਵਜੋਂ, ਨਰਿੰਦਰ ਮੋਦੀ ਦੇ ਵਿਰੋਧ ਵਜੋਂ ਇਹ ਰੈਲੀ ਜਿਹੜੀ ਆ, ਕਿਉਂਕਿ ਸੈਂਟਰ ਸਰਕਾਰ ਦੀਆਂ, ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀਆਂ ਜਿਹੜੀਆਂ ਮਾਰੂ ਨੀਤੀਆਂ ਸਿੱਖਾਂ ਪ੍ਰਤੀ, ਪੰਜਾਬ ਪ੍ਰਤੀ, ਉਹਨਾਂ ਨੀਤੀਆਂ ਦਾ ਵਿਰੋਧ ਕਰਨ ਵਾਸਤੇ, ਸਿੱਖਾਂ ਦੀ ਆਜ਼ਾਦੀ ਦੀ ਗੱਲ, ਖਾਲਿਸਤਾਨ, ਕੌਮੀ ਘਰ ਖਾਲਿਸਤਾਨ ਦੀ ਗੱਲ ਕਰਨ ਵਾਸਤੇ ਇਹ ਰੈਲੀ ਜਿਹੜੀ ਆ ਵਾਈਟ ਹਾਊਸ ਦੇ ਅੱਗੇ ਜਿਹੜੀ ਆ 22 ਜੂਨ ਨੂੰ ਉਲੀਕੀ ਗਈ ਆ। ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਲਗਾਤਾਰ ਇਹ ਭਾਰੀ ਵਿਰੋਧ ਵਾਈਟ ਹਾਊਸ ਦੇ ਸਾਹਮਣੇ ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਗਤਾਂ ਵੱਲੋਂ ਕੀਤਾ ਜਾਣਾ ਆ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਆ ਕਿ ਪਰਿਵਾਰਾਂ ਸਮੇਤ ਵੱਧ ਚੜ੍ਹ ਕੇ ਉਸ ਰੈਲੀ ਦੇ ਵਿੱਚ ਜੁੜੋ, ਤਾਂ ਕਿ ਅਸੀਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ, ਜਨਰੇਸ਼ਨਾਂ ਨੂੰ ਆਪਣੀਆਂ ਨੂੰ ਮਹਿਫੂਜ਼ ਕਰਨ ਲਈ, ਕੌਮੀ ਘਰ ਖਾਲਿਸਤਾਨ ਦੀ ਲੜਾਈ ਹੋਰ ਮਜ਼ਬੂਤ ਤਰੀਕੇ ਨਾਲ ਲੜਨ ਲਈ ਇਹ ਵਿਰੋਧ ਕਰਨਾ ਬਹੁਤ ਜ਼ਰੂਰੀ ਆ। ਇਹ ਬੇਨਤੀ ਪ੍ਰਵਾਨ ਕਰਿਓ ਜੀ। ਬੜੇ ਸੋਹਣਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਮ ਪਣਿਓ ਸ੍ਰੀ ਗਰੀਬ ਨਵਾਜ, शस्त्रन के अधीन है राज, को किसी को राज न दे है, जो ले है निज बल से ले है। ट्राई स्टेट के केंद्रीय स्थान गुरुद्वारा सिख कल्चर सोसाइटी रिचमंड हिल न्यूयॉर्क की समुची प्रबंधक कमेटी, सेवादारां दा सहयोग, समुचियां संगतां दे सहयोग नाल सतगुरु सच्चे पातशाह जी की बख्शिश कृपा सदका बाबा बंदा सिंह बहादुर इंटरनेशनल सिख सोसाइटी के समुचे सेवादारां वालों बाबा बंदा सिंह बहादुर तिन्हां दा शहीदी दिहाड़ा 23, 24 ਅਤੇ 25 ਜੂਨ ਨੂੰ शुक्रवार, शनिवार ਤੇ ਐਤਵਾਰ ਨੂੰ बड़ी वड्डी पद्धर ਦੇ ਉੱਤੇ ਸ਼ਰਧਾ ਭਾਵਨਾ ਨਾਲ
ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪੰਥ ਪ੍ਰਸਿੱਧ ਵਿਦਵਾਨ ਕਥਾਵਾਚਕ ਕੀਰਤਨੀਏ ਉਚੇਚੇ ਤੌਰ ਤੇ ਜਿੱਥੇ ਹਾਜ਼ਰੀਆਂ ਭਰਨਗੇ, ਉੱਥੇ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਪ੍ਰੀਤ ਸਿੰਘ ਜੀ ਉਦੋਕੇ, ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਉਹ ਵੀ ਉਚੇਚੇ ਤੌਰ ਤੇ ਦੀਵਾਨਾਂ ਵਿੱਚ ਹਾਜ਼ਰੀਆਂ ਲਵਾਉਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਵੱਧ ਤੋਂ ਵੱਧ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਅਤੇ ਮਹਾਨ ਸ਼ਹੀਦ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਰਹਿਮਤਾਂ, ਗੁਰੂ ਦੀਆਂ ਰਹਿਮਤਾਂ ਨਾਲ ਝੋਲੀਆਂ ਭਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਵਿੱਚ ਖਾਲਿਸਤਾਨੀ ਆਈਕਨ ਸਰਦਾਰ ਅਵਤਾਰ ਸਿੰਘ ਖੰਡਾ ਦੇ ਚੜ੍ਹਾਈ ਕਰ ਜਾਣ ਤੋਂ ਬਾਅਦ ਉਹਨਾਂ ਦੇ ਸਿੱਖੀ ਭਰਪੂਰ ਗੁਣਾਂ ਨੂੰ ਲੈ ਕੇ ਸਿੱਖ ਹਲਕਿਆਂ ਵਿੱਚ ਵਿਚਾਰ ਚਰਚਾ ਲਗਾਤਾਰ ਜਾਰੀ ਹੈ ਔਰ ਜਾਗਰੂਕ ਸਿੱਖ ਹਲਕਿਆਂ ਵੱਲੋਂ ਇਸ ਕਾਰੇ ਲਈ ਭਾਰਤੀ ਏਜੰਸੀਆਂ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਉਹਨਾਂ ਸਾਰੇ ਹੀ ਆਪਣੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਪਿਛਲੇ 24 ਘੰਟੇ 'ਚ ਜਿਉਂ ਹੀ ਸਾਡਾ ਪ੍ਰੋਗਰਾਮ ਕੱਲ ਖ਼ਤਮ ਹੋਇਆ, ਹਾਲਾਂ ਅਸੀਂ ਲੇਟ ਤੱਕ ਕੀਤਾ, 9:30 ਵੱਜ ਗਏ। ਅੱਛਾ। ਔਰ ਉਹਨਾਂ ਨੇ ਫੌਰਨ ਜਿਹੜੇ ਸਾਡੇ ਪਹਿਲੇ 2 ਸੈਗਮੈਂਟ ਸੀ, ਜਿਹੜੇ ਖਾਸ ਤੌਰ ਤੇ ਭਾਈ ਅਵਤਾਰ ਸਿੰਘ ਖੰਡਾ ਦੀ ਜਿਹੜੀ ਹੈ ਬੇਵਕਤ ਮੌਤ ਤੋਂ ਬਾਅਦ ਕੀ ਪੋਸੀਬਿਲਿਟੀਜ਼ ਨੇ ਉਸ ਨੂੰ ਲੈ ਕੇ ਸੀ, ਉਹਨੂੰ ਬਹੁਤ ਪਸੰਦ ਕੀਤਾ। ਕਿਉਂਕਿ ਇਹ ਹੁੰਦਾ ਵੀ ਬਹੁਤ ਵਾਰ ਜਦੋਂ ਐਸਾ ਕੁਝ ਅਚਾਨਕ ਵਾਪਰਦਾ ਹੈ, ਇੱਕ ਭੰਬਲ ਭੂਸਾ ਪੈਦਾ ਹੁੰਦਾ ਹੈ, ਇੱਕ ਆਪਣੇ ਕਿਸਮ ਦਾ ਹਰ ਕੋਈ ਜਿਹੜਾ ਹੈ ਉਹ ਕੋਈ ਨਾ ਕੋਈ ਬਰਤਾਂਤ ਸਿਰਜਣ ਦੀ ਕੋਸ਼ਿਸ਼ ਕਰਦਾ ਹੈ। ਤੇ ਸਾਡੇ ਵਿਊਅਰ ਸਾਡੇ ਤੇ ਇਸ ਗੱਲੋਂ ਮਾਣ ਵੀ ਕਰਦੇ ਨੇ, ਤਵੱਕੂ ਵੀ ਕਰਦੇ ਨੇ ਕਿ ਭਾਈ ਅਸੀਂ ਇੱਕ ਬੈਲੈਂਸ ਤਰੀਕੇ ਦੇ ਨਾਲ ਜੋ ਵੀ ਵਾਪਰਿਆ ਜਾਂ ਇਸ ਦਾ ਦੇ ਪਿਛੋਕੜ 'ਚ ਕੀ ਹੈ ਜਾਂ ਇਸ ਦੇ ਆਫਟਰ ਇਫੈਕਟ ਕੀ ਹੋਣਗੇ। ਸੋ ਇਹ ਵੀ ਕੋਈ ਸਾਡੇ ਕੋਲ ਕੋਈ ਹੋਰ ਸਾਇੰਸ ਤਾਂ ਨਹੀਂ ਹੈ ਇਹਨੂੰ ਸਮਝਣ ਲਈ। ਜੋ ਆਲੇ ਦੁਆਲੇ ਵਾਪਰ ਰਿਹਾ ਹੁੰਦਾ ਜਾਂ ਇੱਕ ਤੁਸੀਂ ਤਜਰਬਾ ਕਹਿ ਸਕਦੇ ਹੋ, ਲੰਬਾ ਵਕਤ ਉਹ ਸਾਰੇ ਦੇ ਨਾਲ ਜੁੜੇ ਹੋਣ ਕਰਕੇ ਤੁਸੀਂ ਆਪਣੇ ਦੁਸ਼ਮਣ ਨੂੰ ਚੰਗੀ ਤਰ੍ਹਾਂ ਸਮਝਦੇ ਹੋ। ਔਰ ਜ਼ਾਹਰ ਹੈ ਵੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ, ਸਾਡੇ ਯੰਗਸਟਰਸ ਨੇ, ਅਸੀਂ ਵੀ ਉਸ ਦੌਰ 'ਚੋਂ ਗੁਜ਼ਰੇ ਹਾਂ ਜਦੋਂ ਕਿ ਜਜ਼ਬਾਤ ਹਾਵੀ ਹੁੰਦਾ ਹੈ। ਬਹੁਤ ਵਾਰ ਡਿਸੀਜਨ ਮੇਕਿੰਗ ਜਜ਼ਬਾਤ ਦੇ ਸਿਰ ਤੇ ਹੁੰਦੀ ਹੈ, ਪਰ ਜੇ ਵਕਤ ਨਾਲ ਤੁਹਾਡੀ ਕਮਿਟਮੈਂਟ ਸਤਿਗੁਰੂ ਕਾਇਮ ਰੱਖਣ, ਜਜ਼ਬਾਤ ਤੋਂ ਬਿਨਾਂ ਵੀ ਗੱਲ ਤਾਂ ਹੁੰਦੀ ਨਹੀਂ। ਜੇ ਤੁਸੀਂ ਤੁਹਾਡੇ ਅੰਦਰੋਂ ਉਹ ਸੈਂਸਿਟੀਵਿਟੀ ਮੁੱਕ ਜਾਏ, ਜਜ਼ਬਾਤ ਤਾਂ ਸੈਂਸਿਟੀਵਿਟੀ ਨਾਲ ਹੀ ਜੁੜੇ ਹੁੰਦੇ ਨੇ, ਫਿਰ ਤਾਂ ਮੁਰਦੇ ਔਰ ਜੀਵਨ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਜਦੋਂ ਕਿਸੇ ਬਾਰੇ ਇਹ ਕਿਹਾ ਜਾਂਦਾ ਹੈ ਜੀ ਉਹ ਤਾਂ ਚਲਦੀਆਂ ਫਿਰਦੀਆਂ ਲਾਸ਼ਾਂ ਨੇ, ਹੁਣ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਬਈ ਉਹ ਚਲਦੀਆਂ ਫਿਰਦਾ ਮਤਲਬ ਉਹਨਾਂ 'ਚ ਬਾਕੀ ਸਭ ਕੁਝ ਹੈ, ਸਿਰਫ ਉਹਨਾਂ ਦੇ ਵਿੱਚ ਉਹ ਸੰਵੇਦਨਸ਼ੀਲਤਾ ਨਹੀਂ ਹੈ, ਸੈਂਸਿਟੀਵਿਟੀ ਨਹੀਂ ਹੈ, ਉਹ ਮਹਿਸੂਸੀਅਤ ਨਹੀਂ ਹੈ, ਉਹ ਦੁੱਖ ਦਰਦ ਨੂੰ ਮਹਿਸੂਸ ਹੀ ਨਹੀਂ ਕਰਦੇ। ਤੇ ਉਹਨਾਂ ਦੇ ਭਾਣੇ ਔਰ ਇਹੀ ਲੋਕ ਹੁੰਦੇ ਨੇ ਜਿਹੜੇ ਟਾਰਚਰ ਕਰਨ ਵਾਲੇ ਵੀ ਹੁੰਦੇ ਨੇ, ਇਹੀ ਲੋਕ ਹੁੰਦੇ ਨੇ ਜਿਨ੍ਹਾਂ ਨੇ ਜਦੋਂ ਲੋਕ ਮਰੇ ਹੁੰਦੇ ਨੇ ਐਕਸੀਡੈਂਟਾਂ ਜਾਂ ਦੂਜਿਆਂ 'ਚ, ਉਹ ਜੇਬਾਂ ਫੋਲ ਰਹੇ ਹੁੰਦੇ ਨੇ, ਘੜੀਆਂ ਲਾ ਰਹੇ ਹੁੰਦੇ ਨੇ, ਉਹਨਾਂ ਦਾ ਲੁੱਟ ਰਹੇ ਹੁੰਦੇ ਨੇ ਉਹਨਾਂ ਨੂੰ। ਹੁਣ ਇਨਸਾਨ ਤਾਂ ਉਹ ਵੀ ਨੇ, ਇਨਸਾਨ ਉਹ ਵੀ ਨੇ, ਲੇਕਿਨ ਉਹ ਸਾਰਾ ਕੁਝ ਹੀ ਕਿਸੇ ਹੋਰ ਰੁਖ ਹੁੰਦਾ ਹੈ। ਸੋ ਸਾਡੇ ਜਿਹੜਾ ਵਿਊਅਰਸ ਨੇ ਸਾਨੂੰ ਕਿਹਾ ਕਿ ਜੀ ਇੱਕ ਬੈਲੈਂਸਡ ਐਨਾਲਿਸਿਸ ਸੀ, ਸਾਨੂੰ ਸੇਧ ਮਿਲੀ ਔਰ ਉਸ ਸਾਰੇ ਨੂੰ। ਔਰ ਮੈਂ ਇਹ ਵੀ ਦੱਸਦਿਆਂ ਹਾਲਾਂ ਅਸੀਂ ਪਹਿਲੇ ਸੈਗਮੈਂਟ 'ਚ ਦੱਸਿਆ ਕਿ ਜਿਹੜੀ ਸਾਡੇ ਕੋਲ ਲੇਟੈਸਟ ਜਾਣਕਾਰੀ ਹੈ ਭਾਈ ਅਵਤਾਰ ਸਿੰਘ ਖੰਡਾ ਦੇ ਜਿਹੜਾ 24 ਘੰਟੇ 'ਚ ਜਿਨ੍ਹਾਂ ਹਲਕਿਆਂ ਵੱਲੋਂ ਇਹ ਸਵਾਲ ਚੁੱਕੇ ਗਏ, ਉਹਦੇ 'ਚ ਯੂਕੇ ਸਿੱਖ ਕੌਂਸਲ ਵੱਲੋਂ ਵੀ ਔਰ ਇਹ ਮੰਗ ਕੀਤੀ ਗਈ ਕਿ ਭਾਈ ਇਸ ਦੇ ਵਿੱਚ ਕੋਈ ਗਲਤ ਜਿਹੜੀ ਖੇਡ ਨਜ਼ਰ ਆਉਂਦੀ, ਫਾਊਲ ਪਲੇ ਜਿਹਨੂੰ ਅਸੀਂ ਕਹਿੰਦੇ ਹਾਂ, ਔਰ ਇਸ ਦੀ ਤਫਤੀਸ਼ ਹੋਣੀ ਚਾਹੀਦੀ ਹੈ। ਔਰ ਪੋਸਟਮਾਰਟਮ ਤਾਂ ਜ਼ਾਹਰ ਹੈ ਮੰਗ ਹੋਈ, ਉਹਨਾਂ ਦੀ ਆਟੋਪਸੀ ਹੋਈ ਔਰ ਹੁਣ ਇਹ ਹੈ ਵੀ ਪੁਲਿਸ ਨੇ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਆਪਣੇ ਕਬਜ਼ੇ 'ਚ ਲੈ ਲਿਆ, ਕਿਸੇ ਹੋਰ ਨੂੰ ਉਹ ਦੇਖਣ ਨਹੀਂ ਦਿੰਦੇ ਹੈ ਔਰ ਉਹਨਾਂ ਦੀ ਸੈਕੰਡ ਆਟੋਪਸੀ ਹੋਣ ਜਾ ਰਹੀ ਹੈ। ਔਰ ਉਸ ਤੋਂ ਜਿਹੜਾ ਇਸ ਦਾ ਮਤਲਬ ਇਹ ਹੈ ਕਿ ਜਦੋਂ ਪੁਲਿਸ ਨੇ ਵੀ ਜਾਂ ਉਹਨਾਂ ਦੀਆਂ ਸਿਕਿਉਰਿਟੀ ਏਜੰਸੀਜ਼ ਨੇ ਫੈਸਲਾ ਲਿਆ, ਉਹਨਾਂ ਨੂੰ ਜਿਹਨੂੰ ਪ੍ਰਾਈਮਾ ਫੇਸੀ ਕਹਿੰਦੇ ਨੇ ਕਿ ਮੁੱਢਲੇ ਤੌਰ ਤੇ ਉਹਨਾਂ ਨੂੰ ਵੀ ਲੱਗਾ ਕਿ ਭਾਈ ਇਸ ਦੇ ਵਿੱਚ ਜਿਹੜਾ ਕੋਈ ਫਾਊਲ ਪਲੇ ਹੈ। ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਉਸ ਸਿਸਟਮ ਨੂੰ ਕਿ ਭਾਈ ਜੇ ਉਹ
ਪ੍ਰੋਪਰ ਜਿਹੜੀ ਹੈ ਫੇਅਰ ਇਨਵੈਸਟੀਗੇਸ਼ਨ ਦੇ ਨਾਲ ਕਿਸੇ ਸਿੱਟੇ ਤੱਕ ਪਹੁੰਚਣ। ਹਾਲਾਂਕਿ ਇਹ ਵੀ ਜ਼ਰੂਰੀ ਹੋਏਗਾ ਕਿ ਯੂਕੇ ਦੀਆਂ ਸੰਗਤਾਂ ਇਸ ਮਾਮਲੇ 'ਚ ਆਪਣਾ ਪ੍ਰਾਈਵੇਟ ਡਿਟੈਕਟਿਵ ਵੀ ਹਾਇਰ ਕਰਨ, ਜਿਹੜਾ ਹੈ ਉਹ ਨਾਲ ਹੈਲਪਿੰਗ ਹੁੰਦਾ ਹੈ ਸਾਰੇ ਉਹਨਾਂ ਸਰਕਮਸਟੈਂਸਿਸ ਔਰ ਦੂਸਰਿਆਂ ਦੇ ਲਈ, ਔਰ ਨਾਲ ਦੀ ਨਾਲ ਈਵਨ ਇੱਕ ਚੰਗਾ ਡਿਫੈਂਸ ਅਟਾਰਨੀ ਵੀ, ਤਾਂ ਕਿ ਈਵਨ ਇਸ ਨੂੰ ਕੋਰਟ ਦੇ ਜੇ ਉੱਤੇ ਵੀ ਕੋਈ ਆਨਾਕਾਨੀ ਹੁੰਦੀ ਹੈ ਪਹਿਲੀ ਸਟੇਜ ਤੇ, ਭਾਵੇਂ ਦੁਬਾਰਾ ਆਟੋਪਸੀ ਦੀ ਲਾਈਨ ਹੈ, ਤੇ ਫਿਰ ਇਸ ਦੀ ਫੁੱਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਕਿਉਂਕਿ ਤੁਸੀਂ ਜਦੋਂ ਦੇਖਦੇ ਹੋ, ਹਾਲਾਂ ਕੱਲ ਤੱਕ ਸਾਡੇ ਕੋਲ ਇਹ ਜਾਣਕਾਰੀ ਨਹੀਂ ਸੀ, ਪਰ ਅੱਜ ਮੈਂ ਦੇਖ ਰਿਹਾ ਸੀ ਕਿ 2015 ਚ ਜਦੋਂ ਮੋਦੀ ਯੂਕੇ ਆਇਆ, ਉਹਦਾ ਆਫੀਸ਼ੀਅਲ ਦੌਰਾ ਸੀ, ਤੇ ਜਿਹੜਾ ਡੋਜ਼ੀਅਰ ਭਾਰਤ ਸਰਕਾਰ ਨੇ ਯੂਕੇ ਦੀ ਸਰਕਾਰ ਨੂੰ ਦਿੱਤਾ ਕਿ ਇਹ ਬੰਦੇ ਸਾਨੂੰ ਚਾਹੀਦੇ ਨੇ, ਇਹ ਐਂਟੀ ਇੰਡੀਆ ਨੇ, ਉਹਨਾਂ 'ਚ ਅਵਤਾਰ ਸਿੰਘ ਖੰਡਾ ਦਾ ਨਾਂ ਸੀ। ਹੁਣ ਮੈਂ 8 ਸਾਲ ਪਹਿਲਾਂ ਦੀ ਗੱਲ ਕਰ ਰਿਹਾ, ਉਹ 2011 ਦੇ ਵਿੱਚ ਸਟੂਡੈਂਟ ਵੀਜ਼ੇ ਦੇ ਉੱਤੇ ਆਉਂਦੇ ਨੇ ਇੰਗਲੈਂਡ 'ਚ, ਉਦੋਂ 21-22 ਸਾਲ ਦੀ ਉਹਨਾਂ ਦੀ ਉਮਰ ਹੋਏਗੀ। ਔਰ ਉਸ ਪੀਰੀਅਡ 'ਚ ਵੀ ਜੇ ਇੰਡੀਅਨ ਸਟੇਟ ਨੂੰ ਉਦੋਂ ਉਹਨਾਂ ਨੇ ਐਸਾ ਕਿਹੜਾ ਨਿਊਕਲੀਅਰ ਬੰਬ ਚਲਾ ਦਿੱਤਾ ਸੀ ਕਿ ਭਾਈ ਉਸ ਇੰਡੀਅਨ ਸਟੇਟ ਨੂੰ ਖਤਰਾ ਹੈ। ਜੇ 2015 ਦੇ ਵਿੱਚ ਉਸ ਡੋਜ਼ੀਅਰ ਜਿਹੜਾ ਪਰਸਨਲੀ ਡਿਲੀਵਰ ਕੀਤਾ ਮੋਦੀ ਨੇ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਨੂੰ, ਜੇ ਇਹ ਸੀ, ਫਿਰ ਅੰਦਾਜ਼ਾ ਲਾਓ ਕਿ ਸ਼ਾਇਦ ਸਾਡੇ ਬਹੁਤ ਸਾਰੇ ਤਬਕੇ ਨੂੰ ਤਾਂ ਅਵਤਾਰ ਸਿੰਘ ਖੰਡੇ ਦੀ ਅਹਿਮੀਅਤ ਦਾ ਹੁਣ ਅਹਿਸਾਸ ਹੋ ਰਿਹਾ ਹੋਵੇਗਾ, ਹੁਣ ਸੈਲੂਟੇਸ਼ਨਸ ਦਾ ਔਰ ਜਿਹੜਾ ਉਹਨਾਂ ਦੀ ਕੁਰਬਾਨੀ ਔਰ ਉਹਨਾਂ ਦੀ ਸ਼ਖਸੀਅਤ ਦੇ ਉੱਤੇ ਵੀ ਬਹੁਤ ਕੁਝ ਆ ਰਿਹਾ। ਹਾਲਾਂ ਅੱਜ ਇੱਕ ਨੇ ਖਿਜੇ ਜੈ ਨੇ ਮੇਰੇ ਖਿਆਲ ਲਿਖਿਆ ਲੱਗਦਾ ਸੀ, ਉਹਨੇ ਕਿਹਾ ਕਿ ਜੀ ਜਦੋਂ ਜਿਉਂਦਾ ਹੁੰਦਾ ਅਸੀਂ ਉਹਦਾ ਖੁੱਲ੍ਹ ਕੇ ਵਿਰੋਧ ਕਰਦੇ ਹਾਂ, ਜਦੋਂ ਉਹਦੇ ਤੇ ਸਰਕਾਰ ਜਾਂ ਏਜੰਸੀਆਂ ਜਾਂ ਕੋਈ ਐਕਸ਼ਨ ਕਰਦੇ ਆ ਅਸੀਂ ਫਿਰ ਉਹਨਾਂ ਦੇ ਨਾਲ ਖੜੇ ਹੁੰਦੇ ਆ, ਤੇ ਜਦੋਂ ਤੁਰ ਜਾਂਦਾ ਫਿਰ ਅਸੀਂ ਸ਼ਰਧਾਂਜਲੀਆਂ ਦੇ ਸਭ ਤੋਂ ਮੂਹਰੇ ਹੁੰਦੇ। ਇਹ ਗੱਲ ਸਾਰੀ ਗਲਤ ਨਹੀਂ ਹੈ, ਕਿਉਂਕਿ ਮੈਂ ਸਮਝਦਾ ਵੀ ਇਹ ਅਸੀਂ ਪਿਛਲੇ ਪੀਰੀਅਡ ਦੇ ਵਿੱਚ ਇਸ ਵਰਤਾਰੇ ਨੂੰ ਦੇਖਿਆ। ਦੀਪ ਸਿੱਧੂ ਦੇ ਮੁੱਦੇ ਦੇ ਉੱਤੇ ਵੀ ਬੜਾ ਕਲੀਅਰਲੀ ਨਜ਼ਰ ਆਇਆ ਕਿ ਭਾਈ ਕਿਸ ਕਿਸਮ ਦਾ ਅਸੀਂ ਜਦੋਂ 26 ਜਨਵਰੀ ਨੂੰ ਝੰਡਾ ਜਿਹੜਾ ਸਿੱਖੀ ਦਾ ਉਹ ਲਾਲ ਕਿਲੇ ਤੇ ਫਹਿਰਾਇਆ ਜਾਂਦਾ, ਸਤਪਾਲ ਮਲਕ ਵਰਗਾ ਬੰਦਾ ਜਿਹੜਾ ਉਹ ਕਹਿੰਦਾ ਵੀ ਉਹਦੇ 'ਚ ਕੁਝ ਵੀ ਗਲਤ ਨਹੀਂ ਸੀ। ਇਹ ਉਹਨਾਂ ਨੇ ਕਿਹਾ ਵੀ ਨਹੀਂ, ਆਪਣੇ ਲੋਕਾਂ ਨੇ ਉਹਨਾਂ ਦੇ ਨੇ ਡਿਫੈਂਡ ਨਹੀਂ ਕੀਤਾ। ਉਹ ਆਪਣੇ ਇੰਟਰਵਿਊ 'ਚ ਕਹਿੰਦਾ ਸਿੱਖਾਂ ਨੇ ਪਹਿਲਾਂ ਵੀ ਤਾਂ ਚਲਾਇਆ ਹੋਇਆ ਵੀ ਉਹਨਾਂ ਦੇ ਗੁਰੂ ਦਾ ਸੀਸ ਗੰਜ ਹੈ, ਲਾਲ ਕਿਲਾ ਇੰਡੀਅਨ ਸਟੇਟ ਤੋਂ ਬਾਅਦ ਜੇ ਸਭ ਤੋਂ ਉਸ ਤੋਂ ਬਾਅਦ ਕਿਸੇ ਅੰਦਰ ਨੂੰ ਬਿਲੋਂਗ ਕਰਦਾ ਹੈ ਜਾਂ ਕਿਸੇ ਦਾ ਝੰਡਾ ਚਲਾਉਣ ਦਾ ਹੱਕ ਹੈ ਤੇ ਉਹ ਸਿੱਖਾਂ ਦਾ। ਫਿਰ ਉਹਨੇ ਕਿਹਾ ਸਾਡੇ ਜਾਟਾਂ ਦਾ, ਅਸੀਂ ਵੀ ਚਲਾਉਂਦੇ ਰਹੇ। ਹੁਣ ਇਹ ਇੱਕ ਗੱਲ ਬੜੀ ਅਹਿਮੀਅਤ ਵਾਲੀ ਹੈ ਕਿ ਭਾਈ, ਔਰ ਉਹਨਾਂ ਨੇ ਕੋਈ ਝੰਡਾ ਲਾਇਆ ਨਹੀਂ, ਇਹ ਨਹੀਂ ਹੈ ਵੀ ਤਿਰੰਗਾ ਲਾ ਕੇ ਲਾਇਆ ਆਪਣਾ, ਲੇਕਿਨ ਤੁਸੀਂ ਦੇਖੋ ਵੀ ਦੁਸ਼ਮਣ ਨੇ ਤਾਂ ਜੋ ਨੈਰੇਟਿਵ ਬਣਾਉਣਾ ਹੀ ਸੀ ਆਪਣਿਆਂ ਦੇ ਉਸ ਪੀਰੀਅਡ ਦੇ ਕਾਮਰੇਡਾਂ ਦਾ ਵੀ ਛੱਡ ਦਿਓ, ਲੀਡਰਸ਼ਿਪ ਦਾ, ਬਾਕੀਆਂ ਦਾ ਵੀ ਕੱਢ ਲਓ ਬਿਆਨ, ਕੌਣ ਨਾਲ ਖਲੋਂਦਾ ਹੈ। ਹੁਣ ਭਾਈ ਅਮਰਿਤਪਾਲ ਸਿੰਘ ਦੇ ਹਵਾਲੇ ਨਾਲ ਜਿਹੜਾ ਉਹ ਜੋ ਹੀ 6-7 ਮਹੀਨੇ ਦਾ ਪੀਰੀਅਡ ਹੈ, ਤੁਸੀਂ ਬਹੁਤ ਸਾਰਿਆਂ ਦਾ ਆਪਣਿਆਂ ਦਾ ਵਰਤਾਰਾ ਦੇਖ ਸਕਦੇ ਹੋ ਕਿਵੇਂ ਹੁੰਦਾ। ਸ਼ੱਕ ਹਰ ਪਾਸਿਓਂ, ਬੀਜੇਪੀ ਫਲਾਣਾ, ਉਹ ਦੀਪ ਸਿੱਧੂ ਦੀ ਫੋਟੋ ਸੰਨੀ ਦਿਓਲ ਦੇ ਨਾਲ ਉਹਦੇ ਇਲੈਕਸ਼ਨ ਉਹਨੂੰ ਹੀ ਹੈ, ਬੀਜੇਪੀ ਇਹੀ ਹਾਲ ਜਿਹੜਾ ਹੈ ਭਾਈ ਅਮਰਿਤਪਾਲ ਸਿੰਘ ਦੇ ਹਵਾਲੇ। ਇਹ ਅਫਸੋਸਨਾਕ ਹੈ, ਔਰ ਇਹ ਮੈਂ ਇਹ ਕਹਿਣਾ ਚਾਹੁੰਦਾ ਕਿ ਬੇਸ਼ੱਕ ਹੁਣ ਬਹੁਤ ਕੁਝ ਪਿਛਲੇ 24 ਘੰਟੇ 'ਚ ਅਵਤਾਰ ਸਿੰਘ ਖੰਡੇ ਨੂੰ ਲੈ ਕੇ ਸਾਹਮਣੇ ਆਇਆ ਕਿ ਭਾਈ ਉਹਨੇ ਕਿਵੇਂ ਇਹਨਾਂ ਲਗਭਗ 10 ਵਰਿਆਂ ਦੇ ਵਿੱਚ 11-12 ਵਰਿਆਂ 'ਚ ਯੂਕੇ 'ਚ ਕਿਸ ਲੈਵਲ ਦਾ ਉਹ ਪਿਲਰ ਸੀ, ਕਿਸ ਲੈਵਲ ਦਾ ਉਸ ਦਾ। ਔਰ ਮੈਂ ਇਹਨਾਂ ਦੇ ਵਿੱਚ ਸਰ ਹਰਪ੍ਰੀਤ ਸਿੰਘ ਜਵੰਦਾ, ਉਹਨਾਂ ਦੀ ਬੜੀ ਖੂਬਸੂਰਤ ਲਿਖਤ ਹੁੰਦੀ ਹੈ, ਬਹੁਤ ਖੂਬਸੂਰਤ, ਹਰ ਆਸਪੈਕਟ ਦੇ ਉੱਤੇ ਲਿਖਦੇ ਨੇ। ਉਹਨਾਂ ਨੇ ਇੱਕ ਜਿਹੜੀ ਦਿੱਤਾ, ਮੈਨੂੰ ਲੱਗਦਾ ਵੀ ਇਹ ਭਾਈ ਅਵਤਾਰ ਸਿੰਘ ਖੰਡਾ ਨੂੰ ਵੀ ਇੱਕ ਯੂਨੀਕ ਟ੍ਰਿਬਿਊਟ ਹੈ। ਉਹਨਾਂ ਨੇ ਕਿਹਾ ਵੀ ਨਿੱਜੀ ਤੌਰ ਤੇ ਭਾਵੇਂ ਮੇਰੀ ਕਦੇ ਅਵਤਾਰ ਸਿੰਘ ਖੰਡਾ ਨਾਲ ਗੱਲ ਨਹੀਂ ਹੋਈ, ਪਰ ਪਿਤਾ ਭਾਈ ਕੁਲਵੰਤ ਸਿੰਘ ਖੁਖਰਾਣਾ ਬਾਰੇ ਬਹੁਤ ਕੁਝ ਪੜ੍ਹਿਆ ਸੁਣਿਆ। ਉਹਨਾਂ ਦੇ ਪਿਤਾ ਜੀ ਬਾਰੇ ਗੱਲ ਕਰ ਰਹੇ ਨੇ। ਚੜ੍ਹਦੀ ਕਲਾ ਵਾਲੀ ਰੂਹ ਸਾਡੇ ਤੋਂ ਵੱਡੇ ਸਨ, ਉਸ ਵੇਲੇ ਲੰਬਾ ਸੰਘਰਸ਼ ਕੀਤਾ, ਅੰਨੀ ਕੁੱਟ ਖਾਧੀ, ਮਾਨਸਿਕ ਤਸ਼ੱਦਦ ਸਿਆ, ਸੰਖੇਪ ਜੇ ਪਰਿਵਾਰਕ ਜੀਵਨ ਦਾ ਵੀ ਤਿਆਗ ਕਰਨਾ ਪਿਆ। ਜੇ ਸੰਘਰਸ਼ ਨੂੰ ਸੰਖੇਪ ਵਿੱਚ ਪਰਿਭਾਸ਼ਿਤ ਕਰਨਾ ਹੋਵੇ ਤਾਂ ਬਸ ਆਹ 2-4 ਅੱਖਰ ਹੀ ਕਾਫੀ ਨੇ। ਗ੍ਰਸਤ ਜੀਵਨ ਵੀ ਇਹਨਾਂ ਦੇ ਪਿਤਾ ਦੀ ਕੁਰਬਾਨੀ ਔਰ ਕਿਵੇਂ ਟਾਰਚਰ ਔਰ ਦੂਸਰੇ ਚੋਂ ਲੰਘੇ। ਫਿਰ ਉਹਨਾਂ ਨੇ ਕਿਹਾ ਕਿ ਬਈ ਭਾਈ ਸਾਹਿਬ ਦਾ ਫਰਜ਼ੰਦੇ ਖਾਸ, ਹੁਣ ਇਹ ਜਿਹੜਾ ਹੈ ਉਹਨਾਂ ਦੇ ਕੁਲਵੰਤ ਸਿੰਘ ਖੁਖਰਾਣਾ ਦੇ ਸਪੁੱਤਰ ਅਵਤਾਰ ਸਿੰਘ ਖੰਡਾ ਦੀ ਗੱਲ ਹੁੰਦੀ ਹੈ। ਭਾਈ ਸਾਹਿਬ ਦੇ ਫਰਜ਼ੰਦੇ ਖਾਸ ਅਵਤਾਰ ਸਿੰਘ ਖੰਡਾ, 35 ਸਾਲ ਦੀ ਉਮਰ, ਅੰਨਾ ਜਜ਼ਬਾ, ਅਥਾਹ ਜੋਸ਼,
ਕੌਮੀ ਭਾਵਨਾਵਾਂ ਦਾ ਸਮੁੰਦਰ, ਅਤੀਤ ਦਾ ਚੋਖਾ ਇਲਮ ਪਾਸਟ ਹਿਸਟਰੀ ਬਾਰੇ, ਸੰਘਰਸ਼ੀ ਲੋਕਾਂ ਦੀ ਜੀਵਨੀ ਪੋਟਿਆਂ ਤੇ ਸੰਬੰਧਿਤ ਹਵਾਲੇ, ਮੌਕੇ ਦੇ ਢੁਕਵੇਂ ਜਵਾਬ, ਬਾ ਕਮਾਲ ਯਾਦ ਸ਼ਕਤੀ, ਦੁਮਾਲੇ ਵਾਲਾ ਬਾਹਰੀ ਸਿੱਖੀ ਪਹਿਰਾਵਾ, ਪਵਿੱਤਰ ਅੰਦਰੂਨੀ ਸੋਚ। ਬਿਲਕੁਲ ਹੁਣ ਇਹ ਹੈ Attribute ਜਦੋਂ ਤੁਸੀਂ ਕਿਸੇ ਸ਼ਖਸੀਅਤ ਨੂੰ ਬਿਆਨਣਾ ਹੈ, ਦੋ ਫਿਕਰਿਆਂ ਦੇ ਵਿੱਚ ਉਹਨਾਂ ਨੇ ਜਿੱਥੇ ਉਹਨਾਂ ਦੇ ਪਿਤਾ ਦੀ ਸ਼ਖਸੀਅਤ ਨੂੰ ਟ੍ਰਿਬਿਊਟ ਦਿੱਤੀ ਔਰ ਉਹਨਾਂ ਦੀਆਂ ਵੈਲਿਊਜ਼ ਦੇ ਉੱਤੇ ਫਰਜ਼ੰਦ ਖਾਸ, ਵੈਸੇ ਤਾਂ ਬੇਟੇ ਨੂੰ ਫਰਜ਼ੰਦ ਕਹਿੰਦੇ ਨੇ ਜੀ, ਇਹ ਮੇਰਾ ਫਰਜ਼ੰਦ ਹੈ, ਪਰ ਇਹ ਫਰਜ਼ੰਦ ਖਾਸ ਕਿ ਉਹਨਾਂ ਗੁਣਾਂ ਨੂੰ ਹੀ ਅੱਗੇ ਤੋਰਿਆ। ਔਰ ਫਿਰ ਜੇ ਉਹਨਾਂ ਦੇ ਮਾਤਾ ਜੀ ਦੀ ਗੱਲ ਜਿਵੇਂ ਮੈਂ ਕੀਤੀ ਸੀ ਕੱਲ ਵੀ, ਬੀਬੀ ਚਰਨਜੀਤ ਕੌਰ, ਔਰ ਅੱਜ ਹੀ ਕੁਦਰਤੀ ਇੱਕ ਤਸਵੀਰ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਉਹ ਦਿਖਾ ਵੀ ਦੇਣ, ਜਦੋਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਦਸਤਾਰਬੰਦੀ ਹੁੰਦੀ ਹੈ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਦੇ ਤੌਰ ਤੇ ਉਹ ਵੀ ਮਾਤਾ ਚਰਨਜੀਤ ਕੌਰ ਵੀ ਰੋਡੇ ਪਿੰਡ ਪਹੁੰਚਦੇ ਨੇ ਔਰ ਉਹਨਾਂ ਨੂੰ ਸਿਰੋਪਾਓ ਦੇ ਕੇ ਨਵਾਜ ਰਹੇ ਨੇ। ਔਰ ਮੈਂ ਉਹਨਾਂ ਦੇ ਚਿਹਰੇ ਵੱਲ ਕਿੰਨੀ ਦੇਰ ਉਸ ਪਿਕਚਰ ਵੱਲ ਦੇ ਮੈਂ ਕਿਹਾ ਕਿ ਵੀ ਇਸ ਬੀਬੀ ਨੇ ਕਿਉਂ ਜਿਹੀ ਜ਼ਿੰਦਗੀ ਹੈ, ਔਰ ਲੇਕਿਨ ਚਿਹਰੇ ਦੇ ਉੱਤੇ ਤੁਸੀਂ ਇੱਕ ਸਹਿਜ, ਇੱਕ ਸੰਤੋਖ, ਇੱਕ ਨੂਰ। ਔਰ ਜਿਵੇਂ ਕੱਲ ਵੀਰ ਮਨਿੰਦਰ ਸਿੰਘ ਸਰੀ ਨੇ ਦੱਸਿਆ ਸੀ ਕਿ ਭਾਈ ਜਦੋਂ ਉਹ ਇੱਥੇ ਆਏ ਨੇ 2-3 ਸਾਲ ਪਹਿਲਾਂ ਕੈਨੇਡਾ, ਉਹਨਾਂ ਨੂੰ UK ਦਾ ਵੀਜ਼ਾ ਨਹੀਂ ਮਿਲਿਆ, ਪੁੱਤਰ ਇੱਕ ਵਾਰ ਆ ਗਿਆ ਇੰਗਲੈਂਡ, ਫਿਰ 12-13 ਸਾਲ ਪੁੱਤਰ ਦੇ ਨਾਲ ਮਿਲਾਪ ਨਹੀਂ ਹੋਇਆ, ਤੇ ਕਹਿੰਦੇ ਵੀ ਮੈਂ ਉਹਨਾਂ ਨੂੰ ਕਿਹਾ ਕਿ ਭਾਈ ਜੇ ਸੈਟਲ ਹੋ ਜਾਏ ਦੂਜਾ ਫਿਰ ਤੁਸੀਂ ਵੀ, ਉਹਨੇ ਕਿਹਾ ਨਹੀਂ ਮੈਂ ਤਾਂ ਮੰਗਦੀ ਗੁਰੂ ਤੋਂ ਇਹ ਹੈ ਕਿ ਮੇਰੇ ਪੁੱਤਰ ਨੂੰ ਵੀ ਇਸ ਸੇਵਾ ਚ ਲਾ ਲਓ। ਇਸ ਗੱਲ ਦਾ ਤਾਂ ਕਦੇ ਖਿਆਲ ਹੀ ਨਹੀਂ ਆਇਆ ਕਿ ਕੀ ਹੈ। ਹੁਣ ਇਹ ਤਾਂ ਇੱਕ ਪਾਸੇ ਸਿੱਖੀ ਜਜ਼ਬਾ ਔਰ ਇਹ ਸਾਰੇ ਨੂੰ ਅਸੀਂ ਜਿਹੜਾ ਉਸ ਨੂੰ ਪਰਨਾਏ ਹੋਏ ਹੈ, ਪ੍ਰਣਾਮ ਕਰਦੇ ਹਾਂ, ਪਰ ਜਦੋਂ ਦੁਸ਼ਮਣ ਦੀ ਗੱਲ ਜਿਵੇਂ ਧਰਮਿੰਦਰ ਸਿੰਘ ਹੋਰਾਂ ਨੇ ਵੈਨਕੂਵਰ ਤੋਂ ਕਿਹਾ ਸੀ ਕਿ ਭਾਈ ਕਿਵੇਂ ਚੜਾਣ ਦੀ ਲਾਈਨ ਵੀ ਹੈ ਔਰ ਇਸ ਦੇ ਪਿੱਛੇ ਕੀ ਸਾਜ਼ਿਸ਼ ਹੈ, ਔਰ ਇਹਦੇ ਉੱਤੇ ਕੱਲ ਇੱਕ ਸ਼ਿਸ਼ਰ ਦੁਬੇ ਦਾ ਟਵੀਟ ਜਿਹੜਾ ਘੁੰਮਦਾ ਰਿਹਾ ਸਾਰੇ ਪਾਸੇ, ਇਹ ਬਿਗਨਿੰਗ 'ਚ ਹੀ ਆ ਗਿਆ ਸੀ, ਜਿਸ ਤੋਂ ਅੰਦਾਜ਼ਾ ਹੋ ਗਿਆ ਸੀ ਕਿਉਂਕਿ ਹੋਰ ਵੀ ਬਹੁਤ ਸਾਰਿਆਂ ਦੀ ਲਾਈਨ ਇਸ ਦੇ ਉੱਤੇ, ਜਿਵੇਂ ਅਸੀਂ ਗੱਲ ਕੀਤੀ ਸੀ ਕਿ ਇੰਡੀਆ ਟੁਡੇ ਦੀ ਕਮਲਜੀਤ ਸੰਧੂ ਨੇ ਸਟੋਰੀ ਕਰਕੇ ਪਹਿਲਾਂ ਹੀ ਜਿਹੜਾ ਜ਼ਹਿਰ ਦੇਣ ਦੀ ਗੱਲ ਕੀਤੀ ਸੀ, ਔਰ ਜਦੋਂ ਅਸੀਂ ਇਸ ਦੇ ਉੱਤੇ ਕੀਤਾ ਤਾਂ ਇੱਕ ਹਿੰਦੂ ਤਵੀ ਨੇ ਥੱਲੇ ਕਮੈਂਟ ਲਿਖਿਆ ਹੋਇਆ ਸੀ ਕਿ ਜੀ ਉਹਨੇ ਕਮਲਜੀਤ ਸੰਧੂ ਨੇ ਵੀ ਸਟੋਰੀ ਤਾਂ ਇਹੀ ਕਿਹਾ ਸੀ ਕਿ ਉਹਨਾਂ ਦੇ ਨੇੜਲੇ ਦੋਸਤ ਸੂਤਰਾਂ ਤੋਂ, ਤੇ ਤੁਸੀਂ ਕਿਵੇਂ ਕਹਿ ਸਕਦੇ ਹੋ ਜੀ ਕਿ ਉਹਨਾਂ ਨੂੰ ਕਿੱਥੋਂ ਜਾਣਕਾਰੀ ਮਿਲੀ। ਇੱਕ ਗੱਲ ਦਾ ਧਿਆਨ ਰੱਖੋ, ਜਦੋਂ ਵੀ ਇਹ ਨਿਊਜ਼, ਹੁਣ ਕਿਉਂਕਿ ਅਸੀਂ ਤਾਂ ਆਲਮੋਸਟ 4 ਦਹਾਕਿਆਂ ਤੋਂ ਇਹ ਸਾਰੇ ਪੈਟਰਨ ਨੂੰ ਇਹਨਾਂ ਦੇ ਦੇਖਿਆ, ਜਿਹੜੀ ਪਲਾਂਟਡ ਨਿਊਜ਼ ਹੁੰਦੀ ਹੈ ਉਹਦੇ 'ਚ ਤੁਸੀਂ ਇਹ ਲਫ਼ਜ਼ ਦੇਖੋਗੇ ਫਰਮ ਦਾ ਰਿਲਾਇਬਲ ਸੋਰसेस, जानकार सूत्रों के हवाले से ਜਾਂ ਜਾਣਕਾਰ ਸੂਤਰਾਂ ਅਨੁਸਾਰ। ਸੂਤਰ ਕਦੇ ਦਿੱਤੇ ਨਹੀਂ ਹੁੰਦੇ, ਸੋਰਸ ਕੀ ਹੈ। ਹੁਣ ਇਹ ਕਹਿ ਦਿਓ ਕਿ ਜੀ ਉਹਨਾਂ ਦੇ ਕਿਸੇ ਕਰੀਬੀ ਰਿਸ਼ਤੇਦਾਰ ਨੇ, ਕਰੀਬੀ ਕਿਹੜਾ ਹੋਇਆ, ਭੈਣ ਮਾਂ ਉੱਥੇ ਬੈਠੀ ਹੈ ਇੰਗਲੈਂਡ 'ਚ, ਉਹਨਾਂ ਦਾ ਕੋਈ ਨਹੀਂ ਹੈ, ਕਿਹੜਾ ਦੋਸਤ ਕਿਹੜਾ ਜਿਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਵੀ ਕੀ ਹੋ ਰਿਹਾ। ਸੋ ਔਰ ਖਬਰ ਜਦੋਂ ਪਲਾਂਟ ਕੀਤੀ ਜਾਂਦੀ ਵਹੀਂ ਪਲਾਂਟ ਕੀਤੀ ਜਾਂਦੀ ਕਿ ਭਰੋਸੇਯੋਗ ਸੂਤਰਾਂ ਦੇ ਹਵਾਲੇ ਨਾਲ। ਹੁਣ ਕਿਹੜੇ ਸੂਤਰ ਨੇ ਜਾਂ ਤਾਂ ਤੁਸੀਂ ਦੱਸੋ। ਸੋ ਜਿਹੜੀ ਇਸ ਕਿਸਮ ਦੀ ਨਿਊਜ਼ ਹੁੰਦੀ ਆ ਔਰ ਉਹਦੀ ਤੁਸੀਂ ਟਾਈਮਿੰਗ ਦੇਖਦੇ ਹੋ, ਫਿਰ ਤੁਹਾਨੂੰ ਨਜ਼ਰ ਆ ਜਾਂਦਾ ਵੀ ਇਹ ਪਲਾਂਟ ਕੀਤਾ ਵੀ ਉਦੋਂ ਅਜੇ ਉਹ ਜੀਵਨ ਔਰ ਮੌਤ ਦੀ ਲੜਾਈ ਲੜ ਰਿਹਾ ਹੈ। ਇਧਰ ਜਿਹੜਾ ਇੰਡੀਆ ਟੁਡੇ ਦੋਨੋਂ ਹੀ ਸਟੋਰੀਜ਼ ਉਹਨਾਂ ਨੂੰ ਜ਼ਹਿਰ ਦੇਣ ਦੀ ਵੀ ਦੇ ਰਿਹਾ, ਤੇ ਨਾਲ ਦੀ ਨਾਲ ਭਾਈ ਅੰਮ੍ਰਿਤਪਾਲ ਸਿੰਘ ਦੀ ਕਿਰਦਾਰ ਕੁਸ਼ੀ ਉਹਨਾਂ ਨੂੰ ਸਕਿਜ਼ੋਫਰੀਨੀਆ, ਡਿਪਰੈਸ਼ਨ ਔਰ ਉਹ ਸਾਰੇ ਦਾ ਸ਼ਿਕਾਰ ਦੱਸ ਕੇ ਇੱਕ ਮਾਨਸਿਕ ਰੋਗੀ ਸਾਬਤ ਕੀਤਾ ਜਾ ਰਿਹਾ। ਔਰ ਦੋਨਾਂ ਦਾ ਕਿਉਂਕਿ ਵਾਰਿਸ ਪੰਜਾਬ ਦੇ ਦਾ ਥਿੰਕ ਟੈਂਕ ਵੀ ਹੈ ਅਵਤਾਰ ਸਿੰਘ ਖੰਡਾ, ਔਰ ਡਿਫਾਈਂਸ ਦਾ ਇੱਕ ਚਿੰਨ੍ਹ ਵੀ ਹੈ, ਅੰਮ੍ਰਿਤਪਾਲ ਸਿੰਘ ਗਰਾਊਂਡ ਦੇ ਉੱਤੇ ਉਤਰਦਾ। ਸੋ ਸਾਈਮਲਟੇਨੀਅਸਲੀ ਜਦੋਂ, ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ ਵੀ ਜਿਹੜੀਆਂ ਏਜੰਸੀਆਂ ਜਦੋਂ ਐਕਟ ਕਰਦੀਆਂ ਨੇ ਕਈ ਵਾਰ ਆਪਣੀ ਆਪ ਨੂੰ ਲੁਕਾਉਣ ਲਈ ਓਵਰ ਐਕਟ ਵੀ ਕਰਦੀਆਂ ਜਦੋਂ, ਔਰ ਉੱਥੇ ਫੜਿਆ ਜਾਂਦਾ ਜਦੋਂ ਤੁਹਾਨੂੰ ਲੱਗੇ ਕਿ ਵੀ ਟੂ ਮੈਨੀ ਪ੍ਰੂਫਸ, ਉਦੋਂ ਵੀ ਸ਼ੱਕ ਦੀ ਸੂਈ ਆਉਂਦੀ ਹੈ। ਔਰ ਹੁਣ ਅਸੀਂ ਹੋਪ ਕਰਦੇ ਹਾਂ ਜੇ ਬ੍ਰਿਟਿਸ਼ ਜਿਹੜੀ ਹੈ ਉਹਨਾਂ ਦੀਆਂ ਏਜੰਸੀਆਂ ਨੇ ਇਸ ਨੂੰ ਫਾਊਲ ਪਲੇ ਦੇਖਦੇ ਆ, ਸੈਕੰਡ ਆਟੋਪਸੀ ਔਰ ਬਾਕੀਆਂ ਆਪਣੇ ਕਬਜ਼ੇ 'ਚ ਕਰਕੇ ਉਹ ਕਰ ਰਹੇ ਨੇ, ਤਾਂ ਵੀ ਹੋਪ ਕਿ ਟਰੂਥ ਕਮਸ ਆਊਟ। ਲੇਕਿਨ ਜਿਵੇਂ ਈਵਨ ਭਾਈ ਹਰਪ੍ਰੀਤ ਸਿੰਘ ਜਵੰਦਾ ਨੇ ਇਸੇ ਹੀ ਆਪਣੀ ਲਿਖਤ ਦੇ ਅਖੀਰ ਦੇ ਵਿੱਚ ਕਿਹਾ ਕਿ ਭਾਈ ਅਖੀਰ ਵਿੱਚ ਸੰਘਰਸ਼ੀ ਵੀਰਾਂ ਨੂੰ ਇੱਕ ਨਿਮਾਣੀ ਜਿਹੀ ਅਰਜ਼ੋਈ ਤੇ ਅਪੀਲ, ਆਪਣੇ ਆਸੇ ਪਾਸੇ ਬਾਰੇ ਸੁਚੇਤ ਚੁਕੰਨੇ ਰਹਿਣਾ,
ਅਤੇ ਸਿਹਤ ਦੇ ਮਾਮਲੇ ਵਿੱਚ ਕਿਸੇ ਕਿਸਮ ਦੀ ਵੀ ਕੋਈ ਘੋਲ ਨਾ ਕਰਨੀ ਸਮੇਂ ਦੀ ਵੱਡੀ ਲੋੜ ਹੈ। ਬਿਲਕੁਲ। ਸੋ ਅਸੀਂ ਇਹ ਸਮਝਦੇ ਹਾਂ ਵੀ ਇਸ ਤੋਂ ਕੋਈ ਪੈਨਿਕ ਹੋਣ ਦੀ ਲੋੜ ਵੀ ਨਹੀਂ ਹੈ, ਕਿਉਂਕਿ ਸਿੱਖੀ ਦਾ ਤਾਂ ਕੋਈ ਉਸ ਕਿਸਮ ਦਾ ਪੈਨਿਕ ਤਾਂ ਦੂਰ, ਪਰ ਚੁਕੰਨੇ ਹੋਣਾ, ਕੌਸ਼ੀਅਸ ਹੋਣਾ, ਖੇਡ ਨੂੰ ਸਮਝਣਾ ਇਹ ਵੀ ਬੜਾ ਜ਼ਰੂਰੀ ਹੈ, ਕਿਉਂਕਿ ਅਲਟੀਮੇਟਲੀ ਅਸੀਂ ਜਦੋਂ ਇਹ ਦੇਖਦੇ ਹਾਂ ਕਿ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਣ, ਕਿ ਭਾਈ ਅਕਲ ਦਾ ਇਸਤੇਮਾਲ, ਇੰਟੈਲੈਕਟ ਦਾ ਇਸਤੇਮਾਲ ਭਾਵੁਕਤਾ ਤੋਂ ਥੋੜੇ ਜਿਹੇ ਪਾਸੇ ਹਟ ਕੇ ਲੌਜਿਕ ਦੇ ਨਾਲ, ਔਰ ਜਿਹੜਾ ਦੁਸ਼ਮਣ ਜਿਹੜਾ ਮੁਗਲਾਂ ਤੋਂ ਵੱਧ ਜ਼ਾਲਮ ਹੈ, ਅੰਗਰੇਜ਼ਾਂ ਤੋਂ ਵੱਧ ਚਲਾਕ ਹੈ, ਔਰ ਜਿਨ੍ਹਾਂ ਦੇ ਲਈ ਅਖਲਾਕੀਅਤ ਜਾਂ ਕੋਈ ਵੀ ਉਸ ਕਿਸਮ ਦੀ, ਅਸੀਂ ਕੋਈ ਲੈਵਲਡ ਗਰਾਊਂਡ ਵਾਲੇ ਐਨਮੀ ਨਾਲ ਨਹੀਂ ਲੜ ਰਹੇ, ਅਸੀਂ ਇੱਕ ਸ਼ਾਤਰ, ਝੂਠਾ, ਮਕਾਰ, ਬੇਈਮਾਨ, ਫਰੇਬੀ, ਜਿੰਨੇ ਦੁਨੀਆ ਦੀਆਂ ਨੈਗੇਟਿਵਿਟੀਜ਼ ਲੱਗ ਸਕਦੀਆਂ ਉਹਦੇ ਨਾਲ ਜੋੜ ਦਿਓ, ਔਰ ਸਭ ਤੋਂ ਅਖੀਰ 'ਚ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਇਹ ਜਿਹੜੀ ਸੂਡੋ ਸਪੀਕ ਹੈ, ਡਿਸੈਪਟਿਵ ਕਰੈਕਟਰ ਹੈ, ਜਿਹੜਾ ਦੋ ਮੂੰਹੇ ਸੱਪ ਵਾਲਾ ਵੀ ਜਿਹੜਾ ਪਾਰਟ ਹੈ ਉਹ ਤਾਂ ਹੈ ਹੀ ਹੈ, ਲੇਕਿਨ ਉਹੀ ਕਿ ਹੱਥ ਛੁਰੀ ਜਗਤ ਕਸਾਈ, ਐਵੇਂ ਨਹੀਂ ਬੁੱਚਰ ਆਫ ਦਾ ਵਰਲਡ ਕਿਹਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟਰਾਈ ਸਟੇਟ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ, ਜਿਵੇਂ ਕਿ ਆਪ ਜੀ ਨੂੰ ਪਤਾ ਆ ਕਿ ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਆਉਣ ਵਾਲੀ 22 ਜੂਨ ਨੂੰ ਵਾਈਟ ਹਾਊਸ ਦੇ ਵਿੱਚ ਆ ਰਿਹਾ ਆ। ਸੋ ਪੰਥਕ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ, ਸਿੱਖ ਸੰਗਤਾਂ ਵੱਲੋਂ ਸਾਂਝੇ ਤੌਰ ਤੇ ਇੱਕ ਵੱਡੇ ਰੂਪ ਦੇ ਵਿੱਚ ਰੈਲੀ ਉਲੀਕੀ ਗਈ ਆ, ਜਿਹੜੀ ਕਿ ਵਿਰੋਧ ਵਜੋਂ, ਨਰਿੰਦਰ ਮੋਦੀ ਦੇ ਵਿਰੋਧ ਵਜੋਂ ਇਹ ਰੈਲੀ ਜਿਹੜੀ ਆ, ਕਿਉਂਕਿ ਸੈਂਟਰ ਸਰਕਾਰ ਦੀਆਂ, ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀਆਂ ਜਿਹੜੀਆਂ ਮਾਰੂ ਨੀਤੀਆਂ ਸਿੱਖਾਂ ਪ੍ਰਤੀ, ਪੰਜਾਬ ਪ੍ਰਤੀ, ਉਹਨਾਂ ਨੀਤੀਆਂ ਦਾ ਵਿਰੋਧ ਕਰਨ ਵਾਸਤੇ, ਸਿੱਖਾਂ ਦੀ ਆਜ਼ਾਦੀ ਦੀ ਗੱਲ, ਖਾਲਿਸਤਾਨ, ਕੌਮੀ ਘਰ ਖਾਲਿਸਤਾਨ ਦੀ ਗੱਲ ਕਰਨ ਵਾਸਤੇ ਇਹ ਰੈਲੀ ਜਿਹੜੀ ਆ ਵਾਈਟ ਹਾਊਸ ਦੇ ਅੱਗੇ ਜਿਹੜੀ ਆ 22 ਜੂਨ ਨੂੰ ਉਲੀਕੀ ਗਈ ਆ। ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਲਗਾਤਾਰ ਇਹ ਭਾਰੀ ਵਿਰੋਧ ਵਾਈਟ ਹਾਊਸ ਦੇ ਸਾਹਮਣੇ ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਗਤਾਂ ਵੱਲੋਂ ਕੀਤਾ ਜਾਣਾ ਆ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਆ ਕਿ ਪਰਿਵਾਰਾਂ ਸਮੇਤ ਵੱਧ ਚੜ ਕੇ ਉਸ ਰੈਲੀ ਦੇ ਵਿੱਚ ਜੁੜੋ, ਤਾਂ ਕਿ ਅਸੀਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ, ਜਨਰੇਸ਼ਨਾਂ ਨੂੰ ਆਪਣੀਆਂ ਨੂੰ ਮਹਿਫੂਜ਼ ਕਰਨ ਲਈ, ਕੌਮੀ ਘਰ ਖਾਲਿਸਤਾਨ ਦੀ ਲੜਾਈ ਹੋਰ ਮਜ਼ਬੂਤ ਤਰੀਕੇ ਨਾਲ ਲੜਨ ਲਈ ਇਹ ਵਿਰੋਧ ਕਰਨਾ ਬਹੁਤ ਜ਼ਰੂਰੀ ਆ। ਇਹ ਬੇਨਤੀ ਪ੍ਰਵਾਨ ਕਰਿਓ ਜੀ। ਬੜੇ ਸੋਹਣਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਦੇ 21 ਜੂਨ ਤੋਂ ਸ਼ੁਰੂ ਹੋਣ ਵਾਲੇ ਅਮਰੀਕਾ ਦੇ 3 ਰੋਜ਼ਾ ਦੌਰੇ ਨੂੰ ਹਰ ਕਦਮ ਤੇ ਸਿੱਖਾਂ ਵੱਲੋਂ ਅਤੇ ਹੋਰ ਇਨਸਾਨੀ ਹਕੂਕਾਂ ਦੀਆਂ ਅਲੰਬਰਦਾਰ ਜਥੇਬੰਦੀਆਂ ਵੱਲੋਂ ਚੈਲੰਜ ਕੀਤਾ ਜਾਵੇਗਾ। ਸੋ ਹਿੰਦੂ ਤਵੀ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਨੇ ਆਪਣੇ ਇੱਕ ਟਵੀਟ ਰਾਹੀਂ ਮੋਦੀ ਦੇ ਦੌਰੇ ਦੀ ਫੂਕ ਕੱਢ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ, ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੋਦੀ ਦਾ ਦੌਰਾ 3 ਰੋਜ਼ਾ 21, 22, 23 ਦਾ, ਉਸ ਦੀਆਂ ਹੁਣ ਕੁਝ ਹੋਰ ਡਿਟੇਲਸ ਆਈਆਂ ਨੇ, ਕਿਉਂਕਿ ਪਹਿਲਾਂ ਤਾਂ ਸ਼ਾਹੀ ਦਾਵਤ ਕਨਫਰਮ ਸੀ ਕਿ 22 ਜੂਨ ਨੂੰ ਸ਼ਾਮ ਨੂੰ 5 ਵਜੇ ਤੋਂ ਬਾਅਦ ਹੋਣਾ। ਫਿਰ ਖਬਰ ਕਿ ਜੁਆਇੰਟ ਸੈਸ਼ਨ ਨੂੰ ਐਡਰੈਸ ਕਰਨਾ ਕਾਂਗਰਸ ਦੇ, ਉਹ ਵੀ ਹੁਣ ਕਨਫਰਮ ਹੋ ਗਿਆ ਵੀ 22 ਜੂਨ ਹੈ। 23 ਜੂਨ ਨੂੰ ਜਿਵੇਂ ਅਸੀਂ ਡਿਸਕਸ ਕੀਤਾ ਸੀ ਕਿ ਰੋਨਾਲਡ ਰੀਗਨ ਬਿਲਡਿੰਗ 'ਚ 866 ਕੇ ਕਿੰਨੇ ਲੋਕਾਂ ਨੂੰ ਹੀ ਐਡਰੈਸ ਕਰਨਾ ਹੈ, ਜਿੱਥੇ ਹਿਊਸਟਨ ਦੇ ਵਿੱਚ ਲੱਖ ਬੰਦਾ ਇਕੱਠਾ ਕੀਤਾ ਸੀ। ਉਹ ਵੀ ਕੱਲ੍ਹ ਅਸੀਂ ਡਿਸਕਸ ਕੀਤਾ ਸੀ ਕਿ ਭਾਈ ਹੁਣ ਇੰਨਾ ਕੁ ਡਰਿਆ ਹੋਇਆ ਕਿ ਵੀ 800 ਤਾਂ ਕੈਮਰੇ ਵਾਲੇ ਨਾਲ, ਉਹਨੇ ਮੀਡੀਆ ਵਾਲੇ ਨਾਲ ਚੱਕੇ ਹੋਣੇ ਨੇ। ਪਰ ਇੱਕ ਜਿਹੜੀ ਖਬਰ ਹੁਣ ਆਈ ਮੈਨੂੰ ਇਹ ਸੀ ਕਿ ਵੀ 22 ਦੀ ਉਹਦੀ ਇਹ ਐਕਟੀਵਿਟੀ ਹੈ, 23 ਨੂੰ ਉਹਨੇ ਰੋਨਾਲਡ ਰੀਗਨ ਬਿਲਡਿੰਗ 'ਚ ਹੋਣਾ ਤੇ 21 ਨੂੰ ਕੀ ਕਰਨਾ। ਪਰ ਹੁਣ ਆਇਆ ਵੀ 21 ਨੂੰ ਉਹ ਨਿਊਯਾਰਕ ਆ ਰਿਹਾ, ਔਰ ਉਹ ਯੂਨਾਈਟਿਡ ਨੇਸ਼ਨਸ ਦੇ ਵਿੱਚ ਜਿਹੜਾ ਉਹਨਾਂ ਨੂੰ ਧੋਖੇ ਧਾਖੇ ਦੇ ਕੇ 21 ਜੂਨ ਜੀ ਇੰਟਰਨੈਸ਼ਨਲ ਯੋਗਾ ਡੇ ਤੇ UN ਦੇ ਪ੍ਰੈਮਿਸਿਸ ਜਾਂ ਉਸ ਦੇ ਆਲੇ ਦੁਆਲੇ 'ਚ
ਲੱਤਾਂ ਪੁੱਠੀਆਂ ਸਿੱਧੀਆਂ ਮਾਰੇਗਾ, ਦੂਜਿਆਂ ਦੀਆਂ ਵੀ ਕਰਵਾਏਗਾ, ਉਹਨੂੰ ਲੀਡ ਕਰੇਗਾ। ਸੋ ਇਸ ਗੱਲ ਦੀ ਜਿਹੜੀ ਹੈ ਖਬਰ ਜਿਹੜੀ ਸਾਡੇ ਹਲਕਿਆਂ 'ਚ ਸਾਰੇ ਆਈ, ਔਰ ਜਿਵੇਂ ਸਾਨੂੰ ਹੈ ਕਿ ਭਾਈ ਇਸ ਦਿਨ ਵੀ ਬੇਸ਼ੱਕ ਉਹ ਅਰਲੀ ਆਵਰਸ ਹੋਣਗੇ 21 ਦੇ, ਲੇਕਿਨ ਮੋਦੀ ਦੇ ਖਿਲਾਫ ਜਿਹੜੀ ਪ੍ਰੋਟੈਸਟ ਦੀ ਲਾਈਨ ਅਸੀਂ ਨਿਊਯਾਰਕ 'ਚ ਵੀ ਦੇਖ ਰਹੇ ਹਾਂ ਕਿ ਭਾਈ ਇਸ ਨੂੰ ਕਿਵੇਂ ਜਿਹੜਾ ਉਹ ਚੈਲੰਜ ਕੀਤਾ ਜਾਏ। ਔਰ ਜਿਵੇਂ ਅਸੀਂ ਦੱਸਿਆ ਸੀ ਕਿ 22 ਦੇ ਉਸ ਤੋਂ ਪਹਿਲਾਂ 21 ਨੂੰ ਸਿੱਖਸ ਫਾਰ ਜਸਟਿਸ ਵੱਲੋਂ ਐਫਰਟ ਕੀਤਾ ਜਾ ਰਿਹਾ, ਔਰ ਬਾਕੀ ਮਾਈਨੋਰਟੀਜ਼ ਗਰੁੱਪ ਨੇ ਦੋ ਅੱਡ-ਅੱਡ ਥਾਵਾਂ ਤੇ US ਕਾਂਗਰਸ ਦੇ ਵਿੱਚ ਸਕਰੀਨਿੰਗ ਰੱਖੀ ਹੈ। ਉਹ BBC ਦੀ 2 ਪਾਰਟ ਡਾਕੂਮੈਂਟਰੀ ਜਿਹੜੀ ਐਲਨ ਮਸਕ ਤੋਂ ਬੈਨ ਕਰਵਾਈ ਮੋਦੀ ਨੇ, ਉਸ ਤੋਂ ਵੀ ਟਵਿੱਟਰ ਤੋਂ ਕਢਵਾ ਦਿੱਤੀ ਗਈ। ਲੇਕਿਨ ਆਸਟ੍ਰੇਲੀਆ ਦੇ ਵਿੱਚ ਵੀ ਉੱਥੋਂ ਦੇ ਲਾਅ ਮੇਕਰਸ ਨੇ ਜਿਹੜਾ ਇੱਕ ਸੈਨੇਟਰਸ ਨੇ ਇੱਕ ਚੰਗੀ ਪਿਰਤ ਪਾਈ ਕਿ ਜਿੱਦਣ ਮੋਦੀ ਨੇ ਐਡਰੈਸ ਕੀਤਾ ਉਸ ਤੇ ਨਹੀਂ ਉਹਨਾਂ ਨੇ, ਜਾਂ ਉਸ ਤੋਂ ਇੱਕ ਦਿਨ ਪਹਿਲੇ ਜਾਂ ਇੱਕ ਦਿਨ ਬਾਅਦ ਸਟਿਲ ਆਸਟ੍ਰੇਲੀਆ ਦੀ ਧਰਤੀ ਤੇ ਹੀ ਸੀ ਕਿ ਉਹੀ BBC ਦੀ ਡਾਕੂਮੈਂਟਰੀ ਜਿਹੜੀ ਆ ਉਹਨਾਂ ਨੇ ਸਕਰੀਨ ਕੀਤੀ ਸੀ। ਸੋ ਇੱਥੇ ਵੀ ਜਿਹੜੀ ਹੈ ਉਹ 21 ਤਰੀਕ ਨੂੰ 2 ਅੱਡ-ਅੱਡ ਥਾਵਾਂ ਦੇ ਉੱਤੇ ਉਸ ਨੂੰ ਸਕਰੀਨ ਕੀਤਾ ਜਾਣਾ, ਔਰ US ਸਰਫ ਦਾ ਜਿਹੜਾ ਹੈ ਉਹ ਡਿਸਕਸ਼ਨ ਵੀ ਇਸ ਦੇ ਉੱਤੇ ਹੋਣੀ ਹੈ ਕਿ ਮੋਦੀ ਦੇ ਥੱਲੇ ਕਿਵੇਂ ਹਿਊਮਨ ਰਾਈਟਸ ਦੀ ਵਾਇਲੇਸ਼ਨ ਚੱਲ ਰਹੀ ਹੈ। ਔਰ ਅਸੀਂ ਜਿਵੇਂ ਦੱਸਿਆ ਸੀ ਕਿ ਆਲਰੇਡੀ ਸਿੱਖ ਕਾਕਸ ਨੇ ਵੀ ਇਸ ਦੇ ਉੱਤੇ ਬਰੀਫਿੰਗ ਕੀਤੀ ਹੈ, ਔਰ ਅਸੀਂ ਆਸ ਵੀ ਕਰਦੇ ਹਾਂ ਕਿ ਕੁਛ ਨਾ ਕੁਛ ਕਾਂਗਰਸਮੈਨ ਇਸ ਦੀ ਆਮਦ ਤੋਂ ਪਹਿਲਾਂ ਕੋਈ ਨਾ ਕੋਈ ਲੈਟਰ ਵੀ ਇਹਨੂੰ ਐਡਰੈਸ ਕਰਨਗੇ। ਸੋ ਇੱਕ ਇਹ ਚੈਲੰਜ ਤਾਂ ਜਿਹੜਾ ਹੈ ਉਸ ਨੂੰ ਹੋਏਗਾ ਹੀ ਹੋਏਗਾ। ਔਰ ਮੈਂ ਦੇਖ ਰਿਹਾ ਕਿ ਭਾਈ ਇਹਨਾਂ ਨੇ ਈਵਨ ਗਰੁੱਪ ਹੈ ਹਿੰਦੂਜ਼ ਫॉर ਹਿਊਮਨ ਰਾਈਟਸ, ਉਹਨਾਂ ਨੇ ਵੀ ਇਸ ਦੇ ਉੱਤੇ ਕਾਫੀ ਸਖਤ ਲਾਈਨ ਲਈ ਹੈ। ਇਸ ਦੇ ਵਿੱਚ ਅੱਡ-ਅੱਡ ਜਿਹੜੇ ਸੈਕੂਲਰ ਭਾਵਨਾ ਵਾਲੇ ਜਾਂ ਜਿਹੜੇ ਸੱਚਮੁੱਚ ਹੀ ਮੰਨਦੇ ਨੇ ਕਿ ਇਹ ਜਿਹੜਾ ਹਿੰਦੂਤਵਾਦੀ ਆਈਡੀਓਲੋਜੀ ਇਹ ਬਿਲਕੁਲ ਅੱਡ ਹੈ, ਜਿਹੜੀਆਂ ਮੂਲ ਵੈਲਿਊਜ਼ ਨੇ ਹਿੰਦੂ ਧਰਮ ਦੀਆਂ ਉਹਨੂੰ ਡਿਸਟਰੋਏ ਕਰਨ ਲਈ ਇਹ ਇੱਕ ਪੋਲੀਟੀਕਲ ਏਜੰਡੇ ਥੱਲੇ ਹੈ। ਉਹਨਾਂ ਨੇ ਵੀ ਇਸ ਦੇ ਉੱਤੇ ਜਿਹੜਾ ਰੈਜ਼ਿਸਟੈਂਸ ਕੋਲੀਸ਼ਨ ਬਣਾਈ ਹੈ, ਔਰ ਉਹਦੇ 'ਚ ਉਹਨਾਂ ਨੇ ਈਵਨ ਜਿਹੜੇ ਪੁਆਇੰਟ ਦਿੱਤੇ ਨੇ ਕਿ ਭਾਈ ਮੋਦੀ ਦੀ ਜਿਹੜੀ ਵਿਜ਼ਿਟ ਹੈ ਉਸ ਨੂੰ ਵਿਰੋਧ ਕੀਤਾ ਜਾਏ, ਔਰ ਅਸੀਂ ਜਿਹੜਾ ਹੈ ਇਸ ਲਈ ਉਹਨਾਂ ਨੇ ਫਿਰ ਨੁਕਤੇ ਦਿੱਤੇ ਨੇ ਕਿ ਵੀ ਅਸੀਂ ਕਿਉਂ ਅਪੋਜ਼ ਕਰ ਰਹੇ ਹਾਂ। ਪਹਿਲੀ ਗੱਲ ਉਹਨਾਂ ਕਿਹਾ ਰਿਟੈਲੀਏਟਰੀ ਰੇਡਸ ਔਨ BBC's Delhi and Mumbai offices for releasing a documentary about Prime Minister Modi, ਕਿ ਵੀ ਇਹ ਕਿਉਂ ਜਿਹੀ ਡੈਮੋਕ੍ਰੇਸੀ ਦਾ ਵਾਲਾ ਮੁਲਕ ਆਪਣੇ ਆਪ ਨੂੰ ਦਾਅਵਾ ਕਰਦਾ ਹੈ ਕਿ ਇਹਨਾਂ ਨੇ BBC ਦੀ ਡਾਕੂਮੈਂਟਰੀ ਦੇ ਬਦਲੇ ਵਜੋਂ ਉਹਨਾਂ ਦੇ ਦੋਨੋਂ ਹੀ ਦਿੱਲੀ ਔਰ ਬੰਬਈ ਦੇ ਦਫ਼ਤਰਾਂ ਤੇ ਰੇਡ ਕੀਤੇ। ਐਕਸਪਲਸ਼ਨ ਆਫ ਰਾਹੁਲ ਗਾਂਧੀ ਫਰਮ ਪਾਰਲੀਮੈਂਟ ਬਾਈ BJP ਜਸਟ ਅ ਵੀਕ ਬਿਫੋਰ ਦਾ ਸਮਿਟ ਫॉर ਡੈਮੋਕ੍ਰੇਸੀ, ਕਿ ਉੱਥੇ ਸਮਿਟ ਡੈਮੋਕ੍ਰੇਸੀ ਦੀ ਸੀ ਔਰ ਉਸ ਤੋਂ ਇੱਕ ਹਫ਼ਤਾ ਪਹਿਲਾਂ ਰਾਹੁਲ ਗਾਂਧੀ ਨੂੰ ਪਾਰਲੀਮੈਂਟ ਚੋਂ ਬਾਹਰ ਕੱਢ ਦਿੱਤਾ। ਇੰਟਰਸਟਿੰਗ ਸੀ, ਜਿਹੜਾ ਬਹੁਤੀ ਵਾਰੀ ਸਾਡੀ ਕਿਸੇ ਬਹੁਤੀ ਜਥੇਬੰਦੀ ਨੂੰ ਨਹੀਂ ਨਜ਼ਰ ਆਉਂਦਾ, ਇੰਟਰਨੈਟ ਸ਼ਟ ਡਾਊਨ ਇਨ ਪੰਜਾਬ ਬਾਈ ਦਾ ਇੰਡੀਅਨ ਗਵਰਨਮੈਂਟ। ਵੀ ਜਦੋਂ ਭਾਈ ਅਮਰਪਾਲ ਸਿੰਘ ਦੀ ਗ੍ਰਿਫਤਾਰੀ ਦੀ ਨਟੰਕੀ ਇਹਨਾਂ ਨੇ ਕੀਤੀ ਤੇ ਪੰਜਾਬ ਦੇ ਵਿੱਚ ਇੰਟਰਨੈਟ ਬੰਦ ਕਰ ਦਿੱਤਾ ਗਿਆ ਸੀ। ਮੈਨੂੰ ਖੁਸ਼ੀ ਹੈ ਕਿ ਘੱਟੋ ਘੱਟ ਹਿੰਦੂਜ਼ ਫॉर ਹਿਊਮਨ ਰਾਈਟਸ ਨੂੰ ਪੰਜਾਬ ਦੇ ਵਿੱਚ ਵੀ ਇਹਨਾਂ ਦਾ ਧੱਕਾ ਨਜ਼ਰ ਆਇਆ, ਭਾਵੇਂ ਉਹਨਾਂ ਨੇ ਇਲੀਗਲ NSA ਜਾਂ ਦੂਜੇ ਦੀ ਗੱਲ ਨਹੀਂ ਕੀਤੀ ਕਿਉਂਕਿ ਇਹ ਓਵਰਆਲ, ਲੇਕਿਨ ਇੰਟਰਨੈਟ ਸ਼ਟ ਡਾਊਨ ਦੀ ਗੱਲ ਹੈ। ਇੰਡੀਅਨ ਸੁਪਰੀਮ ਕੋਰਟ ਰੂਲਿੰਗ that allows guilt by association for terrorism। ਈਵਨ ਉੱਥੇ ਦਾ ਕੋਰਟ ਸਿਸਟਮ ਕਿੰਨਾ ਹਿੰਦੂਤਵਾ ਦਾ ਹੋ ਚੁੱਕਾ ਹੈ। ਉਹਨਾਂ ਨੇ ਸੁਪਰੀਮ ਕੋਰਟ ਵੀ ਉਹਨਾਂ ਨੇ ਕਿਹਾ ਕਿ ਜੀ ਜੇ ਕਿਸੇ ਨਾਲ ਤੁਸੀਂ ਰੱਖਦੇ ਹੋ ਆਪਣਾ ਸਬੰਧ ਤੇ ਉਹ ਵੀ ਗਿਲਟ ਹੈ। ignoring heavy communal violence in Manipur after it was triggered by Modi's ruling party's initiative to undermine indigenous rights in the state। ਮਨੀਪੁਰ ਦਾ ਜ਼ਿਕਰ ਹੈ। ਔਰ ਅੱਜ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਜਿਹੜਾ ਮੋਦੀ ਦੀ ਗਵਰਨਮੈਂਟ ਦੇ ਵਿੱਚ ਸੈਕਟਰੀ ਆਫ ਸਟੇਟ ਹੈ, ਫੋਰਨ ਮਿਨਿਸਟਰ ਦਾ ਜਿਹੜਾ ਜੂਨੀਅਰ ਹੈ ਉਹ ਮਨੀਪੁਰ ਨੂੰ ਬਿਲੋਂਗ ਕਰਦਾ ਹੈ, ਉਹਦੇ ਘਰ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ। ਇਹ ਮਨੀਪੁਰ ਸੜ ਰਿਹਾ, ਸੈਂਕੜਿਆਂ ਚਰਚ ਸਾੜ ਦਿੱਤੇ ਨੇ, ਹਜ਼ਾਰਾਂ ਲੋਕ ਘਰੋਂ ਬੇਘਰ ਨੇ, ਔਰ ਉਹਨਾਂ ਨੇ ਕਿਹਾ ਵੀ ਇਹ ਸਭ ਇਹਨਾਂ ਦੀ ਸਰਪ੍ਰਸਤੀ ਥੱਲੇ ਹੋ ਰਿਹਾ। overturning of justice for the horrific gang rape of pregnant Muslim woman Bilkis Bano and the brutal murder of 7 members of her family including her 3 years old daughter। ਕਿ ਜਿਨ੍ਹਾਂ ਨੇ ਉਸ ਦੇ 7 ਮੈਂਬਰ ਮਾਰੇ ਬਿਲਕਿਸ ਬਾਨੋ ਦੇ ਟੱਬਰ ਦੇ, ਜਿਹਦੇ 'ਚ 3 ਸਾਲ ਦੀ ਉਹਨਾਂ ਦੀ ਬੱਚੀ ਵੀ ਸੀ। ਉਹ ਗੈਂਗ ਰੇਪ ਕਰਨ ਵਾਲਿਆਂ ਨੂੰ ਜਿਹੜਾ ਹੈ ਉਹ ਛੱਡ ਦੇਣਾ ਇਸ ਦੇ ਖਿਲਾਫ। disregard for brave protests and pleas for justice from female wrestlers in India who risk their careers
to expose the pervasive sexual abuse within the Wrestling Federation of India, headed by Brij Bhushan Sharan Singh, a member of BJP and Parliament. So ਉਹਨਾਂ ਬੀਬੀ ਪਹਿਲਵਾਨਾਂ ਦੇ ਹੱਕ 'ਚ ਵੀ ਹਾਂ ਦਾ ਨਾਰਾ ਮਾਰਿਆ, ਉਹਨੂੰ ਬਿਲਕੁਲ ਮੋਦੀ ਇਗਨੋਰ ਕਰ ਰਿਹਾ। Fierce opposition to marriage equality, denying basic human rights to millions of people. ਔਰ ਉਹਦੇ 'ਚ ਉਹਨਾਂ ਨੇ ਅਖੀਰ ਕਿਹਾ ਕਿ ਵੀ ਰਿਫਿਊਜ਼ ਟੂ ਬੀ ਸਾਇਲੈਂਟ ਬਾਈਸਟੈਂਡਰਸ, ਕਿ ਅਸੀਂ ਐਵੇਂ ਮੂਕ ਦਰਸ਼ਕ ਨਹੀਂ ਬਣਨਾ ਚਾਹੁੰਦੇ। ਐਜ਼ ਏ ਜਸਟਿਸ ਮਾਈਂਡਡ ਹਿੰਦੂ ਆਰਗੇਨਾਈਜੇਸ਼ਨ we must fight for justice for India's women wrestlers, support the right of indigenous people in Manipur and advocate for marriage equality in India। और फिर उन्होंने अपना ਜਿਹੜੇ ਨੇ ਉਹ ਜਿਵੇਂ ਮੈਂ ਦੱਸਿਆ ਸੀ ਕਿ ਵੀ ਉਹਨਾਂ ਨੇ ਵੀ ਹੀਅਰਿੰਗ ਰੱਖੀ ਹੋਈ ਹੈ, ਸਟੇਟਮੈਂਟ ਵੀ, ਔਰ ਕੁਛ ਦੋਨੋਂ ਥਾਂ ਤੇ ਪ੍ਰੋਟੈਸਟ ਵੀ ਕਰਨਗੇ। ਸੋ ਅਸੀਂ ਹਮੇਸ਼ਾ, ਕਿਉਂਕਿ ਹਮੇਸ਼ਾ ਸਾਡਾ ਇਹ ਕਹਿਣਾ ਹੁੰਦਾ ਵੀ ਸਾਡੀ ਲੜਾਈ ਕਿਸੇ ਧਰਮ ਨਾਲ ਨਹੀਂ ਹੈ, ਇੰਡੀਅਨ ਸਟੇਟ ਨਾਲ ਹੈ। ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਭਾਵੇਂ ਇਹ ਪੈਟਰੀਓਟਿਕ ਇੰਡੀਅਨ ਨੇ, ਪਰ ਔਰ ਆਪਣਾ ਗਰੁੱਪ ਦਾ ਨਾਮ ਵੀ ਉਹਨਾਂ ਨੇ ਹਿੰਦੂਜ਼ ਫਾਰ ਹਿਊਮਨ ਰਾਈਟਸ ਰੱਖਿਆ, ਪਰ ਉਹਨਾਂ ਨੂੰ ਐਜ਼ ਏ ਹਿੰਦੂ ਵੀ ਲੱਗਦਾ ਵੀ ਇਹ ਜਿਹੜੀ ਇਹਨਾਂ ਦੀ ਹਿੰਦੂਤਵਾਦੀ ਆਈਡੀਓਲੋਜੀ ਹੈ ਇਹ ਡਿਸਕ੍ਰਿਮੀਨੇਟਰੀ ਹੈ। ਔਰ ਵੈਸੇ ਵੀ ਜਿਹੜਾ ਇਸ ਦਾ, ਹਾਲਾਂਕਿ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ $3 ਬਿਲੀਅਨ ਦੀ ਜਿਹੜੀ ਵੈਪਨਡ ਡਰੋਨਸ ਡੀਲ ਹੈ, ਅਮਰੀਕਾ ਨੇ ਤਾਂ ਆਪਣੇ ਹਥਿਆਰ ਵੀ ਵੇਚਣੇ ਨੇ, ਪਰ ਜਿਹੜੀ ਇੱਕ ਉਹਨਾਂ ਦੀ ਕਮੇਟੀ ਨੇ, ਕਾਂਗਰੈਸ਼ਨਲ ਕਮੇਟੀ ਨੇ ਨੈਟੋ ਪਲੱਸ ਦੀ ਮੈਂਬਰਸ਼ਿਪ ਆਫਰ ਕੀਤੀ, ਉਹ ਇੰਡੀਆ ਨੇ ਰਿਜੈਕਟ ਕੀਤੀ ਇਮੀਡੀਏਟਲੀ। ਲੇਕਿਨ ਇਹਨਾਂ ਨੂੰ ਜਿਹੜੀ ਹੋਪ ਸੀ ਕਿ ਜੇ ਅਮਰੀਕਾ ਸਾਡੇ ਨਾਲ ਖਲੋਏਗਾ, ਜੇ ਚੀਨ ਦਾ ਕੋਈ ਅੱਗੋਂ ਅਟੈਕ ਹੁੰਦਾ ਜਾਂ ਦੂਜਾ ਹੁੰਦਾ, ਪਰ ਉਹਦੀ ਫੂਕ ਵੀ, ਕਿਉਂਕਿ ਹੁਣ ਤੁਸੀਂ ਦੇਖੋ ਅਮਰੀਕਾ ਦੀ ਨੀਤੀ ਵੀ ਮੋਦੀ 21, 22, 23 ਨੂੰ ਆ ਰਿਹਾ, ਔਰ ਇਸ ਵੇਲੇ ਜਿਹੜਾ ਆਲਰੇਡੀ ਜਿਹੜਾ ਮਿਸਟਰ ਐਂਟੋਨੀ ਬਲਿੰਕਨ ਵਿਦੇਸ਼ ਮੰਤਰੀ ਹੈ ਅਮਰੀਕਾ ਦਾ, ਸੈਕਟਰੀ ਆਫ ਸਟੇਟ, ਉਹ ਚੀਨ ਦੇ ਦੌਰੇ ਤੇ ਜਾ ਰਿਹਾ। ਔਰ ਚੀਨ ਦੇ ਦੌਰੇ ਤੇ ਜਾਣ ਤੋਂ ਪਹਿਲਾਂ ਜਦੋਂ ਉਹਨਾਂ ਨੇ ਇੰਟਰਵਿਊ ਹੋਏ, ਔਰ ਦੂਸਰੇ, ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹਨਾਂ ਦਾ ਹਿੰਦੂਤਵੀ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਕਹਿ ਰਿਹਾ ਹੈ ਕਿ ਬਈ ਇਹ ਤਾਂ ਇੰਡੀਆ ਤਾਂ ਇਹ ਸਮਝਦਾ ਸੀ ਕਿ ਅਮਰੀਕਾ ਮਿਲੀਟੈਰਲੀ ਹੈਲਪ ਕਰੇਗਾ ਜੇ ਚਾਈਨਾ, ਪਰ ਉਹਨੇ ਕਿਹਾ ਕਿ ਵੀ ਹੁਣ ਮੈਂ ਐਗਜ਼ੈਕਟ ਲਫ਼ਜ਼ ਜਿਹੜੇ ਸੁਬਰਾਮਨੀਅਮ ਸਵਾਮੀ ਦੇ ਟਵੀਟ ਦੇ ਨੇ ਪੜ੍ਹ ਦਿੰਨੇ। ਮਾਈ ਇਨਫੋਰਮੇਸ਼ਨ ਇਜ਼ ਨਾਓ ਕਨਫਰਮਡ by US Secretary of State Antony Blinken. Antony Blinken has declared on his way to China that Indo-US ties at heart is only economic ties, not fighting China. Then what for Modi is going to US? उन्हें कहा भी जो मैं मेरी इन्फॉर्मेशन सी वो कन्फर्म हो गई। एंटनी ब्लिंकन ने अपने इंटरव्यू च कहा कि जी ਜਿਹੜੀ ਸਾਡੀ ਭਾਰਤ ਦੇ ਨਾਲ ਟਾਈਜ਼ ਨੇ, ਸਬੰਧ ਨੇ, ਆਰਥਿਕ ਨੇ, ਇਹ ਕੋਈ ਮਿਲੀਟੈਰਲੀ ਨਹੀਂ ਨੇ ਚਾਈਨਾ ਦੇ ਖਿਲਾਫ। ਉਹਨੇ ਕਿਹਾ ਕਿ ਬਈ ਇਹ ਔਨ ਹਿਜ਼ ਵੇ ਟੂ ਚਾਈਨਾ said Indo-US ties at heart is only economic ties, not fighting China. ਉਹਨੇ ਕਿਹਾ ਫਿਰ then what for Modi is going to US? ਕਿ ਵੀ ਜੇ ਇਹ ਤੁਹਾਡਾ ਸੀ ਕਿ ਵੀ ਤੁਸੀਂ ਇਹ ਸਾਰਾ ਜੋ ਨੋਟੰਕੀ ਕਰ ਰਹੇ ਸੀ, ਹੁਣ ਤੂੰ ਚੱਲਿਆ ਕਾਹਦੇ ਲਈ ਹੈ US? ਕਿ ਵੀ ਉਹ ਤਾਂ ਗੱਲ ਹੀ ਮੁੱਕ ਗਈ ਹੈ। ਉਹਨੂੰ ਦੱਸ ਦਿੱਤਾ ਵੀ ਉਹਨਾਂ ਨੇ ਤੁਹਾਡੇ ਲਈ ਨਹੀਂ ਲੜਨਾ, ਉਹ ਤਾਂ ਚਾਈਨਾ ਦੇ ਨਾਲ ਉਹਦੇ ਜਾਣ ਤੋਂ ਪਹਿਲਾਂ ਉਹਨਾਂ ਦਾ ਸੈਕਟਰੀ ਆਫ ਸਟੇਟ ਚਾਈਨਾ, ਔਰ ਇੰਨੀ ਦੇਰ ਬਾਅਦ ਹੋਰ ਵੀ ਡੇਟ ਹੋ ਸਕਦੀ ਸੀ, ਟਾਈਮ ਫੈਬਰੂਰੀ 'ਚ ਜਾਣਾ ਸੀ ਉਹਨੇ, ਪਰ ਉਦੋਂ ਸੀ ਜੇ ਅਮਰੀਕਾ ਨੇ ਕਿਹਾ ਕਿ ਜੀ ਉਹਨਾਂ ਦਾ ਚਾਈਨਾ ਦਾ ਸਪਾਈ ਬੈਲੂਨ ਆ ਗਿਆ, ਔਰ ਦੂਜੀ ਜਿਹੜੀ ਸਕੈਜੂਅਲਡ ਵਿਜ਼ਿਟ ਸੀ ਸੈਕਟਰੀ ਆਫ ਸਟੇਟ ਦੀ ਉਹ ਕੈਂਸਲ ਕਰਤੀ ਸੀ। ਹੁਣ ਉਹਨਾਂ ਨੇ ਕਿਉਂ ਚੁਣੀ ਟਾਈਮਿੰਗ? ਉਹੀ ਚੁਣਿਆ ਜਦੋਂ ਕਿ ਮੋਦੀ ਨੇ ਆਉਣਾ ਉਸ ਤੋਂ ਠੀਕ ਪਹਿਲੇ ਜਿਹੜਾ ਉਹ ਚਾਈਨਾ ਜਾ ਰਿਹਾ, ਉਹ ਉਹਨਾਂ ਨੇ ਚਾਈਨਾ ਨੂੰ ਦੱਸ ਰਹੇ ਨੇ ਵੀ ਐਵੇਂ ਨਾ ਤੁਸੀਂ ਕਰਿਓ ਕਿ ਵੀ ਇਹਨੂੰ ਕਰ ਰਹੇ ਨੇ, ਅਸੀਂ ਸੌਦਾ ਹੀ ਵੇਚਣਾ, ਉਹ $3 ਬਿਲੀਅਨ ਦੀ ਡੀਲ ਕਰਨੀ ਹੈ, ਅਸੀਂ ਕੋਈ ਚੀਨ ਨਾਲ ਲੜ ਨਹੀਂ ਜਾ ਰਹੇ। ਔਰ ਈਵਨ ਬਾਈਡਨ ਦੇ ਵੀ 1-2 ਸਟੇਟਮੈਂਟਾਂ ਆਈਆਂ ਕਿ ਜੇ ਅਸੀਂ ਇਹ ਟੈਨਸ਼ਨ ਘਟਾਉਣਾ ਚਾਹੁੰਦੇ ਹਾਂ ਚਾਈਨਾ ਨਾਲ, ਇੱਧਰ ਉੱਧਰ ਕਰਨਾ ਚਾਹੁੰਦੇ ਹਾਂ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹ ਆਲਰੇਡੀ ਮੋਦੀ ਦੇ ਦੌਰੇ ਦੀ ਫੂਕ ਨਿਕਲ ਗਈ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। गुरु प्यारी साध संगत जी, वाहिगुरु जी का खालसा वाहिगुरु जी की फतेह। इम पढ़ियो श्री गरीब नवाज, शस्त्रन के अधीन है राज, को किसी को राज न दे है, जो ले है निज बल से ले है। ट्राई स्टेट दे केंद्रीय स्थान
ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ, ਸੇਵਾਦਾਰਾਂ ਦਾ ਸਹਿਯੋਗ, ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਸਦਕਾ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਤਿੰਨਾਂ ਦਾ ਸ਼ਹੀਦੀ ਦਿਹਾੜਾ 23, 24 ਅਤੇ 25 ਜੂਨ ਨੂੰ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਬੜੀ ਵੱਡੀ ਪੱਧਰ ਦੇ ਉੱਤੇ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪੰਥ ਪ੍ਰਸਿੱਧ ਵਿਦਵਾਨ, ਕਥਾਵਾਚਕ, ਕੀਰਤਨੀਏ ਉਚੇਚੇ ਤੌਰ ਤੇ ਜਿੱਥੇ ਹਾਜ਼ਰੀਆਂ ਭਰਨਗੇ, ਉੱਥੇ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਪ੍ਰੀਤ ਸਿੰਘ ਜੀ ਉਦੋਕੇ, ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਉਹ ਵੀ ਉਚੇਚੇ ਤੌਰ ਤੇ ਦੀਵਾਨਾਂ ਵਿੱਚ ਹਾਜ਼ਰੀਆਂ ਲਵਾਉਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਵੱਧ ਤੋਂ ਵੱਧ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਅਤੇ ਮਹਾਨ ਸ਼ਹੀਦ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਰਹਿਮਤਾਂ, ਗੁਰੂ ਦੀਆਂ ਰਹਿਮਤਾਂ ਨਾਲ ਝੋਲੀਆਂ ਭਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਸ਼੍ਰੋਮਣੀ ਕਮੇਟੀ ਵੱਲੋਂ ਪਿਛਲੇ 5 ਸਾਲਾਂ ਤੋਂ ਚੱਲੇ ਆ ਰਹੇ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਔਰ ਉਹਨਾਂ ਦੀ ਥਾਂ ਦਰਬਾਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੂੰ ਜਥੇਦਾਰ ਲਾਇਆ ਗਿਆ ਹੈ। ਸੋ ਇਸ ਤਰ੍ਹਾਂ ਨਾਲ ਸੁਖਬੀਰ ਬਾਦਲ ਦੇ ਹੁਕਮਾਂ ਤੇ ਕੀਤੀਆਂ ਜਾਂਦੀਆਂ ਤਬਦੀਲੀਆਂ ਦੱਸਦੀਆਂ ਹਨ ਕਿ ਸਿੱਖ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਵਿੱਚ ਕਿੰਨਾ ਨਿਘਾਰ ਆ ਚੁੱਕਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਤੋਂ ਪਹਿਲਾਂ ਜਿਹੜੇ ਤੁਹਾਡੇ YouTube ਤੇ ਉੱਪਰ ਲਾਈਵ ਮੈਸੇਜ ਨੇ ਉਹ ਆਪਾਂ ਲੈਣ ਜਾ ਰਹੇ ਹਾਂ। ਸੋ ਪਹਿਲਾਂ ਹੀ ਆਪਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰ ਦਿੰਦੇ ਹਾਂ। ਸੋ ਜ਼ੁਬੇਰ ਜ਼ਾਕੂਬ ਜੀ ਕਹਿੰਦੇ ਨੇ ਸਭ ਗੋਲਮਾਲ ਹੈ ਬਈ, ਸਭ ਗੋਲਮਾਲ ਹੈ। ਬਿਲਕੁਲ ਠੀਕ ਫਰਮਾਇਆ ਜ਼ੁਬੇਰ ਸਾਹਿਬ। ਸੈਕੰਡਲੀ ਤੁਸੀਂ ਇਹ ਪੁੱਛਿਆ ਕਿ ਵੀ ਪ੍ਰੋਟੈਸਟ ਲਈ ਬੱਸਾਂ ਕਿੰਨੀਆਂ ਚੱਲਣਗੀਆਂ। ਹਾਂਜੀ, ਆਲਮੋਸਟ ਇੱਥੋਂ ਦੇ ਸਾਰੇ ਗੁਰਦੁਆਰਿਆਂ ਤੋਂ ਹੀ, ਰਿਚਮੰਡ ਹਿੱਲ ਤੋਂ ਜੇ ਮੈਂ ਗਲਤ ਨਾ ਹੋਵਾਂ 2 ਬੱਸਾਂ ਘੱਟੋ ਘੱਟ ਹੋਣਗੀਆਂ, ਫਲਸ਼ਿੰਗ ਤੋਂ, ਨਿਊ ਜਰਸੀ ਔਰ ਸਾਰੇ। ਸੋ ਤੁਸੀਂ ਰਾਬਤਾ ਕਰ ਸਕਦੇ ਜਾ ਰਹੀਆਂ ਜੀ। ਖੁਸ਼ਪ੍ਰੀਤ ਕੌਰ ਜੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ ਔਰ ਮਨਿੰਦਰ ਸਿੰਘ ਰਾਜਸਥਾਨ ਨੂੰ ਵੀ ਖਾਲਿਸਤਾਨ ਵਿੱਚ ਲੈ ਲੈਣਾ ਜੀ। ਔਰ ਸੁਖਵਿੰਦਰ ਸਿੰਘ ਜੀ ਕਹਿੰਦੇ ਨੇ ਖਾਲਿਸਤਾਨ ਜ਼ਿੰਦਾਬਾਦ। ਫਿਰ ਉਹਨਾਂ ਨੇ ਵੀ ਕਿਹਾ ਸਾਨੂੰ ਫਤਿਹ ਬੁਲਾਈ ਹੈ। ਸੋ ਇਸੇ ਤਰ੍ਹਾਂ ਸਿਮਰਜੀਤ ਕੌਰ ਜੀ ਵੀ ਫਤਿਹ ਬੁਲਾਉਂਦੇ ਨੇ। ਮਨਿੰਦਰ ਸਿੰਘ ਕਹਿੰਦੇ ਡਾਕਟਰ ਸਾਹਿਬ ਅਤੇ ਭੈਣੀ ਨਿਰਮਲ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਜ਼ੁਬੇਰ ਜੀ ਕਹਿੰਦੇ ਨੇ ਕਿ ਚਲੋ ਚਲੋ ਵਾਸ਼ਿੰਗਟਨ DC। ਅੱਗੇ ਉਹਨਾਂ ਨੇ ਕਿਹਾ ਬਸ ਬਸ ਬਗਲ ਮੇ ਸ਼ਰੀ ਮੂੰਹ ਮੇ ਰਾਮ ਰਾਮ। ਔਰ ਇਸੇ ਤਰ੍ਹਾਂ ਮਨਜੀਤ ਸਿੰਘ ਮਠਾਰੋ ਜੀ ਕਹਿੰਦੇ ਨੇ ਕਿ ਸਾਡੀਆਂ ਸ਼ਹਾਦਤਾਂ ਵੀ ਕਿਉਂ ਜ਼ਿਆਦਾ ਹੋਣਾ, ਸਿਰਫ ਸਾਡੀ ਕੌਮ ਦਾ ਸੁੱਤੇ ਤੇ ਅਮਲ ਅਸਲ ਤੋਂ ਭਟਕੇ ਹੋਣਾ ਵੀ ਹੈ। ਸੋ ਗੁਰਪ੍ਰੀਤ ਸਿੰਘ ਜੀ ਵੀ ਮੇਰੇ ਖਿਆਲ ਆਈ ਡੋਨਟ ਵਾਂਟ ਟੂ ਐਕਸਪਲੇਨ ਦਿਸ ਵਨ, ਉਹਨਾਂ ਨੇ ਕੀ ਸਾਈਨ ਦਿੱਤਾ ਹੈ। ਸੋ ਇਸੇ ਤਰ੍ਹਾਂ ਆਲ ਅਬਾਊਟ ਟਰੂਥ ਕਹਿ ਰਹੇ ਨੇ ਕਿ ਤੁਸੀਂ ਜਿਹੜੀ ਕੈਪਚਰਨ ਦੇ ਵਿੱਚ ਜਿਹੜੀ ਤੁਹਾਡੀ ਡੇਟ ਹੈ ਉਹ ਠੀਕ ਕਰੋ, ਬਟ ਸਾਡੀ ਡੇਟ ਬਿਲਕੁਲ ਠੀਕ ਹੈ, ਤੁਸੀਂ ਆਪਣੀ ਦੇਖੋ। ਜਸਵੀਰ ਬਰਾਜ ਜੀ ਕਹਿੰਦੇ TV 84 ਦੀ ਸਾਰੀ ਜਥੇਬੰਦੀ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ ਡਾਕਟਰ ਪਰਮਜੀਤ ਸਿੰਘ ਸਮਰਾਜ ਕਹਿੰਦੇ ਨੇ ਬਰਨਾਲਾ ਸਰਕਾਰ ਸਮੇਂ ਜਨਵਰੀ 1986 ਦੇ ਸਰਬੱਤ ਖਾਲਸਾ ਤੋਂ ਬਾਅਦ ਸ਼ੁਰੂ ਹੋਇਆ ਤਸ਼ੱਦਦ ਦਾਸ ਨੇ ਬਹੁਤ ਜ਼ਿਆਦਾ ਚੱਲਿਆ ਜੋ 2000 ਤੱਕ ਪੂਰੇ ਜ਼ੋਰ ਨਾਲ ਹੁੰਦਾ ਰਿਹਾ, ਜਿਸ ਕਾਰਨ ਉਹਨਾਂ ਨੇ ਬਲੈਂਕ ਕੀਤਾ ਫੀਲਿੰਗ ਦਾ। ਐਂਡ ਇਸੇ ਤਰ੍ਹਾਂ ਫਿਰ ਉਹਨਾਂ ਮੈਸੇਜ ਕਹਿੰਦੇ ਨੇ ਗੁਰੂ ਸਾਹਿਬ ਜੀ ਦੇ ਸਾਰੇ ਜੀਵਨ ਦੇ ਸੰਘਰਸ਼ 'ਚ ਹੀ ਗੁਰੂ ਸਾਹਿਬ ਦੀ ਨੀਤੀ ਨੂੰ ਪੜ੍ਹਨਾ, ਸਮਝਣ ਦੀ ਬਖਸ਼ਿਸ਼, ਆਸ਼ੀਰਵਾਦ ਲੈਣਾ ਜ਼ਰੂਰੀ ਹੈ। ਸੋ ਇਸੇ ਤਰ੍ਹਾਂ ਮੈਸੇਜ ਸਾਡੇ ਕੋਲ ਹੈਗਾ ਗੁਰਮੇਲ ਸਿੰਘ ਜੀ ਕਹਿੰਦੇ ਨੇ ਕਿ ਡੂਇੰਗ ਏ ਗ੍ਰੇਟ ਜੌਬ ਫॉर ਦਾ ਸਿੱਖ ਨੇਸ਼ਨ। ਔਰ KS ਢਿੱਲੋਂ ਜੀ ਕਹਿੰਦੇ ਖਾਲਸਾ ਜ਼ਿੰਦਾਬਾਦ। ਔਰ ਫਿਰ ਮਨਜੀਤ ਸਿੰਘ ਮਠਾਰੂ ਜੀ ਹੋਰਾਂ ਦਾ ਮੈਸੇਜ ਕਹਿੰਦੇ ਸ਼ਹੀਦ ਪਿਓ ਦੇ ਪੁੱਤਰ ਸ਼ਹੀਦ ਅਵਤਾਰ ਸਿੰਘ ਖੰਡਾ ਦੀ ਸ਼ਹਾਦਤ ਹੋਈ ਤਾਂ ਸਾਡੇ ਲਈ ਹੁਣ ਸੋਚਣ ਲਈ, ਸਮਝਣ ਲਈ, ਗੁਰੂ ਸਾਹਿਬਾਂ ਦਾ ਧਿਆਨ ਮੈਡੀਟੇਟ ਕਰਨਾ ਤੇ ਇੰਟੈਲੀਜੈਂਸ ਦਾ ਸਹਾਰਾ ਜ਼ਰੂਰੀ ਹੈ। ਸਦਾ ਪੰਥ ਦਾ ਭਲਾ ਗੁਰੂ ਹੱਥ ਹੈ, ਸਭ ਹੁਕਮ 'ਚ ਹੈ ਹਾਂਜੀ ਵਾਹਿਗੁਰੂ। ਬਿਲਕੁਲ ਮਠਾਰੂ ਸਾਹਿਬ ਤੁਸੀਂ ਠੀਕ ਕਿਹਾ। ਅਲਟੀਮੇਟਲੀ ਸਾਡਾ ਸਦਕ ਨਹੀਂ ਡੋਲਣਾ ਚਾਹੀਦਾ, ਬਿਲਕੁਲ, ਲੇਕਿਨ ਇੰਟੈਲੀਜੈਂਸ ਵੀ ਜ਼ਰੂਰੀ ਹੈ। ਇਹ ਹਮੇਸ਼ਾ ਸਿਰਫ ਇੱਕ ਜਿਹੜਾ ਉਹ ਜਿਹਨੂੰ ਕਹੋ ਕਿ ਲਾਈਕ ਸਿਟਿੰਗ ਡਕਸ, ਦੁਸ਼ਮਣ ਦਾ ਖਾਜਾ ਬਣਨਾ ਵੀ ਇਹ ਕੋਈ ਸਿਆਣਪ ਨਹੀਂ ਹੁੰਦੀ। ਹਾਂਜੀ, ਔਰ ਮੇਰਾ ਖਿਆਲ ਹੈ ਵੀ ਇਸ ਪਾਸੇ ਸਾਡੇ ਸਿੱਖ ਇੰਟੈਲੈਕਚੁਅਲਸ ਦਾ ਹੁਣ ਧਿਆਨ ਵੀ ਜਾਣਾ ਸ਼ੁਰੂ ਹੋਇਆ ਹੈ। ਹਾਂਜੀ, ਗੁਰਮੇਲ ਸਿੰਘ ਜੀ ਫਤਿਹ ਬੁਲਾਉਂਦੇ ਨੇ ਔਰ ਲੌਂਗ ਲਿਵ TV 84 ਵੀ ਕਹਿੰਦੇ ਨੇ ਔਰ ਸੱਚੋ ਸੱਚ ਵੀ ਕਹਿੰਦੇ ਨੇ ਔਰ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ।
ਔਰ ਇਸੇ ਤਰ੍ਹਾਂ ਉਹਨਾਂ ਨੇ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਹੋਰਾਂ ਨੇ ਸਾਨੂੰ ਫਤਿਹ ਬੁਲਾਈ ਦੋਨਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸੇ ਤਰ੍ਹਾਂ ਜਿਸ ਵੀਰ ਬਰਾੜ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਮੈਂ ਦੇਖ ਹਾਂਜੀ ਮਨਜੀਤ ਸਿੰਘ ਮਠਾਰੂ ਜੀ ਫਿਰ ਸਾਨੂੰ ਕਹਿੰਦੇ ਨੇ ਫਤਿਹ, ਔਰ ਕਹਿੰਦੇ ਨੇ ਕਿ 100 ਵਾਰ ਤੇ 1000 ਵਾਰ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਹੁਣ ਮੇਰਾ ਖਿਆਲ ਹੈ ਕਿਉਂਕਿ ਇਸ ਮੈਂ ਘੜੀ ਵੱਲ ਵੀ ਦੇਖ ਰਿਹਾ, ਬਿਲਕੁਲ ਚੇਂਜ ਆਫ ਗਾਰਡ। ਜੀ ਹੁਣ ਚੇਂਜ ਆਫ ਗਾਰਡ ਟਰਮ ਇਵੇਂ ਹੀ ਹੈ ਜਿਵੇਂ ਤੁਸੀਂ ਕਿਸੇ ਜੇਲ੍ਹ ਦੇ ਬਾਹਰ ਜਾਂ ਥਾਣੇ ਦੇ ਬਾਹਰ ਹੁੰਦਾ ਹੈ ਕਿ ਇੱਕ ਗਾਰਡ ਕਰ ਰਿਹਾ ਤੇ ਉਹਨੂੰ ਹੁੰਦਾ ਹੈ ਕਿ ਵੀ ਇਹਦੀ 6 ਘੰਟੇ ਦੀ ਡਿਊਟੀ ਹੈ ਤੇ ਫਿਰ ਨਵਾਂ ਆਉਂਦਾ ਤੇ ਪੁਰਾਣੇ ਦੀ ਛੁੱਟੀ ਹੋ ਜਾਂਦੀ ਹੈ ਤੇ ਉਹ ਨਵਾਂ ਆ ਕੇ ਆਪਣਾ ਚਾਰਜ ਲੈ ਲੈਂਦਾ। ਬਿਲਕੁਲ। ਹੁਣ ਮੈਨੂੰ ਇਹ ਲਫ਼ਜ਼ ਇਸਤੇਮਾਲ ਕਰਦਿਆਂ ਤਕਲੀਫ ਵੀ ਹੋਈ ਕਿਉਂਕਿ ਜਦੋਂ ਅਸੀਂ ਅਕਾਲ ਤਖਤ ਦਾ ਜ਼ਿਕਰ ਕਰਦੇ ਹਾਂ ਅਸੀਂ ਕਿੰਨੇ ਫਖਰ ਔਰ ਮਾਣ ਨਾਲ ਇਹ ਕਹਿੰਦੇ ਹਾਂ ਕਿ ਦਿੱਲੀ ਤਖਤ ਤੋਂ 2 ਫੁੱਟ ਉੱਚਾ ਔਰ ਉਹ ਤਖਤ ਸੱਚ ਹੱਕ ਇਨਸਾਫ ਦਾ ਥਰੋਨ ਆਫ ਦਾ ਇਮੋਰਟਲ ਰੱਬ ਦਾ, ਜਿਵੇਂ ਅਕਾਲ ਰੱਬ ਦੇ ਲਈ ਹੈ। ਅਸੀਂ ਤਾਂ ਹਾਂ ਹੀ ਅਕਾਲੀ ਲਫ਼ਜ਼ ਭਾਵੇਂ ਇਹਨਾਂ ਨੇ ਅਕਾਲੀ ਦਲ ਵਾਲਿਆਂ ਨੇ ਬਦਨਾਮ ਕਰ ਦਿੱਤਾ ਲੇਕਿਨ ਅਕਾਲ ਤਾਂ ਪੂਜਾ ਅਕਾਲ ਕੀ ਰੱਬ ਦਾ ਸੂਚਕ ਹੈ ਕਿ ਉਹ ਇੱਕੋ ਇੱਕ ਰੱਬ ਹੈ ਜਿਹੜਾ ਕਿਸੇ ਜੂਨ ਚ ਨਹੀਂ ਆਉਂਦਾ, ਮਰਦਾ ਨਹੀਂ ਹੈ ਨਾ, ਕਿਉਂਕਿ ਉਹ ਜੰਮਦਾ ਨਹੀਂ ਇਸ ਲਈ ਮਰਦਾ ਨਹੀਂ ਹੈ, ਅਕਾਲ ਹੈ। ਹੁਣ ਉਹ ਤਖਤ ਜਿਸ ਦੇ ਜਦੋਂ ਅਸੀਂ ਸੇਵਾਦਾਰਾਂ ਦੀ ਭੂਮਿਕਾ ਦੇਖਦੇ ਹਾਂ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਅਕਾਲੀ ਫੂਲਾ ਸਿੰਘ ਸਿਰੇ ਫਰਿਸ਼ਤ ਆਉਂਦੇ ਨੇ ਔਰ ਅੱਜ ਜਦੋਂ ਤੋਂ ਬਾਦਲਾਂ ਦੇ ਹੱਥ ਪਿਛਲੇ ਅੱਧੀ ਸਦੀ ਤੋਂ ਇਸ ਬਾਦਲ ਕੋੜਵਾ ਜਿਸ ਦੇ ਵਿੱਚ ਹੁਣ ਮਜੀਠੀਆ ਕੋੜਵਾ ਵੀ ਸ਼ਾਮਲ ਹੈ, ਇਹਨਾਂ ਨੇ ਜਿਸ ਕਦਰ ਸਿੱਖ ਸੰਸਥਾਵਾਂ ਨੂੰ ਸਿੱਖੀ ਦੇ ਅਕਾਲੀ ਦਲ ਨੂੰ ਤਾਂ ਡਿਸਟਰੋਏ ਕੀਤਾ ਹੀ। 100 ਸਾਲ ਦੀ ਉਮਰ ਵਾਲਾ ਅਕਾਲੀ ਦਲ ਜਿਹੜਾ ਹੁਣ ਹੋਣ ਜਾ ਰਿਹਾ ਤੁਸੀਂ ਦੇਖੋ ਕਿ 1920-21 ਦੇ ਵਿੱਚ ਅਕਾਲੀ ਦਲ ਬਣਦਾ ਤੇ ਅੱਜ ਅਕਾਲੀ ਦਲ ਜਿਹੜਾ ਪੰਜਾਬ ਦੇ ਵਿੱਚ 2 ਸੀਟਾਂ ਲੈ ਕੇ ਬੈਠਾ ਔਰ ਕੋਈ ਪੋਲੀਟੀਕਲ ਏਜੰਡਾ ਨਹੀਂ ਹੈ। ਅਕਾਲੀ ਦਲ ਤੋਂ ਬਾਅਦ 5 ਸਾਲ ਬਾਅਦ 2025 ਦੇ ਵਿੱਚ 1925 ਦੇ ਵਿੱਚ RSS ਬਣਦੀ ਹੈ। 3 ਵਾਰ ਇਹਦੇ ਤੇ ਪਾਬੰਦੀ ਲੱਗਦੀ ਹੈ। ਅੰਗਰੇਜ਼ਾਂ ਦੇ ਵੀ ਪਿੱਠੂ, ਇੰਦਰਾ ਗਾਂਧੀ ਦੇ ਵੀ ਪਿੱਠੂ, ਮਾਫੀਆਂ ਮੰਗਣ ਵਾਲੇ, ਪਰ 100 ਸਾਲ ਬਾਅਦ ਅਸੀਂ ਦੇਖਦੇ ਹਾਂ ਵੀ ਉਹਨਾਂ ਦੇ ਕੋਲ ਪੋਲੀਟੀਕਲ ਪਾਵਰ ਹੈ। ਦਿੱਲੀ ਦਾ ਤਖਤ ਉਹਨਾਂ ਨੇ ਲੈ ਲਿਆ ਔਰ ਇਸ ਸਾਰੇ 'ਚ ਸਭ ਤੋਂ ਜ਼ਿਆਦਾ 47 ਦੇ ਦੌਰ ਦੀ ਲੀਡਰਸ਼ਿਪ ਨੇ ਤਾਂ ਇੱਕ ਪੋਲੀਟੀਕਲ ਬਲੰਡਰ ਕੀਤਾ ਲੇਕਿਨ ਇਖਲਾਕੀ ਵੈਲਿਊਜ਼ ਸਿੱਖੀ ਵੈਲਿਊਜ਼ ਜਿਹੜੀਆਂ ਨੇ ਪਾਰਟੀ ਦੀਆਂ ਉਹ ਕਾਇਮ ਸੀ। ਬਾਦਲਾਂ ਨੇ ਤਾਂ ਸਿੱਖੀ ਵੈਲਿਊਜ਼ ਕੀ ਇੰਸਟੀਟਿਊਸ਼ਨਸ ਡਿਸਟਰੋਏ ਕੀਤੀਆਂ, ਅਕਾਲੀ ਦਲ ਦਾ ਏਜੰਡਾ ਡਿਸਟਰੋਏ ਕੀਤਾ ਔਰ ਜਿਵੇਂ ਅਕਾਲ ਤਖਤ ਦੇ ਜਥੇਦਾਰ ਨੂੰ ਇਹਨਾਂ ਨੇ ਆਪਣਾ ਘਰੇਲੂ ਨੌਕਰ ਵਾਂਗ ਕਿਹਨੂੰ ਰੱਖਣਾ ਹੈ, ਕਿਹਨੂੰ ਕੱਢਣਾ ਹੈ, ਕਿਹਨੂੰ ਕਹਿ ਦੇਣਾ ਸ਼ਾਵਾ ਰਾਮੂ ਤੂੰ ਬਹੁਤ ਚੰਗਾ ਹੈ, ਕਿਹਨੂੰ ਕਹਿ ਦੇਣਾ ਹੁਣ ਰਾਮੂ ਨੂੰ ਕੱਢੋ ਹੁਣ ਸ਼ਾਮੂ ਨੂੰ ਲੈ ਆਓ, ਇਸ ਕਿਸਮ ਦਾ ਵਰਤਾਰਾ ਹੈ। ਔਰ ਇਹਦੇ ਬਾਵਜੂਦ ਕਿ ਇਹਨਾਂ ਨੇ ਪਾਰਟੀ ਦਾ ਸਿੱਖ ਏਜੰਡੇ ਦਾ ਤਾਂ ਬੇੜਾ ਗਰਕ ਕੀਤਾ ਹੀ ਕੀਤਾ, ਆਪਣਾ ਵੀ ਬੇੜਾ ਗਰਕ ਹੋਇਆ, ਉਹ ਤਾਂ ਮਰ ਗਿਆ ਦੇਖਦੇ ਆ ਆਊਟ ਆਫ ਡਿਸਗ੍ਰੇਸ ਹੋ ਕੇ ਪਿਓ ਇਹਦਾ। ਪਰ ਇਹ ਸੀ ਕਿ ਵੀ ਕਈ ਵਾਰ ਕੁਝ ਲੋਕ ਇਤਿਹਾਸ ਤੋਂ ਸਬਕ ਸਿੱਖਦੇ ਨੇ, ਕੁਝ ਜਦੋਂ ਉਹਨਾਂ ਦੇ ਸਿਰ ਤੇ ਪੈਂਦਾ ਉਹਦੇ ਤੋਂ ਹੀ ਸਬਕ ਸਿੱਖਦੇ ਨੇ। ਲੇਕਿਨ ਜਦੋਂ ਤੁਹਾਡੇ ਅੰਦਰ ਸ਼ੈਤਾਨ ਬੈਠਾ ਹੈ, ਹੁਣ ਸ਼ੈਤਾਨ ਨੂੰ ਕਿਹੜਾ ਨਹੀਂ ਪਤਾ ਵੀ ਰੱਬ ਕੀ ਹੈ, ਲੇਕਿਨ ਉਹ ਜੇ ਜਾਣਦੇ ਆ ਬੁੱਝਦੇ ਆ ਵੀ ਸ਼ੈਤਾਨ ਨੇ ਸ਼ੈਤਾਨੀ ਤੋਂ ਹਟਣਾ ਨਹੀਂ ਕਿਉਂਕਿ ਉਹ ਹੈ ਹੀ ਸ਼ੈਤਾਨ ਹੈ। ਤੇ ਇਹੀ ਹਾਲ ਇਹਨਾਂ ਦਾ ਬਾਦਲਾਂ ਦਾ ਨਜ਼ਰ ਆਉਂਦਾ ਸਾਨੂੰ ਕਿ ਹੁਣ ਅਸੀਂ ਦੇਖਦੇ ਹਾਂ ਵੀ ਅਕਾਲ ਤਖਤ ਦੇ 5 ਸਾਲ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਹੋਏ ਸੀ ਉਹਨਾਂ ਨੂੰ ਐਕਟਿੰਗ ਜਥੇਦਾਰ ਬਣਾ ਦਿੱਤਾ ਜਾਂਦਾ ਅਕਾਲ ਤਖਤ ਦਾ। ਵੈਸੇ ਉਹਨਾਂ ਨੇ ਖੂਬਸੂਰਤ ਐਕਟਿੰਗ ਕੀਤੀ 5 ਸਾਲ ਲੇਕਿਨ ਉਹ ਐਕਟਿੰਗ ਜਿਹੜੇ ਕਰਵਾ ਰਹੇ ਸੀ ਉਹ ਇਹ ਦੇਖ ਰਹੇ ਸੀ ਵੀ ਇਹ ਐਕਟਿੰਗ ਜਿਹੜੀ ਅਸੀਂ ਸਕ੍ਰਿਪਟ ਲਿਖ ਕੇ ਦਿੰਦੇ ਆ ਉਹੀ ਪੜ੍ਹਦਾ ਜਾਂ ਵਿੱਚ ਕੋਈ ਆਪਣਾ ਕੌਮਾ ਜਾਂ ਕੰਨਾ ਜਾਂ ਫੁੱਲ ਸਟਾਪ ਵੀ ਲਾ ਲੈਂਦਾ, ਸਿਆਰੀ ਬਿਆਰੀ, ਹਾਂ ਸਿਆਰੀ ਬਿਆਰੀ ਵੀ। ਔਰ ਉਹਨਾਂ ਨੂੰ ਮੇਰਾ ਖਿਆਲ ਹੈ ਉਹਨਾਂ ਨੂੰ ਸੀ ਕਿ ਵੀ ਪਹਿਲਾਂ ਇਹ ਪਰਖ ਲਓ ਵੀ ਇਹ ਸੱਚਮੁੱਚ ਰਾਮੂ ਬਣ ਕੇ ਰਹੇਗਾ ਕਿ ਨਹੀਂ। ਪਰ ਜਦੋਂ ਇਹਨਾਂ ਨੂੰ ਲੱਗਦਾ ਵੀ ਨਹੀਂ ਇਹ ਤਾਂ ਰਾਮੂ ਜਿਹੜਾ ਕਦੇ ਕਦੇ ਅੱਖਾਂ ਜੁਦੀਆਂ ਉਹ ਚੁੱਕ ਕੇ ਵੀ ਦੇਖਣ ਲੱਗ ਗਿਆ ਤੇ ਉਹਨਾਂ ਨੂੰ ਲੱਗਾ ਵੀ ਨਹੀਂ ਹੁਣ ਰਾਮੂ ਕੱਢੋ ਤੇ ਸ਼ਾਮੂ ਲਿਆਓ। ਹੁਣ 5 ਸਾਲ ਦੀ ਐਕਟਿੰਗ ਕਰਾਉਣ ਤੋਂ ਬਾਅਦ ਜਿਹੜੀ ਖਬਰ, ਔਰ ਤੁਸੀਂ ਦੇਖੋ ਕਿ ਈਵਨ ਜਦੋਂ ਤੁਸੀਂ ਇੱਕ ਆਮ ਮੁਲਾਜ਼ਮ ਜਿਹੜਾ ਮਿਨੀਮਮ ਵੇਜ ਤੇ ਹੈ ਉਹਨੂੰ ਵੀ ਤੁਸੀਂ ਜਿਹੜਾ ਉਹ ਕੱਢਣਾ ਹੁੰਦਾ ਤੇ ਤੁਹਾਨੂੰ 2 ਹਫ਼ਤੇ ਦਾ ਨੋਟਿਸ ਦੇਣਾ ਪੈਂਦਾ, ਅਦਰਵਾਈਜ਼ ਉਹ ਚਲੇ ਜਾਂਦਾ ਇਕੁਅਲ ਏਮਪਲੋਇਮੈਂਟ ਵਾਲਿਆਂ ਕੋਲ ਔਰ ਤੁਹਾਨੂੰ ਚੈਲੰਜ ਕਰਦਾ। ਹੁਣ ਐਕਟਿੰਗ ਗਿਆਨੀ ਹਰਪ੍ਰੀਤ ਸਿੰਘ ਬਾਹਰ ਦੇ ਦੌਰੇ ਤੇ ਨੇ, ਪਤਾ ਨਹੀਂ ਕਿਹੜੇ ਮੁਲਕ 'ਚ ਲਿਫਾਫੇ ਇਕੱਠੇ ਕਰਦੇ ਨੇ ਤੇ ਪਿੱਛੋਂ ਬਿਨਾਂ ਕੋਈ ਏਜੰਡਾ ਦਿੱਤੇ ਐਮਰਜੈਂਸੀ ਮੀਟਿੰਗ
ਸ਼੍ਰੋਮਣੀ ਕਮੇਟੀ ਐਗਜ਼ੈਕਟਿਵ ਦੀ ਕਾਲ ਕਰਦੀ ਹੈ ਤਾਂ ਉਹਨਾਂ ਨੂੰ ਕਹਿੰਦੇ ਨੇ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਤੁਹਾਡੀ ਅਕਾਲ ਤਖਤ ਅੰਮ੍ਰਿਤਸਰ 'ਚ ਐਕਟਿੰਗ ਖਤਮ, ਦਮਦਮਾ ਸਾਹਿਬ ਜਾ ਕੇ ਤੁਸੀਂ ਆਪਣਾ ਜਿਹੜਾ ਉਹ ਸੇਵਾ ਕਰੋ। ਔਰ ਗਿਆਨੀ ਰਘਬੀਰ ਸਿੰਘ ਜਿਹੜੇ ਹੈੱਡ ਗ੍ਰੰਥੀ ਨੇ, ਉਹ ਵੀ ਪਿਛਲੇ 10 ਸਾਲ ਤੋਂ ਹੈੱਡ ਗ੍ਰੰਥੀ ਨੇ ਦਰਬਾਰ ਸਾਹਿਬ ਦੇ, ਉਹਨਾਂ ਨੂੰ ਪੱਕਾ ਜਥੇਦਾਰ ਅਕਾਲ ਤਖਤ ਦਾ ਲਾਤਾ। ਪਰ ਤੁਸੀਂ ਦੇਖੋ ਵੀ ਅਜੇ ਵੀ ਉਹਨਾਂ ਨੂੰ ਐਕਟਿੰਗ ਇਸ ਹਰਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਦੀ ਐਕਟਿੰਗ ਉਹ ਕਰਨਗੇ ਤੇ ਜਥੇਦਾਰ ਦਾ ਉਹ ਰੋਲ ਨਿਭਾਉਣਗੇ। ਅੱਛਾ, ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਆਲਰੇਡੀ ਕੋਈ ਰਘਬੀਰ ਸਿੰਘ ਜਿਨ੍ਹਾਂ ਦਾ ਸਬੰਧ ਸੁਲਤਾਨਵਿੰਡ ਪਿੰਡ ਨਾਲ ਹੈ, ਗ੍ਰੰਥੀ ਅਰਦਾਸੀਆ ਹੈੱਡ ਗ੍ਰੰਥੀ ਵੀ ਉਹ ਪਿਛਲੇ ਲਗਭਗ 10 ਸਾਲ ਤੋਂ ਨੇ। ਹੁਣ ਅੱਜ ਤੋਂ 5 ਸਾਲ ਪਹਿਲਾਂ ਕੀ ਉਹ ਜਿਹੜੇ ਇਸ ਦੇ ਯੋਗ ਨਹੀਂ ਸੀ, ਜੇ ਉਹਨਾਂ ਨੂੰ ਹੁਣ ਬਣਾਇਆ 5 ਸਾਲ 'ਚ ਉਹਨਾਂ ਦੀ ਕੋਈ ਟ੍ਰੇਨਿੰਗ ਹੋਈ ਹੈ ਕਿ ਉਹਨਾਂ ਨੂੰ ਜਥੇਦਾਰ ਲਾਉਣਾ ਹੈ? ਅੱਛਾ, ਤੇ ਜੇ ਤੁਸੀਂ ਇਹ ਫੈਸਲਾ ਹੀ ਕਰ ਲਿਆ ਵੀ ਹਰਪ੍ਰੀਤ ਸਿੰਘ ਤੋਂ ਐਕਟਿੰਗ ਕਰਵਾ ਲਈ ਉਹਨਾਂ ਤੁਸੀਂ, ਔਰ ਸ਼ਾਇਦ ਤੁਹਾਨੂੰ ਲੱਗਦਾ ਹੈ ਕਿ ਵੀ ਜਾਂ RSS ਨੇ ਜਾਂ ਏਜੰਸੀਆਂ ਨੇ ਜਾਂ ਰਾਘਵ ਚੱਡਾ ਇਨਸੀਡੈਂਟ ਜਾਂ ਹੋਰ ਕੀ ਪ੍ਰੋਵੋਕ, ਇਹ ਤਾਂ ਬਾਅਦ ਦੀ ਗੱਲ ਹੈ, ਤਾਂ ਬਹੁਤ ਕੁਝ ਅੰਦਰੋਂ ਪਤਾ ਲੱਗਦਾ ਰਹਿੰਦਾ ਵੀ ਕੀ ਆ। ਉਹ ਲੱਗ ਵੀ ਰਿਹਾ ਸੀ ਕਿ ਭਾਈ ਹੁਣ ਇਹਨਾਂ ਨੂੰ ਲੱਗਦਾ ਵੀ ਇਹ ਕੌਮਾ ਜਾਂ ਫੁੱਲ ਸਟਾਪ ਆਪਣਾ ਵਿੱਚ ਜੋੜ ਲੈਂਦਾ ਹਰਪ੍ਰੀਤ ਸਿੰਘ। ਲੇਕਿਨ ਐਸੀ ਕੀ ਮਜਬੂਰੀ ਹੈ ਕਿ ਵੀ ਤੁਸੀਂ ਇੱਕ ਨੂੰ ਐਕਟਿੰਗ ਤੋਂ ਹਟਾ ਕੇ ਜਿਹੜਾ ਦੂਜੇ ਤੋੜ ਦਿੱਤਾ ਹੈ, ਔਰ ਇੰਨੀ ਜਿਹੜਾ ਬੇਇੱਜ਼ਤੀ ਦੇ ਨਾਲ ਤੇ ਨਾਲ ਫਿਰ ਉਹ ਇਹ ਕਹਿ ਰਿਹਾ ਹੈ ਧਾਮੀ ਪ੍ਰਧਾਨ ਮੀਡੀਆ ਵਾਲਿਆਂ ਨੂੰ, ਇਹ ਨਾ ਕਿ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਲਾਇਆ ਗਿਆ ਸਵੈ ਇੱਛਾ ਨਾਲ, ਸੈਲਫ ਵਿਲਡ ਬਾਹਰ ਬੈਠਾ ਸਵੈ ਇੱਛਾ ਨਾਲ ਹੁੰਦਾ ਤਾਂ ਖੁਦ ਕਹਿੰਦਾ ਕਿ ਜੀ ਮੈਂ ਐਕਟਿੰਗ ਛੱਡੀ ਤੇ ਮੈਂ ਇੱਕ ਥਾਂ ਤੇ ਹੀ ਪੱਕਾ ਰੋਲ, ਭਾਵੇਂ ਛੋਟੀ ਫਿਲਮ ਹੈ ਮੈਂ ਉਹਦੇ 'ਚ ਹੀ ਕਰੂੰਗਾ, ਇਹਦੇ 'ਚ ਮੈਂ ਨਹੀਂ ਐਕਟਿੰਗ ਕਰਨੀ, ਗੱਲ ਮੁੱਕ ਜਾਣੀ ਸੀ। ਹੁਣ ਕਿਉਂਕਿ ਲੇਕਿਨ ਰਘਬੀਰ ਸਿੰਘ ਨੂੰ ਵੀ ਇਸ ਲੈਵਲ ਦੇ ਉੱਤੇ, ਕਿਉਂਕਿ ਜਿਹੜੇ ਗ੍ਰੰਥੀ ਨੇ ਜਾਂ ਹੈੱਡ ਗ੍ਰੰਥੀ ਨੇ, ਇਹਨਾਂ ਨੂੰ ਤਾਂ ਨਿਯਮਾਂ ਦੇ ਤਹਿਤ ਜਿਹੜੇ ਨੇ ਸ਼੍ਰੋਮਣੀ ਕਮੇਟੀ ਰੂਲ ਇੱਕ ਡਿਫਰੈਂਟ ਟਾਈਪ ਦੇ ਇਹਨਾਂ ਤੇ ਇੰਪਲੀਮੈਂਟ ਹੁੰਦੇ ਨੇ। ਅੱਛਾ, ਉਹਨੂੰ ਉਹਦੇ ਸਿਰ ਤੇ ਵੀ ਤਲਵਾਰ ਲਟਕਾ ਦਿੱਤੀ ਕਿ ਉਹਨੂੰ ਅਜੇ ਹਰਮੰਦਰ ਸਾਹਿਬ ਦਾ ਐਕਟਿੰਗ ਰੱਖਿਆ, ਅਦਰਵਾਈਜ਼ ਤੁਸੀਂ ਨਵਾਂ ਨਿਯੁਕਤ ਕਰੋ, ਨਵੇਂ ਗ੍ਰੰਥੀ ਨੇ ਬਣਾਓ ਜੇ ਤੁਹਾਨੂੰ ਲੱਗਦਾ ਕੋਈ ਕਿੰਨਾ। ਜਦੋਂ ਜਥੇਦਾਰ ਵਿਦਾਂਤੀ ਨੂੰ ਲਾਇਆ ਸੀ ਉਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਭਾਈ ਇਹ ਨਿਯੁਕਤੀ ਦਾ ਔਰ ਕੱਢਣ ਦਾ ਕੋਈ ਵਿਧੀ ਵਿਧਾਨ, ਕੋਈ ਪੰਥ, ਇੱਕ ਪਾਸੇ ਤੁਸੀਂ ਕਹੀ ਜਾਓ ਜੀ ਅਕਾਲ ਤਖਤ ਇਸ ਦਾ ਫਰਮਾਨ ਇਲਾਹੀ, ਇਹਨੂੰ ਕੋਈ ਜਿਹੜਾ ਵਾਇਲੇਟ ਨਹੀਂ ਕਰ ਸਕਦਾ, ਤੇ ਤੁਹਾਡੀ ਜਿਹੜੀ ਐਗਜ਼ੈਕਟਿਵ ਹੈ ਉਹ ਬੈਠ ਕੇ ਫੈਸਲਾ ਕਰ ਲੈ ਕਿ ਕਿਹਨੂੰ ਰੱਖਣਾ ਕਿਹਨੂੰ। ਔਰ ਇਹ ਕੋਈ ਇਹ ਨਹੀਂ ਹੈ ਵੀ ਹੁਣ ਵਰਤਾਰਾ ਹੋਇਆ, ਤੁਸੀਂ ਪਿਛਲੇ ਪੀਰੀਅਡ 'ਚ ਦੇਖੋ, ਈਵਨ ਜਦੋਂ ਜਥੇਦਾਰ ਸਾਧੂ ਸਿੰਘ ਭੌਰਾ ਜਥੇਦਾਰ ਸੀ ਟੋੜਾ, ਐਤਵਾਰ ਨੂੰ ਬਾਥਰੂਮ 'ਚ ਜਿਹੜੇ ਇਸ਼ਨਾਨ ਕਰਕੇ ਨਿਕਲੇ ਸੀ, ਸ਼ਾਇਦ ਸਵੇਰ ਦਾ ਟਾਈਮ ਸੀ, ਟੋੜਾ ਪਹੁੰਚ ਗਿਆ ਵੀਕਐਂਡ ਤੇ, ਔਰ ਉਹਨਾਂ ਨੂੰ ਕਿਹਾ ਜੀ ਭੌਰ ਸਾਹਿਬ ਜਿਹੜਾ ਭੌਰਾ ਸਾਹਿਬ ਅਸਤੀਫਾ ਦਿਓ, ਲਿਖਾਇਆ ਵੀਕਐਂਡ ਤੇ। ਇਵੇਂ ਜੱਦਾ ਰਣਜੀਤ ਸਿੰਘ ਨੂੰ ਤਰਨਤਾਰਨ ਦੇ ਸਰਕਟ ਹਾਊਸ 'ਚ ਮੀਟਿੰਗ ਕਰਕੇ ਸੈਕ ਕੀਤਾ। ਪ੍ਰੋਫੈਸਰ ਮਨਜੀਤ ਸਿੰਘ ਨੂੰ ਕਿਰਪਾਲ ਸਿੰਘ ਵਡੂੰਗਰ ਪ੍ਰਧਾਨ ਸੀ, ਕਦੇ ਨਹੀਂ ਦੱਸਿਆ, ਉਹਨਾਂ ਨੇ ਕਿਹਾ ਜੀ ਜੇ ਮੈਂ ਦੱਸਿਆ ਤੇ ਬਹੁਤ ਬਦਨਾਮੀ ਹੋਏਗੀ, ਉਹਨੂੰ ਡਿਸਮਿਸ ਕੀਤਾ। ਹੁਣ ਇਹ ਸਾਰਿਆਂ ਦੇ ਨਾਲ ਜਦੋਂ ਪੂਰਨ ਸਿੰਘ ਨੂੰ ਲਾਇਆ ਸੀ ਜਥੇਦਾਰ, ਤੇ ਉਹਨੇ ਉਹ ਉੱਥੇ ਗਿਆ ਖੜਗ ਕੇ ਕਿੱਥੇ ਮੱਧ ਪ੍ਰਦੇਸ਼, ਉੱਥੇ ਉਹਨੇ ਟੈਲੀਫੋਨ ਬੂਥ ਤੇ ਬੈਠਾ ਤੇ 4 ਹੋਰ ਨਾਲ ਲਾਇਆ ਉਹਨੇ। ਜਗੀਰ ਕੌਰ ਪ੍ਰਧਾਨ ਸੀ ਸ਼੍ਰੋਮਣੀ ਕਮੇਟੀ ਦੀ, ਉੱਥੋਂ ਹੁਕਮਨਾਮਾ ਉਹਨੇ ਕੱਢਿਆ ਵੀ ਜਗੀਰ ਕੌਰ ਖਾਰਜ, ਤਨਖਾਹੀਆ ਬਣਾਤੀ ਕਿ ਜੀ ਕੈਲੰਡਰ ਲਾਗੂ ਕਰਤਾ। ਜਗੀਰ ਕੌਰ ਨੇ ਉਹਦੇ ਵਾਪਸ ਆਉਣ ਤੋਂ ਪਹਿਲੇ ਉਹਨੂੰ ਡਿਸਮਿਸ ਕਰਤਾ ਵੀ ਚੱਲ ਤੂੰ ਮੈਨੂੰ ਕੀ ਕੱਢਣਾ। ਸੋ ਮਤਲਬ ਇਹ ਇਹਨਾਂ ਨੇ ਇਸ ਕਿਸਮ ਦਾ ਇਹ ਸਾਰਾ ਮਜ਼ਾਹੀਆ ਪਾਰਟ ਬਣਾ ਦਿੱਤਾ ਹੈ ਕਿ ਜੋ ਅਫਸੋਸ ਹੁੰਦਾ ਮੈਨੂੰ, ਮੈਂ ਗੱਲ ਨਹੀਂ ਕਰਨੀ ਚਾਹੁੰਦਾ ਹੁੰਦਾ, ਪਰ ਸਾਡੇ ਹੀ ਕਈ ਵਾਰੀ ਵਿਊਅਰ ਕਹਿਣਗੇ ਜੀ ਵਿਦਨ ਜਿਹੜੀਆਂ ਡਿਵੈਲਪਮੈਂਟਸ ਨੇ ਉਹਦੇ ਤੇ ਵੀ ਗੱਲ, ਹੁਣ ਕੀ ਗੱਲ ਕਰੀਏ। ਮਤਲਬ ਤੁਸੀਂ ਦੇਖ ਰਹੇ ਹੋ ਇੱਕ ਬੇਬਸੀ ਦੀ ਹਾਲਤ ਦੇ ਵਿੱਚ ਕਿ ਭਾਈ ਕੀ ਹੈ। ਤੇ ਕਈਆਂ ਨੇ ਪੁੱਛਿਆ ਕਿ ਜੀ ਇਹ ਗਿਆਨੀ ਰਘਬੀਰ ਸਿੰਘ ਕਿਵੇਂ ਦੇ ਰਹਿਣਗੇ, ਇੱਕ ਦੋ ਨੇ ਪੁੱਛਿਆ। ਮੈਂ ਕਿਹਾ ਜੀ ਇਹ ਤਾਂ ਹੁਣ ਮੈਨੂੰ ਨਹੀਂ ਪਤਾ ਕਿੱਦਾਂ ਦੇ ਰਹਿਣਗੇ, ਪਰ ਉਹਨਾਂ ਨੇ ਰਾਮੂ ਕੱਢ ਕੇ ਸ਼ਾਮੂ ਲਿਆਂਦਾ ਤੇ ਕਈ ਵਾਰ ਹੁੰਦਾ ਹੈ। ਔਰ ਅੱਜ ਹੀ ਮੈਂ ਦੇਖ ਰਿਹਾ ਕਿ ਕੁਛ ਨੇ ਸਿਫਤ ਵੀ ਸ਼ੁਰੂ ਕਰਤੀ ਕਿ ਜੀ ਪੁਰਾਣਿਆਂ ਨਾਲ। ਮੈਂ ਫਿਰ ਉਹ ਕਹਾਣੀ ਉਹਨੂੰ ਸੁਣਾਈ ਇੱਕ ਸੱਜਣ ਨੂੰ, ਜਿਹਨੇ ਕਿਹਾ, ਮੈਂ ਕਿਹਾ ਜੀ ਉਹ ਬੰਦੇ ਬਾਰੇ ਮਸ਼ਹੂਰ ਸੀ ਕਿ ਵੀ ਉਹ ਕੱਫਣ ਲਾ ਲੈਂਦਾ ਮੁਰਦਿਆਂ ਦੇ, ਉਹ ਮਰ ਗਿਆ, ਲੋਕਾਂ ਨੇ ਕਿਹਾ ਜੀ ਬਹੁਤ ਚੰਗਾ ਹੋਇਆ ਇਹਦਾ ਮੁਰਦਿਆਂ ਦੇ ਕੱਫਣ, ਉਹਦਾ ਮੁੰਡਾ ਆ ਗਿਆ। ਤੇ ਮੈਂ ਕਿਹਾ ਉਹਨੇ ਉਹ ਮੁਰਦਿਆਂ ਦੀਆਂ ਹੱਡੀਆਂ ਵੇਚਣੀਆਂ ਸ਼ੁਰੂ ਕਰਤੀਆਂ ਮੈਡੀਕਲ ਕਾਲਜ ਵਾਲਿਆਂ ਨੂੰ। ਤੇ ਮੈਂ ਕਿਹਾ ਉਹ ਕਹਿਣ ਲੱਗ ਗਏ ਜਿਹੜੇ ਪਿੰਡ ਵਾਲੇ ਸੀ ਇਲਾਕੇ ਦੇ, ਕਹਿੰਦਾ ਇਹਦੇ ਕੋਲ ਇਹਦਾ ਪਿਓ ਹੀ ਚੰਗਾ ਸੀ, ਉਹ ਘੱਟੋ ਘੱਟ ਹੱਡੀਆਂ ਤੇ ਰਹਿਣ ਦਿੰਦਾ ਸੀ ਸਬੂਤੀਆਂ, ਇਹ ਤਾਂ ਉਹਨਾਂ ਨੂੰ ਵੀ ਵੇਚਣ ਲੱਗ ਗਿਆ। ਮੈਂ ਕਿਹਾ ਹਾਲ ਸਾਡਾ ਇਹ ਹੋ ਗਿਆ ਵੀ ਜਿਹੜਾ ਵੀ ਨਵਾਂ ਆਉਂਦਾ ਉਹ ਇੰਨਾ ਕੁ ਬਦਤਰ ਹੁੰਦਾ ਕਿ ਉਹਦੇ ਨਾਲੋਂ ਪਹਿਲਾਂ ਚੰਗਾ ਲੱਗਣ ਲੱਗ ਜਾਂਦਾ।
ਲੇਕਿਨ ਇਹ ਸਾਡੀ ਇਸ ਸਟੇਟ ਨੂੰ ਵੀ ਦਰਸਾਉਂਦਾ ਹੈ ਕਿ ਕਿਵੇਂ ਸਾਡੀਆਂ ਇੰਸਟੀਟਿਊਸ਼ਨਸ ਇਨਕਲੂਡਿੰਗ ਅਕਾਲ ਤਖਤ ਬਿਲਕੁਲ ਜਿਸ ਦਾ ਰੁਤਬਾ ਕੀ ਹੈ ਕਿ ਅੱਜ ਅਸੀਂ ਮਜ਼ਾਹੀਆ ਅੰਦਾਜ਼ ਦੇ ਵਿੱਚ ਗੱਲ ਕਰ ਰਹੇ ਹਾਂ, ਰਾਮੂ ਸ਼ਾਮੂ ਬਣ ਗਏ ਨੇ ਇਹ ਕਿੱਥੇ ਤੁਸੀਂ ਅਕਾਲੀ ਫੂਲਾ ਸਿੰਘ ਔਰ ਰਣਜੀਤ ਸਿੰਘ ਨੂੰ ਵੰਗਾਰ ਕੇ ਬੰਨੋ ਇਮਲੀ ਨਾਲ ਇਹਨੂੰ ਕੋਰੜੇ ਮਾਰੋ, ਇਹਨੇ ਇਖਲਾਕੀ ਇਹ ਕਿ ਇਹ ਸੀ ਜਦੋਂ ਤੁਸੀਂ ਉਸ ਪਾਰਟ ਨੂੰ ਦੇਖਦੇ ਹੋ। ਅਫਸੋਸ ਤੋਂ ਬਿਨਾਂ ਕੁਝ ਨਹੀਂ। ਬਿਲਕੁਲ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟਰਾਈ ਸਟੇਟ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ, ਜਿਵੇਂ ਕਿ ਆਪ ਜੀ ਨੂੰ ਪਤਾ ਆ ਕਿ ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਆਉਣ ਵਾਲੀ 22 ਜੂਨ ਨੂੰ ਵਾਈਟ ਹਾਊਸ ਦੇ ਵਿੱਚ ਆ ਰਿਹਾ ਆ। ਸੋ ਪੰਥਕ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ, ਸਿੱਖ ਸੰਗਤਾਂ ਵੱਲੋਂ ਸਾਂਝੇ ਤੌਰ ਤੇ ਇੱਕ ਵੱਡੇ ਰੂਪ ਦੇ ਵਿੱਚ ਰੈਲੀ ਉਲੀਕੀ ਗਈ ਆ, ਜਿਹੜੀ ਕਿ ਵਿਰੋਧ ਵਜੋਂ, ਨਰਿੰਦਰ ਮੋਦੀ ਦੇ ਵਿਰੋਧ ਵਜੋਂ ਇਹ ਰੈਲੀ ਜਿਹੜੀ ਆ, ਕਿਉਂਕਿ ਸੈਂਟਰ ਸਰਕਾਰ ਦੀਆਂ, ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀਆਂ ਜਿਹੜੀਆਂ ਮਾਰੂ ਨੀਤੀਆਂ ਸਿੱਖਾਂ ਪ੍ਰਤੀ, ਪੰਜਾਬ ਪ੍ਰਤੀ, ਉਹਨਾਂ ਨੀਤੀਆਂ ਦਾ ਵਿਰੋਧ ਕਰਨ ਵਾਸਤੇ, ਸਿੱਖਾਂ ਦੀ ਆਜ਼ਾਦੀ ਦੀ ਗੱਲ, ਖਾਲਿਸਤਾਨ, ਕੌਮੀ ਘਰ ਖਾਲਿਸਤਾਨ ਦੀ ਗੱਲ ਕਰਨ ਵਾਸਤੇ ਇਹ ਰੈਲੀ ਜਿਹੜੀ ਆ ਵਾਈਟ ਹਾਊਸ ਦੇ ਅੱਗੇ ਜਿਹੜੀ ਆ 22 ਜੂਨ ਨੂੰ ਉਲੀਕੀ ਗਈ ਆ। ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਲਗਾਤਾਰ ਇਹ ਭਾਰੀ ਵਿਰੋਧ ਵਾਈਟ ਹਾਊਸ ਦੇ ਸਾਹਮਣੇ ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਗਤਾਂ ਵੱਲੋਂ ਕੀਤਾ ਜਾਣਾ ਆ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਆ ਕਿ ਪਰਿਵਾਰਾਂ ਸਮੇਤ ਵੱਧ ਚੜ ਕੇ ਉਸ ਰੈਲੀ ਦੇ ਵਿੱਚ ਜੁੜੋ, ਤਾਂ ਕਿ ਅਸੀਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ, ਜਨਰੇਸ਼ਨਾਂ ਨੂੰ ਆਪਣੀਆਂ ਨੂੰ ਮਹਿਫੂਜ਼ ਕਰਨ ਲਈ, ਕੌਮੀ ਘਰ ਖਾਲਿਸਤਾਨ ਦੀ ਲੜਾਈ ਹੋਰ ਮਜ਼ਬੂਤ ਤਰੀਕੇ ਨਾਲ ਲੜਨ ਲਈ ਇਹ ਵਿਰੋਧ ਕਰਨਾ ਬਹੁਤ ਜ਼ਰੂਰੀ ਆ। ਇਹ ਬੇਨਤੀ ਪ੍ਰਵਾਨ ਕਰਿਓ ਜੀ। ਬੜੇ ਸੋਹਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਨੂਅਲ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਰੂਸ ਦੇ ਪ੍ਰਧਾਨ ਮਿਸਟਰ ਪੁਤਿਨ ਨੇ ਫਿਰ ਨਿਊਕਲੀਅਰ ਧਮਕੀ ਦਿੱਤੀ ਹੈ ਔਰ ਉਸਨੇ ਕਿਹਾ ਹੈ ਕਿ ਬੈਲਾਰੂਸ ਦੇਸ਼ ਵਿੱਚ ਨਿਊਕਲੀਅਰ ਹਥਿਆਰ ਤਾਇਨਾਤ ਕੀਤੇ ਜਾਣਗੇ ਜਾਂ ਕੀਤੇ ਗਏ ਨੇ। ਸੋ ਜੇ ਰੂਸ ਦੀ ਸੁਰੱਖਿਆ ਨੂੰ ਖਤਰਾ ਹੋਇਆ ਤਾਂ ਇਹਨਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਿਹੜੇ ਫੇਸਬੁੱਕ ਤੇ ਸਾਡੇ ਵੀਰ ਭੈਣਾਂ ਨੇ ਉਹਨਾਂ ਨੂੰ ਐਕਨੋਲੇਜ ਕਰਦੇ ਹਾਂ। ਵੀਰ ਹਰਮਿੰਦਰ ਸਿੰਘ, ਸਤਨਾਮ ਢਿੱਲੋਂ, ਜਸਬੀਰ ਸਿੰਘ, ਮਲਕੀਤ ਸਿੰਘ, ਬਾਜ ਰੰਧਾਵਾ, ਉਹਨਾਂ ਨੇ ਫਤਿਹ ਔਰ ਖਾਲਿਸਤਾਨ ਜ਼ਿੰਦਾਬਾਦ ਕਿਹਾ। ਮਲਕੀਤ ਸਿੰਘ ਉਹਨਾਂ ਨੇ ਕਿਹਾ ਮਨੀਪੁਰ ਬਰਨਿੰਗ ਐਂਡ ਲੋਟਸ ਆਫ ਕਿਲਿੰਗ ਹੈਪਨਿੰਗ। ਅਸੀਂ ਆਲਰੇਡੀ ਜ਼ਿਕਰ ਕੀਤਾ ਹੈ ਕਿ 200 ਤੋਂ ਜ਼ਿਆਦਾ ਚਰਚ ਔਰ ਈਵਨ ਅੱਜ ਜਿਹੜਾ ਉਹਨਾਂ ਦਾ ਯੂਨੀਅਨ ਕੈਬਨਿਟ ਦੇ ਵਿੱਚ ਡਿਪਟੀ ਫਾਰਨ ਮਿਨਿਸਟਰ ਹੈ ਜਿਹੜਾ ਮਨੀਪੁਰ, ਉਹਦਾ ਘਰ ਵੀ ਸਾੜ ਦਿੱਤਾ ਗਿਆ। ਲੇਕਿਨ ਇਹ ਡੈਲੀਬਰੇਟਲੀ ਉੱਥੇ ਉਹਨਾਂ ਨੂੰ, ਕਿਉਂਕਿ ਜਿਹੜੇ ਕੁਕੀ ਟਰਾਈਬ ਨੇ ਪਹਾੜਾਂ ਦੇ ਉੱਤੇ ਉਹ ਸਾਰੇ ਕ੍ਰਿਸਚਨ ਨੇ ਔਰ ਉੱਥੋਂ ਜਿਹੜਾ ਉਹਨਾਂ ਦੀ ਡੈਮੋਗ੍ਰਾਫੀ ਬਦਲਣ ਦੇ ਲਈ ਉਹ ਭੱਜ ਰਹੇ ਨੇ, ਕਿਤੇ ਕੈਂਪਾਂ ਜਾਣਗੇ, ਕੁਝ ਗਵਾਂਢੀ ਸੂਬਿਆਂ 'ਚ ਕੋਈ ਬਰਮਾ ਮਿਆਂਮਾਰ ਕ੍ਰਾਸ ਕਰਨਗੇ। ਸੋ ਇਹ ਡੈਲੀਬਰੇਟ ਇਹਨਾਂ ਦਾ ਹੈ, ਕਿਉਂਕਿ ਬੀਜੇਪੀ ਦੀ ਸਰਕਾਰ ਹੈ ਔਰ ਉਹਨਾਂ ਦੇ ਚੀਫ ਮਿਨਿਸਟਰ ਨੂੰ ਕੋਈ ਖਤਰਾ ਨਹੀਂ ਹੈ ਕਿ ਭਾਈ ਉੱਥੇ ਪ੍ਰੈਜ਼ੀਡੈਂਟ ਰੂਲ ਹੋਏਗਾ ਜਾਂ ਦੂਜਾ, ਇਵੇਂ ਹੀ ਬਿਹੇਵ ਕਰ ਰਿਹਾ ਜਿਵੇਂ ਉਹ ਖੁਦ ਹੋਮ ਮਿਨਿਸਟਰ ਹੋਏ। ਜਗਤਾਰ ਸਿੰਘ ਬਾਜ ਰੰਧਾਵਾ ਉਹਨਾਂ ਨੇ ਫਤਿਹ ਕੇ ਪ੍ਰਵਾਨ ਸਾਰੀ ਸੰਗਤ ਨੂੰ ਹੋਏ ਲਿਖਿਆ। ਜਗਤਾਰ ਸਿੰਘ ਜੌਲ ਕਹਿੰਦੇ ਨੇ ਡਾਕਟਰ ਸਾਹਿਬ ਇਹ ਸਾਲੇ ਚਾਹੇ ਗਲ ਨੂੰ, ਚਾਹੇ ਪੈਰਾਂ 'ਚ ਜਾਂ ਪਿੱਠ ਤੇ ਵਾਰ, ਇਹਨਾਂ ਨੂੰ ਵਿਰਸੇ 'ਚ ਮਿਲਿਆ। ਇਹ ਬਿਲਕੁਲ ਜੌਲ ਸਾਹਿਬ ਤੁਸੀਂ ਠੀਕ ਫਰਮਾਇਆ। ਕਿਸੇ ਨੇ ਇਹਨਾਂ ਦਾ ਕਰੈਕਟਰ ਬਿਆਨਿਆ ਸੀ, ਕਿਸੇ ਗੋਰੇ ਦੀ ਲਿਖਤ ਹੀ ਹੈ, ਮੈਂ ਬਹੁਤ ਬਚਪਨ ਦੇ ਵਿੱਚ ਕਿਤੇ ਪੜ੍ਹੀ ਕਿ ਈਦਰ ਐਟ ਯੂਰ ਥਰੋਟ ਔਰ ਐਟ ਯੂਰ ਫੀਟ, ਕਿ ਜਾਂ ਤੁਹਾਡੇ ਗਲ ਨੂੰ ਪੈਂਦੇ ਨੇ ਤੇ ਜਾਂ ਪੈਰੀ ਪੈਂਦੇ ਨੇ। ਮਤਲਬ ਇਹ ਹੈ ਕਿ ਵੀ ਜਾਂ ਇਹ ਤੁਹਾਨੂੰ ਕਰਨਗੇ ਔਰ ਜਦੋਂ ਤੁਸੀਂ ਇਹਨਾਂ ਦੇ, ਜਦੋਂ ਤੱਕ ਇਹਨਾਂ ਦੇ 76 ਨਾ ਫਿਰ ਜਦੋਂ ਹੋਏਗਾ ਫਿਰ ਪੈਰੀ ਪੈ ਜਾਣਗੇ। ਔਰ ਉਹ ਸਾਰਿਆਂ ਨੂੰ ਉਹਨਾਂ ਨੇ ਕਿਹਾ ਵੀ ਇਹੀ ਇਹਨਾਂ ਦਾ ਵਿਰਸਾ ਹੈ। ਔਰ ਦੀਪ ਸਿੰਘ ਨੇ ਸਗੋਂ ਜਵਾਬ ਦਿੱਤਾ ਕਿ ਜਗਤਾਰ ਸਿੰਘ ਜੌਲ ਮੂਤ ਪੀਣੇ ਕਮੀਨੇ ਹਨ। ਕਮੀਨਾ ਲਫ਼ਜ਼ ਵੀ ਛੋਟਾ ਪੈ ਜਾਂਦਾ ਹੈ। ਤੇ ਸੋਹਣ ਸਿੰਘ ਮਾਲ ਜਿਹੜੇ ਸਾਡੇ ਰੈਗੂਲਰ ਵਿਊਅਰ ਨੇ ਉਹਨਾਂ ਨੇ ਤੁਹਾਨੂੰ ਵੀ ਮੈਨੂੰ ਵੀ ਫਤਿਹ ਕਹੀ ਹੈ। ਔਰ ਜਾਵੇਦ ਬਾਬਰ ਪੰਜਾਬ ਦਾ
ਹੈੱਡਕੁਆਟਰ ਖਾਲਿਸਤਾਨ। ਔਰ ਦੀਪ ਸਿੰਘ ਫਿਰ ਲਿਖਦੇ ਨੇ ਯੋਗਾ ਯੂਗਾ ਸਾਰਾ 2020 ਕੋਵਿਡ ਵੇਲੇ ਲੁਕਿਆ ਫਿਰਦਾ ਸੀ ਤੇ ਭਗਵਾ ਗੰਗਾ ਯਮਨਾ ਵਿੱਚ ਰੁੜਿਆ ਫਿਰਦਾ ਸੀ। ਭਗਵੇ ਦੀਆਂ ਬਹੁਤ ਕਬਰਾਂ ਬਣੀਆਂ ਨਦੀਆਂ ਕਿਨਾਰੇ, ਸਿਰਫ ਖਾਲਸੇ ਦਾ ਰਾਜ ਸੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਈਵਨ ਇਹ ਯੋਗਾ ਦਾ ਜਿਹੜਾ ਫਰਾਡ ਹੈ ਇਹਨਾਂ ਨੇ ਵੇਚਿਆ, ਇਹ ਵਲਨਰੇਬਲ ਵੀ ਨੇ। ਅਮਰੀਕਾ ਵਰਗੇ ਮੁਲਕ ਦੀਆਂ ਆਪਣੀਆਂ ਤਾਂ ਕਲਚਰਲ ਰੂਟਸ ਹੈ ਨਹੀਂ, ਪੌਣੇ 300 ਸਾਲ ਦੀ ਸਾਰੀ ਇਹਨਾਂ ਦੀ ਹਿਸਟਰੀ ਹੈ। ਜਿਹੜੀਆਂ ਕਲਚਰਲ ਰੂਟਸ ਵਾਲੀ ਇੱਥੇ ਸਭਿਅਤਾ ਸੀ ਨੇਟਿਵ ਅਮਰੀਕਨਸ ਦੀ, ਉਹ ਤਾਂ ਡਿਸਟਰੋਏ ਕਰਤੇ ਇਹਨਾਂ ਨੇ। ਸੋ ਇਹ ਇੰਨੇ ਕੁ ਵਲਨਰੇਬਲ ਨੇ ਕਿ ਉਹ 60ਵੇਂ 'ਚ ਆ ਕੇ ਕਿੰਨੇ ਯੋਗੀਆਂ ਨੇ ਇਹਨਾਂ ਨੂੰ ਉੱਲੂ ਬਣਾਇਆ। ਮਹੇਸ਼ਵਰ ਯੋਗੀ, ਮਹੇਸ਼ ਯੋਗੀ, ਬਾਲ ਯੋਗੀ, ਹਰਭਜਨ ਯੋਗੀ, ਫਿਰ ਰਜਨੀਸ਼। ਹੁਣ ਤਾਂ ਵੱਡੇ ਪੈਮਾਨੇ ਤੇ ਇਹ ਸਾਰੇ ਜਿਹੜੇ ਨੇ ਯੋਗਾ ਯਾਗਾ ਵੇਚਦੇ ਰਹੇ। ਕਿੰਨੇ ਹਿੱਪੀ ਇੱਥੋਂ ਦੌੜ ਕੇ ਉੱਥੇ ਜਾ ਕੇ ਉਹ ਭੰਗ ਦਾ ਜਿਹੜਾ ਲਾ ਕੇ ਸੂਟਾ ਤੇ ਦਮ ਮਾਰੋ ਦਮ ਕਰਦੇ ਰਹੇ। ਵਲਨਰੇਬਿਲਟੀ ਹੈ ਕਿਉਂਕਿ ਇਹਨਾਂ ਦਾ ਹੈ ਨਹੀਂ, ਇਹਨਾਂ ਦੀਆਂ ਆਪਣੀਆਂ ਰੂਟਸ ਨਹੀਂ ਨੇ। ਔਰ ਇਹ ਫਰਾਡ ਜਿਹੜਾ ਸਾਰਾ ਉਹਦਾ ਯੋਗੀ ਕੱਲਾ ਇਹ ਨਹੀਂ, ਕਿੰਨੇ ਉਹ ਸ਼੍ਰੀ ਰਵੀ ਸ਼ੰਕਰ, ਉਹ ਇੱਕ ਫਰਾਡ ਉੱਥੇ ਬਿਠਾਇਆ। ਇੱਕ ਸਤਿਗੁਰੂ ਦੇ ਨਾਂ ਥੱਲੇ ਸਾਊਥ ਦਾ ਤਮਿਲ ਸ਼ਤੂੰਗੜਾ ਪੰਡਤ, ਉਹ ਸ਼ੈਤਾਨੀ ਰਾਮਦੇਵ ਤਾਂ ਨਜ਼ਰ ਹੀ ਆਉਂਦਾ ਵੀ ਭੈਂਗਾ ਜਿਹਾ, ਉਹ ਕਿਵੇਂ ਆਪ ਪੋਲੀਓ ਦਾ ਮਾਰਿਆ ਆਪਣਾ ਇਲਾਜ ਕਰਾਉਣ ਯੂਕੇ ਆਉਂਦਾ। ਔਰ ਅਦਰਵਾਈਜ਼ ਤੁਸੀਂ ਉਹ ਬਿਲੀਅਨਸ ਆਫ ਡਾਲਰਸ ਦੀ ਯੋਗਾ ਤੇ ਪਤੰਜਲੀ ਯੂਨੀਵਰਸਿਟੀ ਤੇ ਫਲਾਣਾ ਤੇ ਟਿਮਕਾ। ਸੋ ਇਦਾਂ ਦਾ ਹੀ ਫਰਾਡ ਇਹਨੇ ਕਰਨਾ। ਬਟ ਇਹ ਅਲਟੀਮੇਟਲੀ ਹਰ ਥਾਂ ਜਿਹੜਾ ਚੈਲੰਜ ਵੀ ਹੋ ਰਹੇ ਨੇ। ਹੁਣ ਅਸੀਂ ਟੌਪਿਕ ਦੀ ਗੱਲ ਕਰੀਏ, ਅਕਸਰ ਦੇਖੋ ਜਦੋਂ ਵੀ ਨਿਊਕਲੀਅਰ ਦੀ ਗੱਲ ਹੁੰਦੀ ਹੈ, ਔਰ ਮੇਰੇ ਲਈ ਇੰਨੀ ਸੈਂਸਿਟਿਵਿਟੀ ਹੈ ਇਸ ਇਸ਼ੂ ਦੀ ਕਿਉਂਕਿ ਮੈਨੂੰ ਇੱਕਦਮ ਆਪਣਾ ਖਿੱਤਾ ਆਪਣੀ ਧਰਤੀ ਯਾਦ ਆਉਂਦੀ ਹੈ। ਕਿਉਂਕਿ ਅਸੀਂ ਜਿਹਨੂੰ ਕਦੇ ਪ੍ਰੈਜ਼ੀਡੈਂਟ ਕਲਿੰਟਨ ਨੇ ਜਦੋਂ 2020 'ਚ ਉਹਨੇ ਦੌਰਾ ਕੀਤਾ ਭਾਰਤ ਦਾ, ਤਾਂ ਉਹਨੇ ਜਾਣ ਤੋਂ ਪਹਿਲਾਂ ਕਿਹਾ ਸੀ ਕਿ ਵੀ ਇਹ ਜਿਹੜਾ ਹੈ ਨਿਊਕਲੀਅਰ ਫਲੈਸ਼ ਪੁਆਇੰਟ ਹੈ। ਕਿਉਂਕਿ ਆਲਰੇਡੀ ਇੰਡੀਆ ਹੋਏ, ਪਾਕਿਸਤਾਨ ਹੋਏ, ਚੀਨ ਹੋਏ, ਤਿੰਨੋਂ ਹੀ ਨਿਊਕਲੀਅਰ ਪਾਵਰਸ ਨੇ। ਜਦੋਂ ਹੁਣ ਇੰਡੀਆ ਚਾਈਨਾ ਟਕਰਾਅ ਦੀ ਗੱਲ ਹੁੰਦੀ ਹੈ ਜਾਂ ਇੰਡੀਆ ਪਾਕਿਸਤਾਨ ਟਕਰਾਅ ਦੀ ਗੱਲ ਹੁੰਦੀ ਹੈ ਜਾਂ ਈਵਨ ਜਿਹੜਾ ਇਹਨਾਂ ਦਾ ਵਿਦਨ ਵੀ ਕੰਟਰੀ ਜਦੋਂ ਕੋਈ ਕਲੈਪਸ ਹੁੰਦੀ ਹੈ ਉਹਦੇ 'ਚ ਨਿਊਕਲੀਅਰ ਵੈਪਨ ਦਾ ਕੀ ਬਣੇਗਾ, ਜਿਵੇਂ ਸੋਵੀਅਤ ਯੂਨੀਅਨ ਦੇ ਕਲੈਪਸ ਦੇ ਵੇਲੇ 'ਚ ਸੀ। ਔਰ ਕਿਵੇਂ ਫਿਰ ਸੰਧੀ ਰਾਹੀਂ ਯੂਕਰੇਨ 'ਚ ਜਿੱਥੇ ਸਟੇਸ਼ਨ ਸੀ ਉਹ ਸਾਰੇ ਕੁਝ ਡਿਸਟਰੋਏ ਕੀਤੇ, ਕੁਛ ਰਸ਼ੀਆ 'ਚ ਵਾਪਸ ਗਏ। ਔਰ ਹੁਣ ਇਸ ਵੇਲੇ ਕਿਉਂਕਿ ਯੂਕਰੇਨ ਇੱਕ ਫਲੈਸ਼ ਪੁਆਇੰਟ ਬਣਿਆ ਹੋਇਆ, ਕੋਈ ਦਿਨ ਐਸਾ ਨਹੀਂ ਹੈ ਕੋਈ ਜਿਹਦੇ 'ਚ ਇਹ ਨਹੀਂ ਹੁੰਦਾ ਕਿ ਜੀ ਰਸ਼ੀਅਨ ਮਿਸਲਸ ਕੀਵ ਦੇ ਉੱਤੇ ਡਿੱਗੀਆਂ, ਔਰ ਜਾਂ ਯੂਕਰੇਨ ਦਾ ਹੈ ਕਿ ਜੀ ਉਹਨਾਂ ਨੇ ਇੰਨੇ ਪਿੰਡ ਰੂਸ ਤੋਂ ਵਾਪਸ ਲੈ ਲਏ। ਉਹ ਸਲੋ ਵਾਰ ਚੱਲ ਰਹੀ ਹੈ ਲਗਾਤਾਰਤਾ ਨਾਲ, ਕੌਣ ਕਿੱਥੇ, ਪ੍ਰੋਪੇਗੈਂਡਾ ਵੀ ਪੂਰਾ ਹੈ, ਖਬਰ ਵੀ ਉਹੀ ਹੈ ਕਿ ਤੁਹਾਡਾ ਸੋਰਸ ਕੀ ਹੈ। ਤੁਸੀਂ ਨੈਟੋ ਸੋਰਸਿਸ ਦੀ ਖਬਰ ਦੇਖਦੇ ਹੋ, ਰਸ਼ੀਅਨ ਦੀ ਦੇਖਦੇ ਹੋ, ਉਹੀ ਉਹ ਇੱਕ ਆਪਣੇ ਨੂੰ ਜਿਤਾ ਰਿਹਾ, ਇੱਕ ਆਪਣੇ ਨੂੰ ਜਿਤਾ ਰਿਹਾ। ਪਰ ਇੱਕ ਗੱਲ ਕਲੀਅਰ ਹੈ ਕਿ ਠੁਕ ਲੱਗੀ ਹੋਈ ਹੈ। ਔਰ ਉਸ ਸਾਰੇ ਦੇ ਚੱਲਦਿਆਂ ਇੱਕ ਪਾਸੇ ਕਦੇ ਇਹ ਹੋਪ ਸੀ ਕਿ ਵੀ ਚਲੋ ਯੂਕਰੇਨ ਦੇ ਚੀਨ ਨਾਲ ਵੀ ਸੰਬੰਧ ਚੰਗੇ ਰਹੇ, ਰੂਸ ਤਾਂ ਜਿਹੜਾ ਉਹ ਚੀਨ ਦਾ ਛੋਟਾ ਭਰਾ ਬਣਿਆ ਹੋਇਆ, ਵੀ ਸ਼ਾਇਦ ਜਿਹੜਾ ਉਹ ਕਰਵਾਇਆ, ਉਹ ਕੋਈ ਗੱਲ ਚੱਲੀ ਨਹੀਂ। ਹੁਣ ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ, ਅਫਰੀਕਨ ਲੀਡਰ ਇਕੱਠੇ ਹੋ ਕੇ ਪਹਿਲਾਂ ਉਹ ਕੀਵ ਗਏ, ਯੂਕਰੇਨੀਅਨ ਜ਼ੈਲੈਂਸਕੀ ਨੂੰ ਮਿਲੇ, ਫਿਰ ਉਹਨਾਂ ਨੇ ਪੁਤਿਨ ਨੂੰ ਮਿਲਣਾ। ਪਰ ਜਦੋਂ ਉਹ ਕੀਵ ਟਾਊਨ 'ਚ ਸੀ ਉਦੋਂ ਵੀ ਮਿਸਾਈਲਾਂ ਡਿੱਗ ਰਹੀਆਂ ਸੀ ਸਿਰ ਦੇ ਉੱਤੇ। ਸੋ ਇਹ ਕਿਹੋ ਜਿਹੇ ਪੀਸ ਮਿਸ਼ਨ ਨੇ। ਲੇਕਿਨ ਜਿਹੜੀ ਅੱਜ ਬੜੀ ਐਕਸਪਲਿਸਿਟ ਇੱਕ ਇੰਟਰਵਿਊ, ਔਰ ਉਹਨਾਂ ਨੇ ਬੜਾ ਵੱਡਾ ਬਿਜ਼ਨਸ ਸਮਿਟ ਰਸ਼ੀਅਨਸ ਨੇ ਕੀਤਾ, ਉਹਦੇ 'ਚ ਭਾਵੇਂ ਉਹਨਾਂ ਦੇ ਆਪਣੇ ਹੀ ਨੇ ਸਪੀਕਰ, ਪਰ ਉਹਨਾਂ ਨੇ ਜਿੰਨਾ ਕੁ ਉਹਨਾਂ ਦਾ ਇਨਫਲੂਐਂਸ ਹੈ। ਔਰ ਉਹਦੇ 'ਚ ਪੁਤਿਨ ਨੇ ਕਿਹਾ ਜਿਹੜੀ ਗੱਲ ਕਿ ਭਾਈ ਅਸੀਂ ਬੈਲਾਰੂਸ ਜਿਹੜਾ ਜਦੋਂ 15 ਹਿੱਸਿਆਂ 'ਚ ਸੋਵੀਅਤ ਯੂਨੀਅਨ ਟੁੱਟਿਆ, ਇੱਕ ਮੁਲਕ ਬੈਲਾਰੂਸ ਵੀ ਬਣਿਆ, ਪਰ ਉਹਦੇ ਤੇ ਰਸ਼ੀਆ ਨੇ ਆਪਣਾ ਪੂਰਾ ਛਾਪਾ ਕੰਟਰੋਲ ਜਾਂ ਉਹਨੂੰ ਆਪਣੀ ਐਕਸਟੈਂਸ਼ਨ ਹੀ ਬਣਾਇਆ। ਉਹਨੇ ਕਿਹਾ ਜੀ ਅਸੀਂ ਜਿਹੜੇ ਟੈਕਟੀਕਲ ਨਿਊਕਲੀਅਰ ਵੈਪਨ ਨੇ ਉਹ ਬੈਲਾਰੂਸ ਦੇ ਵਿੱਚ ਤਾਇਨਾਤ ਕਰ ਦਿੱਤੇ ਨੇ, ਸਮਰ ਤੱਕ ਅਗਲੇ ਕੁਝ ਦਿਨਾਂ 'ਚ ਕੰਪਲੀਟ ਹੋ ਜਾਣਾ, ਔਰ ਇਹ ਜਿਹੜਾ ਬਾਈ ਦਾ ਐਂਡ ਆਫ ਦਾ ਸਮਰ ਖਤਮ ਹੋਏਗਾ। ਔਰ ਉਹਨੇ ਜਿਹੜੀ ਸੇਂਟ ਪੀਟਰਸਬਰਗ ਇੰਟਰਨੈਸ਼ਨਲ ਇਕਨੋਮਿਕ ਫੋਰਮ ਜਿਹੜਾ ਸੈਸ਼ਨ ਇਹਨਾਂ ਨੇ ਰੱਖਿਆ, ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਅਸੀਂ ਇਸ ਲਈ ਹੈ ਵੀ ਜੇ ਸਾਡੀ ਸੋਵਰਨਿਟੀ ਨੂੰ ਖਤਰਾ ਹੋਇਆ, ਵਾਈ ਸ਼ੁੱਡ ਵੀ ਥ੍ਰੈਟਨ ਦਾ ਹੋਲ ਵਰਲਡ। ਉਹਨੇ ਕਿਹਾ ਜੀ ਪਰ ਮੈਂ ਇਹ ਕਹਿਣਾ ਚਾਹੁੰਦਾ, ਆਈ ਹੈਵ ਆਲਰੇਡੀ ਸੈਡ that use of extreme measures is possible in case there is danger to Russian statehood। ਕਿ ਜੇ ਸਾਡੀ ਸੋਵਰਨਿਟੀ ਨੂੰ, ਰਸ਼ੀਅਨ ਸਟੇਟ ਦੀ ਸਲਾਮਤੀ ਨੂੰ ਖਤਰਾ ਹੋਇਆ, ਇਹਨੇ ਕਿਹਾ ਇਹ ਕੋਈ ਭੁਲੇਖਾ ਨਾ ਪਾੜੋ ਕਿ ਕੋਈ ਰਸ਼ੀਆ ਨੂੰ ਜਿੱਤ ਲਏਗਾ, ਪਰ ਜੇ ਸਾਨੂੰ ਲੱਗਾ ਕਿ ਬਈ ਗੱਲ ਉਸ ਪਾਸੇ ਜਾ ਰਹੀ ਹੈ, ਅਸੀਂ ਇਹ ਨਿਊਕਲੀਅਰ ਹਥਿਆਰ ਆਲਰੇਡੀ ਡਿਪਲੋਏ ਕਰ ਦਿੱਤੇ ਨੇ ਬੈਲਾਰੂਸ ਦੇ ਵਿੱਚ, ਔਰ ਅਸੀਂ ਇਹਨਾਂ ਦਾ ਇਸਤੇਮਾਲ ਕਰਾਂਗੇ।
ਸੋ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇੱਕ ਪਾਸੇ ਇਸ ਕਿਸਮ ਦਾ ਮਾਹੌਲ ਇਧਰ ਸਿਰਜਿਆ ਹੋਇਆ ਹੈ, ਦੂਸਰੇ ਪਾਸੇ ਮੋਦੀ ਐਂਡ ਕੰਪਨੀ ਵਰਗਾ ਜਿਹੜਾ ਪ੍ਰੋਵੋਕੇਟਿਵ ਬਿਹੇਵੀਅਰ ਹੈ, ਜਿਹਦੇ ਥੱਲੇ ਤੁਸੀਂ ਪਾਕਿਸਤਾਨ ਨੂੰ ਵੀ ਕਦੇ ਅਖੰਡ ਭਾਰਤ ਦਾ ਨਕਸ਼ਾ ਲਾ ਰਹੇ ਹੋ, ਕਦੇ ਤੁਸੀਂ ਜਿਹੜਾ ਚੀਨ ਨੂੰ ਵੰਗਾਰ ਰਹੇ ਹੋ। ਔਰ ਮੇਰਾ ਹਮੇਸ਼ਾ ਇਸ ਦੇ ਉੱਤੇ ਇਹੀ ਟੇਕ ਹੈ ਕਿ ਭਾਈ ਇਹ ਅਸੀਂ ਇਹਨਾਂ 3 ਨਿਊਕਲੀਅਰ ਪਾਵਰਸ ਦੇ ਵਿਚਕਾਰ ਸੈਂਡਵਿਚ ਬਣੇ ਹੋਏ ਹੈ। ਸਾਡੀ ਸਿਵਲਾਈਜੇਸ਼ਨ ਕੱਲਾ ਵਾਘਾ ਤੋਂ ਜਮਨਾ ਤੱਕ ਹੀ ਨਹੀਂ, ਦੂਸਰੇ ਪਾਸੇ ਦੇ ਪੰਜਾਬ ਦੀ ਵੀ ਜੇ ਅਸੀਂ ਗੱਲ ਕਰੀਏ ਤੇ ਉਹ ਵੀ ਸਾਡੇ ਹੀ ਭਰਾ ਨੇ ਔਰ ਸਾਡਾ ਵਿਰਸਾ ਜਿਹੜਾ ਇੱਕ ਵੱਡਾ ਵਿਰਸੇ ਦਾ। ਔਰ ਜਦੋਂ ਅਸੀਂ ਨਿਊਕਲੀਅਰ ਦੀ ਗੱਲ ਕਰਦੇ ਹਾਂ, ਉਹ ਭਾਵੇਂ ਟੈਕਟੀਕਲ ਹੋਏ ਕੋਈ ਹੋਏ, ਨਿਊਕਲੀਅਰ ਤਾਂ ਨਿਊਕਲੀਅਰ ਹੈ। ਹੁਣ ਇਹਦੇ ਬਾਰੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਵੀ ਨਿਊਕਲੀਅਰ ਦੀ ਤਬਾਹੀ ਕੀ ਹੁੰਦੀ ਹੈ। ਉਹ ਤੁਸੀਂ ਈਵਨ ਜਦੋਂ ਕਰੂਡ ਫਾਰਮ ਦੇ ਵਿੱਚ ਬੰਬ ਸੀਗੇ ਅਮਰੀਕਾ ਦੇ ਕੋਲ ਹੀਰੋਸ਼ੀਮਾ ਨਾਗਾਸਾਕੀ ਦੇ ਉੱਤੇ ਉਹਨਾਂ ਨੇ ਸੁੱਟੇ, ਉਹ ਕਹਾਣੀਆਂ ਪੜ੍ਹ ਲਓ ਤੇ ਫਿਰ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਨਿਊਕਲੀਅਰ ਦਾ ਮਤਲਬ ਹੁੰਦਾ ਹੈ ਫਿਰ ਕਿਸ ਲੈਵਲ ਦੀ ਡਿਸਟਰਕਸ਼ਨ, ਕਿਸ ਲੈਵਲ ਦੀ ਬਰਬਾਦੀ। ਕਾਸ਼ ਕਿ ਇਹ ਦੁਨੀਆ ਦੇ ਵਾਸਤੇ 8 ਬਿਲੀਅਨ ਲੋਕਾਂ ਨੂੰ ਔਰ ਉਹਨਾਂ ਦੀ ਅੱਗੋਂ ਨੁਮਾਇੰਦਗੀ ਕਰਨ ਵਾਲੇ ਇਹ ਜਿਹੜੇ ਗੁਰਗੇ ਨੇ ਵੱਡੇ ਵੱਡੇ, ਰਸ਼ੀਆ, ਚਾਈਨਾ, ਫਰਾਂਸ, UK, ਜਿਹੜੇ UN ਸਿਕਿਉਰਿਟੀ ਕਾਉਂਸਲ ਨੂੰ ਵੀ ਜਿਹੜੇ ਕਾਬੂ ਕਰਕੇ ਬੈਠੇ ਨੇ, ਇਹਨਾਂ ਨੂੰ ਸਮਝ ਆਏ ਕਿ ਭਾਈ ਇਹ ਅਲਟੀਮੇਟਲੀ ਇਨਸਾਨੀਅਤ ਦੀ ਤਬਾਹੀ ਦਾ ਰਸਤਾ ਹੈ, ਇਸ ਪਲੈਨਟ ਦੀ ਤਬਾਹੀ ਦਾ ਰਸਤਾ ਹੈ। ਆਲਰੇਡੀ ਉਹ ਤਬਾਹੀ, ਜਦੋਂ ਅਸੀਂ ਗਲੋਬਲ ਵਾਰਮਿੰਗ ਦੀ ਗੱਲ ਕਰਦੇ ਹਾਂ, ਉਹ ਤਾਂ ਉਹਦਾ ਰਾਹ ਅਸੀਂ ਪੱਧਰਾ ਕਰ ਰਹੇ ਹਾਂ। ਹੁਣ ਤੁਸੀਂ ਇਹ ਦੇਖਦੇ ਹੋ ਕਿਤੇ ਗਰਮੀ ਕਿੰਨੀ ਪੈ ਰਹੀ ਹੈ, ਕਿਤੇ ਠੰਡ ਪੈਣੀ, ਬਾਰਿਸ਼ ਹੋ ਰਹੀ ਹੈ, ਕਿਤੇ ਤੂਫਾਨ ਆ ਰਹੇ ਨੇ, ਕਿਤੇ ਸਾਰੇ। ਇਹ ਇਸ ਲਈ ਵੀ ਅਸੀਂ ਨੇਚਰ ਦੇ ਨਾਲ ਗੜਬੜ ਕੀਤੀ ਹੈ, ਗਲੋਬਲ ਵਾਰਮਿੰਗ ਕੀਤੀ ਹੈ। ਤੇ ਜੇ ਨਿਊਕਲੀਅਰ ਵਾਲੀ ਜਾਣਾ ਔਰ ਜੇ ਤੁਸੀਂ ਡਿਪਲੋਏ ਕੀਤਾ ਔਰ ਇਸ ਕਿਸਮ ਦੀ ਤੁਸੀਂ ਬਿਆਨਬਾਜ਼ੀ ਕਰ ਰਹੇ ਹੋ, ਸੋ ਬਹੁਤ ਵਾਰ ਇਹ ਸਿਰਫ ਮਹਿਜ਼ ਇੱਕ ਡਰਾਵਾ ਨਹੀਂ ਹੁੰਦਾ। ਜਦੋਂ ਬਾਰ-ਬਾਰ ਕੋਈ ਸ਼ੇਰ ਆਇਆ ਦਾ ਡਰਾਵਾ ਵੀ ਦੇ ਰਿਹਾ ਹੋਏ ਤੇ ਇੱਕ ਦਿਨ ਫਿਰ ਸ਼ੇਰ ਆ ਵੀ ਜਾਂਦਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਹੱਥ ਨਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।